असलामुअलैकुम गुड मॉर्निंग सोहणियो गुड मॉर्निंग लो भी सोहनी सोहनी सुबह और देख लवो ਅੱਜ ਯੂਕੇ ਵੈਦਰ ਮੈਂ ਤੁਹਾਨੂੰ ਦੱਸ ਰਹੀ ਹਾਂ। ਸਾਡੇ ਇਲਾਕੇ ਦਾ ਜਿਹੜਾ ਵੇ ਅੱਜ ਧੁੱਪ ਏ 22-23 ਡਿਗਰੀ ਟੈਂਪਰੇਚਰ ਰਹਿਣਾ ਵੇ ਅਤੇ ਨਾਲ ਧੁੱਪ ਅਸਮਾਨ ਅਤੇ ਬੱਦਲਾਂ ਵਿੱਚੋਂ ਸੂਰਜ ਫਿਰ ਚਮਕਾਂ ਮਾਰਦਾ ਵੇ ਅਤੇ ਕਿਸੇ ਕਿਸੇ ਟਾਈਮ ਹਲਕਾ ਜਿਹਾ ਇੱਕ ਬਾਦਲ ਦਾ ਟੁਕੜਾ ਆ ਜਾਂਦਾ ਵੇ, ਪਰ ਲੇਕਿਨ ਜ਼ਿਆਦਾ ਅੱਜ ਧੁੱਪ ਹੀ ਰਹਿਣੀ ਹੈ। ਅਤੇ ਇਸ ਤੋਂ ਲੋਕ ਅੱਜ ਬੜੇ ਖੁਸ਼ ਨੇ ਇਸ ਹਿਸਾਬ ਦੇ ਨਾਲ ਕਿ ਗ੍ਰਾਸ ਕਟਿੰਗ ਵੀ ਹੋਏਗੀ ਔਰ ਵੀਕਐਂਡ ਏ ਅਤੇ ਬੱਚੇ ਖੂਬ ਗੇਮਸ ਵੀ ਕਰਨਗੇ, ਖੇਲਣਗੇ ਔਰ ਆਪਣਾ ਜਿਹੜਾ ਵਾਕ ਵਗੈਰਾ ਕਰਨਗੇ ਲੋਕ। ਅੱਜ ਬੜਾ ਅੱਛਾ ਦਿਨ ਨੇ, ਹਵਾ ਚੱਲ ਰਹੀ ਹੈ ਲੇਕਿਨ ਹਲਕੀ ਹਵਾ ਵੇ, ਜ਼ਿਆਦਾ ਤੰਗ ਨਹੀਂ ਕਰਦੀ ਪਈ। ਚਲੋ ਵੀ ਮੈਂ ਸੋਚਿਆ ਤੁਹਾਨੂੰ ਅਸੀਂ ਇੱਥੇ ਦਾ ਵੀ ਥੋੜ੍ਹਾ ਜਿਹਾ ਦਿਖਾ ਦੇਵਾਂ, ਨਜ਼ਾਰਾ ਕਰਾ ਦੇਵਾਂ। ਆ ਸਾਡੀ ਜਿਹੜੀ ਬਿਨ ਪਈਆਂ ਨੇ ਇਹ ਸਾਡੀਆਂ ਗ੍ਰਾਸ ਵਾਲੀਆਂ ਬਿਨਸ ਜਾਣੀਆਂ ਨੇ। ਅੱਜ ਹਲੇ ਟਰੱਕ ਆਇਆ ਨਹੀਂ ਹੈ, ਲੋਕਾਂ ਨੇ ਸਭ ਨੇ ਆਪਣੀ ਕੱਢ ਕੇ ਰੱਖ ਦਿੱਤੀਆਂ ਨੇ ਅਤੇ ਟਰੱਕ ਵੈਸੇ ਸੁਬਾਹ ਆ ਜਾਂਦਾ ਹੈ ਲੇਕਿਨ ਅੱਜ ਥੋੜ੍ਹਾ ਲੇਟ ਹੋ ਗਿਆ। ਲੇਕਿਨ ਲੈ ਕੇ ਜ਼ਰੂਰ ਜਾਣਗੇ, ਭਾਵੇਂ ਸ਼ਾਮ ਨੂੰ ਲੈ ਕੇ ਜਾਣ। ਲੇਕਿਨ ਕਦੀ ਇਸ ਤਰ੍ਹਾਂ ਨਹੀਂ ਹੋਇਆ ਅੱਜ ਤੱਕ ਕਿ ਇਸ ਤਰ੍ਹਾਂ ਨਾਗਾ ਕੀਤਾ ਹੋਵੇ ਉਹਨਾਂ ਨੇ ਜਾਂ ਕੁਛ। ਉਹ ਸਾਰੇ ਇੱਕ ਇਲਾਕੇ ਤੋਂ ਸ਼ੁਰੂ ਕਰਦੇ ਨੇ ਨਾ, ਫਿਰ ਚੁੱਕਦੇ ਜਾਂਦੇ ਨੇ ਦੂਸਰੇ ਪਾਸੇ ਵੱਲ ਆ ਜਾਂਦੇ ਨੇ। ਲੇਕਿਨ ਜਾਏਗਾ ਜ਼ਰੂਰ, ਚਾਹੇ ਬਰਫ਼ਬਾਰੀ ਹੋਵੇ ਉਹਦੇ ਵਿੱਚ ਵੀ ਜਿਹੜਾ ਇਹਨਾਂ ਦੀ ਰੂਟੀਨ ਦਾ ਕੰਮ ਹੈ ਨਾ ਉਹ ਨਹੀਂ ਰੁਕਦਾ। ਤੇ ਲੋ ਬਈ ਇਹ ਦੇਖ ਲਓ ਬਈ ਸਾਰੇ ਬੱਚੇ ਸਾਹਮਣੇ ਪੇ ਖੇਡਦੇ ਨੇ। ਮੈਂ ਅੱਜ ਚਮਚੇ ਵਾਲੇ ਦਰਾਜ਼ ਦੀ ਸਫਾਈ ਕਰ ਰਹੀ ਹਾਂ। ਜਿਹੜੇ ਛੋਟੇ ਕੰਮ ਬਾਕੀ ਸਨ ਅਤੇ ਇਹ ਮੈਂ ਕੱਢ ਕੇ ਇਹਦਾ ਜਿਹੜਾ ਬੜਾ ਚਿਕਨਾ ਹੋ ਰਿਹਾ ਸੀ ਨਾ ਪਲਾਸਟਿਕ, ਇਹ ਧੋਤਾ ਵੇ। ਹੁਣ ਇਹਦੇ ਅੰਦਰ ਮੈਂ ਵਿਛਾ ਦੇਵਾਂਗੀ। ਚਮਚ ਮੈਂ ਧੋ ਕੇ ਰੱਖ ਦਿੱਤੇ ਸਨ, ਉਹ ਹੁਣ ਮੈਂ ਸਾਰੇ ਇਹਦੇ ਵਿੱਚ ਰੱਖਾਂਗੀ। ਡੋਈਆਂ ਛੋਈਆਂ ਕੜਛੇ ਵੜਛੇ ਹੁੰਦੇ ਨਾ ਜਿਹੜੇ ਸਾਰੇ, ਉਹ ਮੇਰਾ ਰਹਿੰਦਾ ਸੀ ਸਾਫ਼ ਕਰਨ ਵਾਲਾ ਅਤੇ ਮੈਂ ਫਿਰ ਹੁਣ ਇਹਦੇ ਅੰਦਰ ਵਿਛਾ ਦਿੱਤਾ ਵੇ। ਇਹ ਸਾਰੇ ਮੈਂ ਇੱਥੇ ਧੋ ਕੇ ਰੱਖੇ ਹੋਏ ਨੇ ਆਪਣੀ ਡੋਈਆਂ ਸ਼ੋਈਆਂ ਸਭ, ਅਤੇ ਹੁਣ ਇਹਦੇ ਵਿੱਚ ਤਰਤੀਬ ਦੇ ਨਾਲ ਮੈਂ ਰੱਖ ਦੇਵਾਂਗੀ। ਇਹ ਬੜੀ ਪੁਰਾਣੀ ਡੋਈ ਹੈ ਵੀ ਦੇਖ ਲਓ। ਇਹ ਇੱਕ ਡੋਈ ਵੀ ਮੇਰੇ ਕੋਲ ਹੈਗੀ ਹੈ, ਪਰ ਮੈਨੂੰ ਕਿਉਂਕਿ ਹੁਣ ਥੋੜ੍ਹਾ ਖਾਣਾ ਬਣਾਉਣਾ ਹੁੰਦਾ ਹੈ ਨਾ, ਇਸ ਤੋਂ ਮੈਂ ਛੋਟੀ ਇਸਤੇਮਾਲ ਕਰਨੀ ਆ। ਹੁਣ ਇਹ ਸਾਰੇ ਬਰਤਨ ਤਕਰੀਬਨ ਖੁਸ਼ਕ ਹੋ ਗਏ ਨੇ। ਬਰਤਨ ਤੋਂ ਮੁਰਾਦ ਇਹ ਸਾਰੇ ਚਮਚੇ ਵਮਚੇ, ਇਹ ਜੋ ਚੀਜ਼ਾਂ ਕਟਰ ਵਟਰ ਸਭ, ਇਹ ਸਭ ਦਰਾਜ਼ ਦੇ ਅੰਦਰ ਜਾਏਗਾ। ਪਰ ਐਵੇਂ ਕਿ ਹੁਣ ਮੈਂ ਸਫਾਈ ਵਗੈਰਾ ਕੀਤੀ ਹੈ, ਇਹਨੂੰ ਧੋਣ ਵਿੱਚ ਟਾਈਮ ਲੱਗਿਆ। ਬਾਥਰੂਮ ਧੋਤਾ ਮੈਂ, ਮੈਟ ਵਗੈਰਾ ਚੇਂਜ ਕੀਤੇ ਕਿ ਅੱਜ ਧੋਪੇ ਅਤੇ ਅਸੀਂ ਜਿਹੜਾ ਨਾ ਉਹ ਸਫਾਈ ਦਾ ਕੰਮ ਕਰ ਲਈਏ। ਉਹ ਇੱਕ ਦਿਨ ਮੈਂ ਸੁਣ ਰਹੀ ਸਾਂ ਕਿ ਇੱਕ ਲੜਕੀ ਕਹਿ ਰਹੀ ਸੀ ਕਿ ਬਈ ਜਿਹੜਾ ਹੁੰਦਾ ਨਾ ਐਸਾ ਵੈਦਰ, ਅਤੇ ਗੋਰੇ ਕਹਿੰਦੇ ਨੇ ਪਾਰਟੀ ਕਰਨੀ ਹੈ, ਬਾਰਬੀਕਿਊ ਦਾ ਸਮਾਨ ਲੈ ਕੇ ਆਉਂਦੇ ਨੇ ਅਤੇ ਡਾਰਲਿੰਗ ਹਮ ਪਾਰਟੀ ਕਰੇਂਗੇ ਕੱਲ੍ਹ। ਅਤੇ ਸਾਡੇ ਪਾਕਿਸਤਾਨੀ ਕਹਿੰਦੇ ਨੇ ਚਲੋ ਵੀ ਧੁਆਈਆਂ ਕੱਢ ਲਵੋ, ਛੇਤੀ ਕਰੋ, ਧੁੱਪ ਨਿਕਲੀਏ ਅਤੇ ਧੁਆਈਆਂ ਕੱਢ ਲਓ। ਅਤੇ ਵਾਕਈ ਵੀ ਸੋਚ ਦਾ ਬੜਾ ਫਰਕ ਜੇ। ਉਹ ਲੋਕ ਪਾਰਟੀ ਕਰਦੇ ਨੇ, ਅਸੀਂ ਕਹਿੰਦੇ ਹਾਂ ਛੇਤੀ ਬਾਥਰੂਮ ਦੇ ਮੈਟ ਵੀ ਧੁਲ ਜਾਣ, ਤੌਲੀਏ ਵੀ ਧੁਲ ਜਾਣ, ਸਾਰੇ ਕੱਪੜੇ ਅਸੀਂ ਧੋ ਕੇ ਫੋਲ ਦਈਏ ਕਿ ਸਾਡੇ ਕੱਪੜੇ ਸੁੱਕ ਜਾਣ। ਅਤੇ ਲਓ ਬਈ ਰਾਸ਼ਨ ਵੀ ਆ ਚੁੱਕਿਆ ਵੇ। ਹਫ਼ਤਾਵਾਰ ਜਿਹੜਾ ਗਰੋਸਰੀ ਹੁੰਦੀ ਹੈ ਆ ਗਈ ਹੈ। ਤਾਂ ਹੁਣ ਇਹਨੂੰ ਵੀ ਮੈਂ ਦੇਖੋ ਹੋਏ ਇਹਨਾਂ ਸਾਰੀਆਂ ਚੀਜ਼ਾਂ ਨੂੰ ਠਿਕਾਣੇ ਵੀ ਲਾਉਣਾ ਵੇ, ਅਤੇ ਹੁਣ ਇਹ ਲਾਉਣਾ ਪਏਗਾ। ਸਾਰੇ ਅਸੀਂ ਕਰਨਾ, ਹੋਰ ਕਿਹਨੇ ਕਰਨਾ ਵੇ, ਅਤੇ ਇਹ ਕੰਮ ਵੀ ਕਰਨਾ। ਫਿਸ਼ ਜਿਹੜੀ ਹੈ, ਫਿਸ਼ ਵੀ ਆਈ ਹੈ। ਨਸੀਮਾ ਨੇ ਇੱਕ ਦਿਨ ਪੁੱਛਿਆ ਸੀ, ਨਸੀਮਾ ਡਾਰ ਨੇ, ਕਿ ਤੁਸੀਂ ਕਿਹੜੀ ਫਿਸ਼ ਇਸਤੇਮਾਲ ਕਰਦੇ ਹੋ। ਫਿਸ਼ ਤਾਂ ਅਕਸਰ ਦੂਸਰੀ ਵੀ ਆ ਜਾਂਦੀ ਹੈ ਲੇਕਿਨ ਜ਼ਿਆਦਾਤਰ ਅਸੀਂ ਇਹ ਜਿਹੜਾ ਵਾਲੀ ਫਿਸ਼ ਇਸਤੇਮਾਲ ਕਰਨੇ ਆ ਬਾਸਾ। ਔਰ ਇਹਦੇ ਵਿੱਚ ਫਿਰ ਅੱਛੀ ਹੁੰਦੀ ਹੈ, ਮੈਂ 2-2 ਪੀਸ ਕਰ ਲੈਂਦੀ ਹਾਂ ਅਤੇ ਇਸ ਤਰ੍ਹਾਂ ਇਹਦੇ ਵਿੱਚ 4 ਪੀਸ ਹੁੰਦੇ ਨੇ ਔਰ ਅੱਛੀ ਬਣਦੀ। ਦੂਸਰੀ ਵੀ ਆ ਜਾਂਦੀ ਹੁੰਦੀ ਹੈ ਲੇਕਿਨ ਜ਼ਿਆਦਾ ਅਸੀਂ ਇਹ ਇਸਤੇਮਾਲ ਕਰਨੇ ਆ। ਇਹ ਜੀ ਆ ਗਿਆ ਝੀਂਗਾ ਮੱਛੀ ਮੇਰੀ ਆ ਗਈ ਹੈ। ਇਹ ਆ ਗਿਆ ਚਿਕਨ ਦਾ ਜਿਹੜਾ ਗੋਸ਼ਤ, ਇਹ ਬੱਕਰੇ ਦਾ ਗੋਸ਼ਤ ਹੈ। ਇਹ ਸੋਹਣੀਆਂ ਸੋਹਣੀਆਂ ਭਿੰਡੀਆਂ ਆਈਆਂ ਨੇ, ਨਾਲ ਜੀ ਆਂਡੇ ਆ ਗਏ ਨੇ, ਆਂਡੇ ਗਰਮ। ਅਤੇ ਬਈ ਹੁਣ ਇਹ ਆ ਗਏ ਨੇ ਕਿ ਆੜੂ, ਹਾਂ ਆੜੂ ਆ ਗਏ ਨੇ, ਬੜੇ ਸੋਹਣੇ, ਬੜੇ ਮਿੱਠੇ ਆੜੂ ਹੁੰਦੇ ਨੇ। ਅਗਰ ਮਿੱਠੇ ਨਿਕਲਣ ਤਾਂ ਬੜੇ ਮਿੱਠੇ, ਅਤੇ ਜੇ ਫਿੱਕੇ ਨਿਕਲਣ ਤਾਂ ਬੜੇ ਹੀ ਭੈੜੇ। ਫਿਰ ਹੁਣ ਦੇਖੋ ਪਿਛਲੀ ਦਫਾ ਤਾਂ ਬੜੇ ਮਿੱਠੇ ਨਿਕਲੇ ਸਨ। ਅਤੇ ਇਹ ਆ ਗਿਆ ਅਦਰਕ, ਹਰੀ ਮਿਰਚ ਸਾਨੂੰ ਮੋਟੀ ਨਹੀਂ ਇਸ ਦਫਾ ਮਿਲੀ। ਮੈਂ ਵਾਲੀ ਬਹੁਤ ਘੱਟ ਇਸਤੇਮਾਲ ਕਰਨੀ ਆ, ਲੇਕਿਨ ਫਿਰ ਨਾ ਮਿਲੇ ਅਤੇ ਫਿਰ ਇਤਫਾਕ ਹੈ, ਵਰਨਾ ਹਮੇਸ਼ਾ ਮਿਲਦੀ ਹੈ ਲੇਕਿਨ ਅੱਜ ਨਹੀਂ ਮਿਲੀ ਤਾਂ ਅਸੀਂ ਛੋਟੀ ਵਾਲੀ। ਇਹ ਧਨੀਆ, ਬ੍ਰੈਡ, ਦਹੀਂ, ਦੁੱਧ, ਖਰਬੂਜ਼ਾ ਅਤੇ ਇਹ ਕੇਲਾ, ਸੇਬ। ਲਓ ਬਈ ਇਹ ਸਾਰੀਆਂ ਚੀਜ਼ਾਂ ਅਸੀਂ ਸਮੇਟਦੀਆਂ। ਅਤੇ ਪਿਆਜ਼ ਦੇਖੋ, ਪਿਆਜ਼ ਵੀ ਆਏ ਨੇ, ਮੈਂ ਖੋਲ੍ਹ ਕੇ ਫਿਰ ਉਹਦੇ ਵਿੱਚ ਰੱਖ ਲਵਾਂਗੀ। ਇਹ ਸਭ ਨੈੱਟ ਦੀ ਬੋਰੀ ਵਿੱਚ ਆਉਂਦੇ ਨੇ, ਅਤੇ ਪਿਆਜ਼ ਵੀ ਖੋਲ੍ਹ ਕੇ ਪਾਵਾਂਗੀ ਮੈਂ। ਅਤੇ ਹੁਣ ਸਾਰਾ ਸਮਾਨ ਬਸ ਸਮੇਟਣਾ ਵੇ। ਦੁੱਧ ਵਗੈਰਾ ਫਰਿੱਜ ਵਿੱਚ ਜਾਏਗਾ। ਇਹ ਆਇਆ ਜੀ ਬੇਸਨ ਮੈਂ ਮੰਗਵਾਇਆ। ਇਸ ਹਫ਼ਤੇ ਕੜੀ ਬਣਾਉਣ ਦਾ ਪਲਾਨ ਹੈ
कि कड़ी बनावांगे, दिल कर रहा कड़ी खाण ते। इस तो फिर बेसन मंगाया गया वे तो फिर इंशाल्लाह किसी दिन असीं बनावांगे कड़ी। तो मैं सफाई वगैरह करके नाश्ते तो फारग हुई, फिर सफाई की, कपड़े धोते, नहा के आई हाँ। ਹੁਣ ਇੰਨਾ ਹੁਣ ਆਉਂਦੇ ਹੀ ਆ ਬਸ ਸਿਰ 'ਤੇ ਬੰਬ ਡਿੱਗਿਆ ਵੇ ਕਿ ਵੀ ਹੁਣ ਇਹ ਜਿਹੜਾ ਖਲਾਰਾ ਵੇ ਇਹ ਵੀ ਅਸੀਂ ਸਮੇਟਣਾ ਵੇ। ਅਤੇ ਚਲੋ ਵੀ ਹੁਣ ਥੋੜ੍ਹਾ ਜਿਹਾ ਚੁੱਕਣੀ ਆ ਮੈਂ, ਖਾਸ ਕਰ ਦੁੱਧ ਔਰ ਜਿਹੜਾ ਗੋਸ਼ਤ ਹੈ ਨਾ ਇਹ ਤਾਂ ਮੈਂ ਚੁੱਕ ਕੇ ਰੱਖ ਦੇਵਾਂ ਅਤੇ ਫਿਰ ਅਸੀਂ ਗੱਲਬਾਤ ਕਰਨੇ ਆ। ਫਰਿੱਜ ਔਰ ਡੀਪ ਫਰੀਜ਼ਰ ਦੀਆਂ ਚੀਜ਼ਾਂ ਮੈਂ ਰੱਖ ਦਿੱਤੀਆਂ ਨੇ ਅਤੇ ਇਹ ਸਬਜ਼ੀ ਵਗੈਰਾ ਜਿਹੜੀ ਹੈ ਤਾਂ ਮੈਂ ਹੁਣ ਆਰਾਮ ਨਾਲ ਸੈਟਿੰਗ ਕਰਾਂਗੀ। ਇਹਦੇ ਵਿੱਚ ਹੁਣ ਕੋਈ ਐਸੀ ਚੀਜ਼ ਨਹੀਂ ਬਚੀ ਜਿਹੜੀ ਖ਼ਰਾਬ ਹੋ ਜਾਏਗੀ, ਫੌਰੀ ਤੌਰ 'ਤੇ ਐਸਾ ਨਹੀਂ ਹੈ, ਮੈਂ ਉਹ ਸਾਰੀਆਂ ਠਿਕਾਣੇ ਲਾ ਦਿੱਤੀਆਂ ਨੇ। ਅਤੇ ਬਾਕੀ ਹੁਣ ਮੈਨੂੰ ਬੜੀ ਸ਼ਦੀਦ ਕਿਸਮ ਦੀ ਪਿਆਸ ਲੱਗੀ ਹੈ ਅਤੇ ਮੈਂ ਹੁਣ ਬਣਾਉਣ ਲੱਗੀ ਹਾਂ ਲੱਸੀ। ਗਰਮੀ ਦੀ ਸ਼ਿੱਦਤ ਦੇ ਹਿਸਾਬ ਨਾਲ ਅੱਜ ਅਸੀਂ ਬਣਾ ਰਹੇ ਹਾਂ ਜਾਮੇ ਸ਼ੀਰੀ ਵਾਲੀ ਲੱਸੀ। ਉਹਨਾਂ ਨੇ ਕਿਹਾ, ਸ਼ੀਲ ਨੇ ਕਿਹਾ ਕਿ ਬਾਜੀ ਤੁਸੀਂ ਲੱਸੀ 'ਚ ਬੜੀ ਵਰਾਇਟੀ, ਕਦੀ ਔਰੇਂਜ ਲੱਸੀ ਅਤੇ ਕਦੀ ਪਕੋਲਾ ਲੱਸੀ, ਕਦੀ ਸਾਦੀ ਲੱਸੀ। ਅਤੇ ਮੈਂ ਕਿਹਾ ਕਿ ਕੁਛ ਵੀ ਪਾ ਲਓ ਲੱਸੀ ਦਾ ਤਾਂ ਫਿਰ ਜ਼ਾਇਕਾ ਲੱਸੀ ਦਾ ਹੀ ਰਹਿੰਦਾ ਹੈ ਨਾ। ਅਤੇ ਮੈਂ ਅੱਜ ਬਣਾ ਰਹੀ ਹਾਂ ਜਾਮੇ ਸ਼ੀਰੀ ਵਾਲੀ ਲੱਸੀ। ਬੜਾ ਅੱਜ ਹਾਲਾਂਕਿ ਮੈਂ ਇਸ ਟਾਈਮ ਜ਼ਿਆਦਾਤਰ ਨਾ ਕੰਮ ਸ਼ਮ ਕਰਕੇ ਫਾਰਗ ਹੋ ਕੇ ਅਤੇ ਮੈਂ ਚਾਹ ਪੀਂਦੀ ਹਾਂ, ਜਿਹੜਾ ਮੇਰਾ ਮਾਮੂਲ ਹੈ ਨਾ ਕਿ ਮੈਂ ਫਿਰ ਚਾਹ ਦਾ 1 ਕੱਪ ਪੀਂਦੀ ਹਾਂ। ਪਰ ਅੱਜ ਬੜੀ ਪਿਆਸ ਵੀ ਲੱਗਦੀ ਹੈ, ਗਰਮੀ ਵੀ ਲੱਗਦੀ ਹੈ, ਅਤੇ ਮੈਂ ਕਿਹਾ ਚਲੋ ਬਈ ਅੱਜ ਅਸੀਂ ਜਾਮੇ ਸ਼ੀਰੀ ਵਾਲੀ ਲੱਸੀ ਬਣਾ ਕੇ ਪੀਂਦੇ ਹਾਂ। ਫਿਰ ਨਾਲ ਤੁਹਾਡੇ ਨਾਲ ਗੱਲ ਕਰਾਂਗੀ ਕਿਉਂਕਿ ਮੈਨੂੰ ਬੜੀ ਪਿਆਸ ਲੱਗੀ ਹੋਈ ਇਸ ਵਕਤ। ਅਤੇ ਦਹੀਂ ਵਾਲਾ ਪੈਕਟ ਜਿਹੜਾ ਵੇ ਬਸ ਤਕਰੀਬਨ ਖ਼ਤਮ ਹੀ ਹੋਣ ਵਾਲਾ ਵੇ, ਲੇਕਿਨ ਚਲੋ ਦੂਸਰਾ ਸਾਡਾ ਆ ਗਿਆ ਵੇ। ਇਹਦੇ ਵਿੱਚ ਮੈਂ ਦਹੀਂ ਪਾਇਆ ਸੀ ਔਰ ਨਾਲ ਮੈਂ ਥੋੜ੍ਹਾ ਜਿਹਾ ਨਾ ਸ਼ੀਆ ਸੀਡ ਪਾ ਲਏ ਸਨ ਕਿ ਉਹ ਜ਼ਰਾ ਅੱਛਾ ਹੁੰਦਾ ਗਰਮੀ ਦੇ ਹਿਸਾਬ ਦੇ ਨਾਲ। ਅਤੇ ਥੋੜ੍ਹਾ ਜਾਮੇ ਸ਼ੀਰੀ ਪਾ ਲਿਆ। ਇਹਨੂੰ ਅਸੀਂ ਫੈਂਟਾ ਲਵਾ ਦੇਵਾਂਗੇ, ਚੰਗਾ ਜਿਹਾ ਫੈਂਟਾ ਲਵਾ ਦੇਣਾ। ਫਿਰ ਮਸ਼ੀਨ 'ਚ ਮੈਂ ਅਗਰ ਬਣਾਉਂਦੀ ਨਾ ਤਾਂ ਫਿਰ ਤਾਂ ਬਹੁਤ ਹੀ ਚੰਗਾ ਬਣਨਾ ਸੀ ਕਿ ਉਹ ਬਿਲਕੁਲ ਹੋ ਜਾਂਦਾ। ਹੁਣ ਮੈਂ ਕਿਹਾ ਹੁਣ ਕੱਢਾਂਗੀ ਉਹ ਜੱਗ, ਫਿਰ ਕਰਾਂਗੀ, ਫਿਰ ਧੋਵਾਂਗੀ, ਅਤੇ ਫਿਰ ਇਹਦੇ ਨਾਲੋਂ ਬਿਹਤਰ ਹੈ ਕਿ ਮੈਂ ਇਹਦੇ ਵਿੱਚ ਹੀ ਬਣਾ ਲਵਾਂ। ਇਹਦੇ ਵਿੱਚ ਅਸੀਂ ਸ਼ਾਮਿਲ ਕਰ ਦੇਵਾਂਗੇ ਦੁੱਧ। ਗਲਾਸ ਬੜਾ ਵੱਡਾ ਵੇ, ਇਸ ਤੋਂ ਥੋੜ੍ਹਾ ਹੀ ਪਾਉਂਦੀ ਹਾਂ ਕਿਉਂਕਿ ਇਹ ਗਲਾਸ ਜਿਹੜਾ ਨਾ ਮੈਨੂੰ ਬੜਾ ਫੇਵਰੇਟ ਹੈ। ਮੈਂ ਜੋ ਪਾਕਿਸਤਾਨ ਹੁੰਦੀ ਸਾਂ ਨਾ ਅਤੇ ਮੈਂ ਇਸ ਗਲਾਸ ਵਿੱਚ ਹੀ ਪਾਣੀ ਪੀਂਦੀ ਹੁੰਦੀ ਸਾਂ, ਬੜਾ ਗਲਾਸ ਲੈਂਦੀ ਹੁੰਦੀ ਸਾਂ। ਇੰਨੀ ਮੈਨੂੰ ਪਿਆਸ ਲੱਗਦੀ ਸੀ, ਮੈਨੂੰ ਛੋਟੇ ਗਲਾਸ ਵਿੱਚ ਪਾਣੀ ਪੀਣਾ ਅੱਛਾ ਨਹੀਂ ਲੱਗਦਾ ਕਿ ਮੇਰਾ ਆਦਤ ਹੈ ਕਿ ਮੈਂ ਬੜਾ ਗਲਾਸ ਪਾਣੀ ਦਾ ਪੀਂਦੀ ਹਾਂ। ਵੱਡਾ ਸਾਰਾ ਗਲਾਸ, ਇੰਨਾ ਵੱਡਾ ਸਾਰਾ ਮੈਂ ਸਪੈਸ਼ਲ ਜਿਹੜਾ ਨਾ ਖਰੀਦਿਆ ਸੀ। ਅਤੇ ਜਦੋਂ ਪਾਕਿਸਤਾਨ ਤੋਂ ਆਈ ਨਾ ਤਾਂ ਮੈਂ ਆਪਣਾ ਗਲਾਸ ਵੀ ਲੈ ਕੇ ਆ ਗਈ। ਮੈਂ ਕਿਹਾ ਬਈ ਇਹ ਨਹੀਂ ਛੱਡਣਾ, ਇਹ ਬੜੀ ਕੀਮਤੀ ਸਮਾਨ ਹੈ ਆਪਣਾ। ਕਿਉਂਕਿ ਮੈਨੂੰ ਇੱਥੇ ਖੈਰ ਇੰਨੀ ਗਰਮੀ ਨਹੀਂ ਪੈਂਦੀ, ਪਾਕਿਸਤਾਨ 'ਚ ਬੜੀ ਗਰਮੀ ਪੈਂਦੀ ਸੀ ਅਤੇ ਮੈਂ ਫਿਰ ਵੱਡੇ ਗਲਾਸ 'ਚ ਪਾਣੀ ਪੀਣਾ। ਛੋਟੇ 'ਚ ਮੈਨੂੰ ਮਜ਼ਾ ਨਹੀਂ ਆਉਂਦਾ ਸੀ ਕਿ 2 ਦਫਾ ਪਾਓ, 3 ਦਫਾ ਪਾਓ, 1 ਦਫਾ ਰੱਜ ਕੇ ਪਾਣੀ ਪੀਓ। ਅਤੇ ਚਲੋ ਬਈ ਸਾਡੀ ਬਣ ਗਈ ਲੱਸੀ। ਲੱਸੀ ਤਿਆਰ ਹੋ ਚੁੱਕੀ ਹੈ। ਅਸੀਂ ਇੱਥੇ ਬਹਿੰਦੇ ਹਾਂ ਅਤੇ ਤੁਹਾਡੇ ਨਾਲ ਕਰਨੇ ਹਾਂ ਖਿਤਾਬ। ਕੱਲ੍ਹ ਔਨਲਾਈਨ ਆਰਡਰ ਕੀਤਾ ਹੋਇਆ ਸੀ ਅਤੇ ਕੱਲ੍ਹ ਮੇਰੀ ਇਹ ਬੜੀ ਸਪੈਸ਼ਲ ਇੱਕ ਚੀਜ਼ ਆਈ ਅਤੇ ਮੈਂ ਬੜੀ ਖੁਸ਼ ਹੋ ਗਈ ਕਿਉਂਕਿ ਇਹਦਾ ਮੈਨੂੰ ਬੜਾ ਇੰਤਜ਼ਾਰ ਰਹਿੰਦਾ ਕਿ ਉਹ ਕੀ ਕਹਿੰਦੇ ਨੇ, ਬਸ ਐਸੀ ਮੇਰੀ ਇੱਕ ਹਾਰਟ ਟਚਿੰਗ ਚੀਜ਼ ਹੈ, ਹਾਰਟ ਦੇ ਕੋਲ ਰਹਿੰਦੀ ਹੈ ਮੇਰੇ। ਮੇਰਾ ਪੀਆ ਘਰ ਆਇਆ ਓ ਲਾਲਨੀ, ਮੇਰਾ पिया घर आया। तो पिया घर आया, लो भी इसकी तकरीबन रूनुमाई होने लगी है कि घूंघट असी चुक दिता है सवोटी का। तो देख लवो बई असी की कहते ने ऑनलाइन मंगाई सी तिब्बत कोल्ड क्रीम। मेरी तिब्बत कोल्ड क्रीम आ गई है तो मैं बड़ी खुश हुई हाँ कि अज खुशियां दे नाल मैनू चढ़ गए निहाल। अज खुशियां दे नाल मैनू चढ़ गए निहाल। लो बई हाल इस तो चढ़ गए ने कि मैं तिब्बत कोल्ड क्रीम मेरी बड़ी फेवरेट है तो मैं जड़ा ना यही इस्तेमाल करनी हाँ। होर लोशन घर में बहुत सारिया चीज़ां ने, मैं कोई उन्होंने प्रमोशन नहीं कर रही हाँ कि उन्होंने मैंने पैसे पूसे कोई नहीं दिते, अल्लाह की कसम है। बस मैं अपने दिल ना कह रही हाँ, जो मैं चीज़ इस्तेमाल कर रही हाँ ना तो मैं की कहते ने मैनू बड़ी चंगी लगती, मैं हमेशा यही क्रीम इस्तेमाल करनी हाँ। तो पहले जो पाकिस्तान जानी सा कभी आनी सा तो फिर मैं आंदे हुए लैके आनी सा, फिर असी मुस्तकिल आ गए तो फिर मैं बड़ी परेशान हुई जो करोना के दिनों में मैं अपनी जी लैके आई सा ना वो मुक गई। 6 महीने वास्ते असी आने सा तो असी क्रीम लैके आने सा, फिर वो करोना च असी फस गए, इत्थे जा नहीं सके। मैनू तो बस क्रीम की थोड़ शीशी थल्ले जाती जाए तो मैनू इन्नी परेशानी कि अल्लाह हुण बनना की मेरे नाल। तो वो फिर असी ऑनलाइन तलाश की, उत्थे फिर मिल गई। तो फिर असी उदों तो हुण मैं पाकिस्तान जावां तो खैर उत्थों लैनी जरूर आ, जांदी सब तो पहले जिहड़ी मेरी शॉपिंग होंदी है वो कोल्ड क्रीम की होंदी है। तो बाकी फिर आवे कि मैं
ਆਉਂਦੇ ਹੋਏ ਵੀ ਲੈ ਆਉਂਦੀ ਹਾਂ, ਲੇਕਿਨ ਅਗਰ ਹੁਣ ਨਹੀਂ ਜਾਂਦੇ ਹਾਂ ਫਿਰ ਅਸੀਂ ਇੱਥੋਂ ਹੀ ਮੰਗਾ ਲੈਂਦੇ ਹਾਂ। ਇਹ ਬੜੀ ਸਹੂਲਤ ਹੋ ਗਈ ਹੈ, ਔਨਲਾਈਨ ਸ਼ਾਪਿੰਗ ਦੀ ਨਾ ਬੜੀ ਸਹੂਲਤ ਹੋ ਗਈ ਹੈ। ਲਓ ਵੀ ਸਟੈਂਡ ਮੈਂ ਲਾ ਲਿਆ ਵੀ ਆਪਣਾ, ਐਸਾ ਡੋਲਦਾ ਪਿਆ ਵੇ, ਭਾਵੇਂ ਉਹਨੇ ਡਿੱਗ ਪਵੇ, ਕਿ ਇਹ ਜ਼ਿਆਦਾ ਈਜ਼ੀ ਰਹਿੰਦਾ ਮੈਨੂੰ ਹੱਥ 'ਚ ਫੜਨ ਵਿੱਚ। ਪਰ ਹੁਣ ਮੈਂ ਹੱਥ 'ਚ ਫੜਨੀ ਆ ਤਾਂ ਫਿਰ ਉਹ ਐਸਾ ਦਿਖਾਣਾ ਤੁਹਾਨੂੰ ਜ਼ਰਾ ਮੁਸ਼ਕਿਲ ਹੋ ਜਾਏਗਾ। ਇਹ ਦੇਖੋ ਵੀ ਅੱਜ ਮੇਰਾ ਮੈਂ ਉੱਪਰ ਗਈ ਨਾ, ਆਪਣਾ ਸੂਟ ਲੱਭਦੇ ਲੱਭਦੇ ਮੈਨੂੰ ਆਪਣਾ ਕੜਾ ਵੀ ਇੱਕ ਪੁਰਾਣਾ ਮਿਲ ਗਿਆ, ਮੈਂ ਬ੍ਰੈਸਲੇਟ, ਅਤੇ ਮੈਂ ਪਾ ਲਿਆ। ਮੇਰਾ ਸ਼ੌਕ ਹੋਇਆ ਸੀ ਇੱਕ ਦਫਾ ਇਹਦਾ ਪਾਉਣ ਦਾ, ਅਤੇ ਮੈਂ ਹਰ ਵੇਲੇ ਹੱਥ 'ਚ ਪਾ ਕੇ ਰੱਖਣੀ ਸਾਂ। ਫਿਰ ਮੈਂ ਲਾ ਕੇ ਐਸਾ ਰੱਖਿਆ ਕਿ ਉਹ ਵਿਚਾਰਾ ਮੈਂ ਉਹਨੂੰ ਭੁੱਲ ਹੀ ਗਈ। ਅਤੇ ਅੱਜ ਮੈਨੂੰ ਨਜ਼ਰ ਆਇਆ, ਮੈਂ ਕਿਹਾ ਚਲੋ ਵੀ ਪੁਰਾਣੀਆਂ ਯਾਦਾਂ, ਜਦੋਂ ਅਸੀਂ ਨਾਯਾਬ ਜ਼ਮਾਨਿਆਂ ਦਾ ਜ਼ਿਕਰ ਕਰਨੇ ਆ, ਅਤੇ ਇਸ ਤਰ੍ਹਾਂ ਇਹ ਬਹੁਤ ਜ਼ਿਆਦਾ ਪੁਰਾਣਾ ਤਾਂ ਨਹੀਂ, ਮੇਰਾ ਖਿਆਲ 8 ਸਾਲ ਪੁਰਾਣਾ ਤਾਂ ਹੋਏਗਾ, 10 ਸਾਲ। ਅਤੇ ਉਹ ਕੀ ਕਹਿੰਦੇ ਨੇ, ਮੈਂ ਆਪਣਾ ਫਿਰ ਕੱਢ ਲਿਆ, ਪਾ ਲਿਆ। ਅਤੇ ਮੈਂ ਹੁਣ ਨਹਾ ਕੇ ਆਈ ਹਾਂ, ਮੈਂ ਨੀਚੇ ਸਾਰਾ ਸਫਾਈ ਕੀਤੀ। ਅੱਜ ਮੈਂ ਬਾਥਰੂਮ ਆਪਣੇ ਅੱਛੀ ਤਰ੍ਹਾਂ ਧੋਤੇ, ਕਿ ਉਹੀ ਮੈਂ ਜਿਵੇਂ ਅੱਗੇ ਤੁਹਾਨੂੰ ਦੱਸਿਆ ਕਿ ਅਸੀਂ ਧੁੱਪ ਨਿਕਲੇ ਅਤੇ ਕੋਈ ਪਿਕਨਿਕ ਨਹੀਂ ਕਰਦੇ, ਕੁਛ ਨਹੀਂ ਕਰਦੇ। ਅਸੀਂ ਕਹਿੰਦੇ ਛੇਤੀ ਛੇਤੀ ਕੱਪੜੇ ਧੋ ਲਓ ਬਈ, ਇਹ ਸੁੱਕ ਜਾਣਗੇ। ਅਤੇ ਸਾਨੂੰ ਲਾਲਚ ਹੁੰਦਾ ਕੱਪੜਿਆਂ ਦਾ। ਅਤੇ ਉਹ ਮੈਂ ਫਿਰ ਮੈਟ ਵਗੈਰਾ ਧੋਤੇ, ਬਾਥਰੂਮ ਚੰਗੀ ਤਰ੍ਹਾਂ ਕੁੱਚੀਆਂ ਲਾਈਆਂ, ਬਾਥਰੂਮ 'ਚ ਪੋਚੀਆਂ ਵੋਚੀਆਂ ਲਾ ਕੇ ਸਾਰਾ ਸਫਾਈ ਕਰਕੇ, ਅਤੇ ਕੀ ਕਹਿੰਦੇ ਨੇ, ਖਾਣਾ ਅਸੀਂ ਅੱਜ ਰਾਫੇ ਹਾਊਸ ਖਾਣਾ ਵੇ, ਉੱਥੇ ਜਾਣਾ ਵੇ। ਉੱਥੇ ਉਹਨਾਂ ਨੇ ਇਨਵਾਈਟ ਕੀਤਾ ਵੇ, ਅਤੇ ਇਸ ਤੋਂ ਖਾਣੇ ਦਾ ਕੰਮ ਹੈ ਨਹੀਂ ਹੈ। ਅਤੇ ਬਸ ਹੁਣ ਮੈਂ ਤੁਹਾਡੇ ਨਾਲ ਗੱਲ ਕਰਕੇ ਆਪਣੀ ਵੀਡੀਓ ਅਪਲੋਡ ਕਰਾਂਗੀ, ਫਿਰ ਅਸੀਂ ਖਾਣਾ ਉੱਥੇ ਜਾ ਕੇ ਖਾਵਾਂਗੇ। ਅਤੇ ਹਾਲੇ ਕਾਫੀ ਚੀਜ਼ਾਂ ਵੀ ਸਮੇਟਣੀਆਂ ਨੇ। ਅਤੇ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਸਾਂ ਇਸ ਕੋਲਡ ਕਰੀਮ ਦੀ, ਕਿ ਇਹ ਕੋਲਡ ਕਰੀਮ ਬੜੀ ਮੇਰੇ ਵੀ ਦਿਲ ਤੋਂ ਨਜ਼ਦੀਕ ਹੈ, ਬਹੁਤ ਮੈਨੂੰ ਪਸੰਦ ਹੈ। ਕਿ ਮੈਂ ਪਤਾ ਨਹੀਂ, ਮੈਨੂੰ ਲੱਗਦਾ ਬਚਪਨ ਤੋਂ ਅਸੀਂ ਜਿਹੜਾ ਇਸਤੇਮਾਲ ਕਰਨੇ ਸਨ। ਮੈਂ ਤੁਹਾਨੂੰ ਉਹ ਵੀ ਦਿਖਾ ਦਿੰਦੀ ਹਾਂ ਕਿ ਇਹ ਜਿਹੜੀ ਕਰੀਮ ਹੁੰਦੀ ਸੀ ਹਰ ਘਰ ਵਿੱਚ ਹੁੰਦੀ ਸੀ, ਤਿੱਬਤ ਸਨੋ। ਕਿਹਨੂੰ ਯਾਦ ਹੈ ਤਿੱਬਤ ਸਨੋ? ਮੈਨੂੰ ਜ਼ਰੂਰ ਦੱਸਿਓ, ਅਗਰ ਕਿਸੇ ਨੇ ਬਚਪਨ 'ਚ ਇਸਤੇਮਾਲ ਕੀਤੀ ਹੈ ਨਾ, ਅਤੇ ਕੋਮੈਂਟ ਵਿੱਚ ਜ਼ਰੂਰ ਮੈਨੂੰ ਦੱਸਿਓ। ਹਰ ਘਰ ਵਿੱਚ ਇੱਕ ਹੁੰਦੀ ਸੀ ਤਿੱਬਤ ਸਨੋ, ਇੱਕ ਹੁੰਦਾ ਸੀ ਪੌਂਡਸ ਦਾ ਐਡਾ ਵੱਡਾ ਸਾਰਾ ਪਾਊਡਰ ਦਾ ਡੱਬਾ, ਅਤੇ ਇੱਕ ਹੁੰਦੀ ਸੀ ਸੁਰਮੇਦਾਨੀ। ਸੁਰਮੇਦਾਨੀ ਵਰਗਾਏ ਮੇਰਾ ਮਾਹੀ, ਤੇ ਅੱਗੋਂ ਮੈਨੂੰ ਹੋਰ ਨਹੀਂ ਆਉਂਦਾ। ਤਾਂ ਬਈ ਇੰਨਾ ਹੀ ਮੈਨੂੰ ਆਉਂਦਾ ਵੇ ਕਿ ਸੁਰਮੇਦਾਨੀ ਹੁੰਦੀ ਸੀ, ਪਰ ਇਹ ਵਾਲੀ ਸੁਰਮੇਦਾਨੀ ਵੀ ਹੁੰਦੀ ਸੀ, ਇਹ ਲੱਕੜ ਦੀ ਹੈ। ਪਰ ਉਸ ਜ਼ਮਾਨੇ ਵਿੱਚ ਹੁੰਦਾ ਸੀ ਕਿ ਇੱਕ ਦੂਸਰੀ ਧਾਤ ਟਾਈਪ ਦੀ ਬਣੀ ਹੁੰਦੀ ਸੀ, ਪਤਾ ਨਹੀਂ ਕਿਸ ਚੀਜ਼ ਦੀ, ਪਰ ਧਾਤ ਵਾਲੀ ਸੁਰਮੇਦਾਨੀ ਹੁੰਦੀ ਸੀ, ਔਰ ਉਹਦੇ ਵਿੱਚ ਸੁਰਮਾ ਹੁੰਦਾ ਸੀ। ਅਤੇ ਲੋ ਬਈ ਇੱਕ ਕਰੀਮ, ਇੱਕ ਵੈਸਲੀਨ ਹੁੰਦੀ ਸੀ। ਵੈਸਲੀਨ ਮੇਰੇ ਕੋਲ ਨਹੀਂ ਹੈ, ਮੈਂ ਤੁਹਾਨੂੰ ਦਿਖਾ ਦਿੰਦੀ। ਇੱਕ ਇਸ ਤਰ੍ਹਾਂ ਦੀ ਕੰਘੀ ਹੁੰਦੀ ਸੀ, ਪਰ ਇਹ ਤਾਂ ਹੈਂਡਲ ਵਾਲੀ ਆ ਗਈ ਹੈ ਨਾ, ਉਹ ਸਿੱਧੀ ਕੰਘੀ ਉਸ ਜ਼ਮਾਨੇ 'ਚ ਹੁੰਦੀ ਸੀ। ਅਤੇ ਇਹ ਚੀਜ਼ਾਂ ਪਈਆਂ ਹੁੰਦੀਆਂ ਸਨ ਕਿਸੇ ਵੀ ਇੱਕ ਜਗ੍ਹਾ, ਕਿਸੇ ਕੋਨੇ ਖੁਦੜੇ 'ਚ। ਹਰ ਬੰਦਾ ਘਰ ਦਾ ਆਉਂਦਾ ਸੀ, ਉਸੀ ਕੰਘੀ ਕਰਦਾ ਸੀ, ਅਤੇ ਉਸੀ ਕਹਿੰਦੇ ਨੇ ਸੁਰਮਾ ਪਾ ਲੈਂਦੇ ਸਨ, ਅਤੇ ਮੂੰਹ 'ਤੇ ਲਾ ਲੈਂਦੀਆਂ ਸਨ ਔਰਤਾਂ, ਮੂੰਹ ਧੋ ਕੇ ਬਸ ਇਹ ਤਿੱਬਤ ਇਹ ਜਿਹੜੀ ਤਿੱਬਤ ਸਨੋ ਲੱਗ ਜਾਂਦੀ ਹੁੰਦੀ ਸੀ। ਉਹ ਵੀ ਬਸ ਇਸ ਤਰ੍ਹਾਂ ਹਰ ਵਕਤ ਨਹੀਂ, ਔਰਤਾਂ ਦੀ ਜ਼ਿਆਦਾਤਰ ਇਹੀ ਹੁੰਦੀ ਸੀ ਕਿ ਜਿਹੜਾ ਉਹਨਾਂ ਨੇ ਮੂੰਹ 'ਤੇ ਲਾਉਣਾ ਹੈ, ਬਣਾਓ ਸਿੰਗਾਰ ਦੇ ਨਾਂ 'ਤੇ, ਉਹ ਬਸ ਇਹ ਜਾਂ ਤਾਂ ਕੋਈ ਘਰੇਲੂ ਚੀਜ਼ ਲਾ ਲਈ, ਕੋਈ ਹਲਦੀ ਔਰ ਬੇਸਨ ਮਿਕਸ ਕਰਕੇ ਔਰਤਾਂ ਲਾ ਲੈਂਦੀਆਂ ਹੁੰਦੀਆਂ ਸਨ, ਕਿ ਉਹ ਵੀ ਬੱਚਿਆਂ ਦੀ ਜਦੋਂ ਸ਼ਾਦੀ ਹੁੰਦੀ ਸੀ ਅਤੇ ਵੱਟਣਾ ਬਣਦਾ ਹੁੰਦਾ ਸੀ। ਜਿਵੇਂ ਅੱਜ ਕੱਲ੍ਹ ਮਾਸਕ ਕਹਿੰਦੇ ਨਾ, ਮਾਸਕ ਬਣਦਾ ਮੁਖਤਲਿਫ ਚੀਜ਼ਾਂ ਦੇ ਨਾਲ, ਪਰ ਉਹ ਮਾਸਕ ਨਹੀਂ ਹੁੰਦਾ ਸੀ, ਉਹ ਆਟੇ ਨੂੰ ਗੁੰਨਦੇ ਸਨ, ਵਿੱਚ ਹਲਦੀ ਪਾਣੀ ਅਤੇ ਜ਼ਫਰਾਨ ਪਾਉਣਾ, ਹੋਰ ਚੀਜ਼ਾਂ ਪਾ ਕੇ ਉਹ ਇਸ ਤਰ੍ਹਾਂ ਕਰਕੇ ਆਟੇ ਦੇ ਵਿੱਚ ਪਾ ਕੇ ਉਹਨੂੰ ਗੁੰਨ ਲਿਆ ਜਾਂਦਾ ਸੀ। ਥੋੜ੍ਹਾ ਸਖਤ ਗੁੰਨਿਆ ਜਾਂਦਾ ਸੀ ਵੱਟਣਾ। ਜੋ ਸਾਡੇ ਮੈਂ ਆਪਣੇ ਜੋ ਹਫ਼ਤਿਆਂ 'ਚ ਚੀਜ਼ਾਂ ਨੇ ਉਹ ਤੁਹਾਨੂੰ ਦੱਸ ਰਹੀ ਹਾਂ, ਉਹ ਫਿਰ ਨਾ ਇਸ ਤਰ੍ਹਾਂ ਕਰਕੇ ਵੱਟਣਾ, ਇਸ ਤਰ੍ਹਾਂ ਕਰਕੇ ਉਹ ਕੁੜੀ ਨੂੰ ਸਹੇਲੀਆਂ ਨੇ ਬਹਿ ਜਾਣਾ, ਚਲੋ ਵੀ ਉਹ ਵੱਟਣਾ ਮਲੀ ਜਾਣਾ, ਇਸ ਤਰ੍ਹਾਂ ਕਰਕੇ ਮਲੀ ਜਾਣਾ। ਉਹਦੇ ਨਾਲ ਫਿਰ ਹੁੰਦਾ ਸੀ ਵਾਲ ਸ਼ਾਲ ਜਿਹੜੇ ਐਕਸਟਰਾ ਹੁੰਦੇ ਸਨ, ਉਹ ਆਟੇ ਵਿੱਚ ਫਸ ਕੇ ਨਾ ਉਤਰ ਜਾਂਦੇ ਹੁੰਦੇ ਸਨ, ਅਤੇ ਉਹ ਮੂੰਹ 'ਤੇ ਵੀ ਫੇਰਨਾ, ਮੱਥੇ 'ਤੇ ਫੇਰਨਾ। ਬੱਚੀ ਦੀ ਸ਼ਾਦੀ ਹੋਣੀ ਸੀ, ਮੁਸੀਬਤ ਆ ਜਾਂਦੀ ਸੀ ਵਿਚਾਰੀ, ਕਿ ਤੂੰ ਬਸ ਵੱਟਣਾ ਮਲਣਾ ਹੈ, ਕੁੜੀਆਂ ਨੇ ਕੋਲ ਬੈਠਣਾ, ਹਰ ਇੱਕ ਦਾ ਕੰਮ ਹੁੰਦਾ ਸੀ ਤੁਸੀਂ ਉਹਨੂੰ ਵੱਟਣਾ ਮਲਣਾ। ਔਰ ਆਪ ਹੀ ਹਲਦੀ ਦਾ ਇਸਤੇਮਾਲ ਬਹੁਤ ਹੁੰਦਾ ਸੀ ਚਿਹਰੇ 'ਤੇ, ਕਿ ਕਿਸੇ ਚੀਜ਼ ਕਰਕੇ ਕਿ ਹਲਦੀ ਲਾਓ ਚਿਹਰੇ 'ਤੇ, ਅਤੇ ਬੜਾ। ਅਤੇ ਔਰ ਕੁੜੀ ਨੂੰ ਉਨੇ ਦਿਨ ਕਿਹਾ ਜਾਂਦਾ ਸੀ ਵੀ ਤੂੰ ਸਾਦਾ ਰਹਿਣਾ, ਜਿੰਨੀ ਤੂੰ ਸਾਦੀ ਰਹੇਂਗੀ ਨਾ ਉਨਾ ਤੇਰੇ 'ਤੇ ਰੂਪ ਆਉਣਾ ਵੇ। ਬਿਲਕੁਲ ਮੇਕਅਪ ਨਹੀਂ ਕਰਨਾ, ਕੁਛ ਨਹੀਂ ਕਰਨਾ। ਔਰ ਮੇਕਅਪ ਤਾਂ ਹੁੰਦਾ ਵੀ ਨਹੀਂ ਸੀ ਹਰ ਜ਼ਮਾਨੇ 'ਚ, ਲੇਕਿਨ ਮੂੰਹ ਸ਼ੂ ਧੋਣਾ ਨਹੀਂ ਹੈ, ਕੰਘੀ ਕੁੰਘੀ ਨਹੀਂ ਕਰਨੀ, ਬਸ ਤੂੰ ਐਸਾ ਲੱਗ ਤੂੰ ਕੋਈ ਪਾਗਲ ਨਹੀਂ ਹੈ, ਕੋਈ ਫਕੀਰ ਹੈ, ਤੂੰ ਕਿਸੇ ਸਹਿਰਾ ਵਿੱਚ ਵੀ ਫਿਰਨੀ ਹੈ, ਤੂੰ ਬਸ ਜੋ ਵੀ ਹੈ ਕਿ ਤੂੰ ਜੋਗੀ ਜੋਗਣ ਨਜ਼ਰ ਆ, ਅਤੇ ਉਹ ਤੂੰ ਲੈ ਕੇ ਰਹੇ ਕਿ ਤੂੰ ਮੇਕਅਪ ਨਹੀਂ ਕਰਨਾ, ਕੁਛ ਨਹੀਂ ਕਰਨਾ, ਤੂੰ ਮੂੰਹ ਨਹੀਂ ਧੋਣਾ। ਅਤੇ ਬੜਾ ਹੁੰਦੀਆਂ ਸਨ ਕਿ ਬਈ 7-8 ਦਿਨ ਕੁੜੀ ਸ਼ਾਦੀ ਤੋਂ ਪਹਿਲਾਂ ਬਿਲਕੁਲ ਉਹਨੂੰ ਮੂੰਹ ਵੀ ਨਹੀਂ ਤੋੜ ਦਿੱਤਾ ਜਾਂਦਾ ਸੀ, ਕਿ ਫਿਰ ਰੂਪ ਨਹੀਂ ਆਉਣਾ, ਜਿੰਨੀ ਤੂੰ ਸਾਦੀ ਰਹੇਂਗੀ ਰੂਪ। ਔਰ ਵਾਕਈ ਕੁੜੀਆਂ 'ਤੇ ਫਿਰ ਰੂਪ ਆਉਂਦਾ ਸੀ, ਕੋਈ ਇੰਨਾ ਸੋਹਣੇ ਰੂਪ ਆਉਂਦੇ ਸਨ ਉਹਨਾਂ ਕੁੜੀਆਂ ਦੇ ਉੱਪਰ ਕਿ ਗੱਲ ਹੀ ਛੱਡ ਦਿਓ।
ਤੇ ਜਹਾਂਰਾ ਕਿ ਵੀ ਦੇਖ ਲਓ ਤੁਸੀਂ ਕਿਹਾ ਆਪਣੇ ਸੂਟ ਦਾ ਜ਼ਰੂਰ ਦੱਸ ਦਿਆ ਕਰੋ। ਤੇ ਮੈਨੂੰ ਯਾਦ ਆ ਗਿਆ ਜਹਾਂਰਾ ਤਾਂ ਬੈਠੀਆਂ, ਗਲਾ ਮੇਰਾ ਪਿੱਛੇ ਚਲਾ ਗਿਆ ਔਰ ਇੱਥੋਂ ਮੇਰੀ ਸਾਰੀ ਕਮੀਜ਼ ਹਲੇ ਗਿੱਲੀ, ਉਹ ਵਾਲ ਗਿੱਲੇ ਨੇ ਨਾ, ਉਹ ਸਾਰੀ ਗਿੱਲੀ ਹੋਈ ਹੈ। ਤੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਹ ਮੇਰਾ ਬੜਾ ਪੁਰਾਣਾ ਸੂਟ ਹੈ, ਪਰ ਮੇਰੇ ਦਿਲ ਦੇ ਬੜੇ ਕਰੀਬ ਹੈ। ਮੈਨੂੰ ਬੜਾ ਚੰਗਾ ਲੱਗਦਾ ਹੋਇਆ ਸੂਟ। ਇਹ ਮੇਰੀ ਸਿਸਟਰ ਨੇ ਮੈਨੂੰ ਦਿੱਤਾ ਸੀ। ਇਹ ਵੀ ਮੇਰਾ ਖਿਆਲ ਕੋਈ 8 ਸਾਲ ਪੁਰਾਣਾ ਸੂਟ ਹੈ ਅਤੇ ਕੋਈ ਅੱਜ ਦਾ ਨਹੀਂ ਹੈ, ਲੇਕਿਨ ਮੇਰੀ ਸਿਸਟਰ ਨੇ ਮੈਨੂੰ ਗਿਫਟ ਕੀਤਾ ਸੀ ਅਤੇ ਮੈਨੂੰ ਬੜਾ ਇਹਦਾ ਕਲਰ ਮੈਨੂੰ ਬੜਾ ਪਸੰਦ ਆਇਆ ਸੀ ਅਤੇ ਮੈਂ ਬੜੇ ਸ਼ੌਕ ਨਾਲ ਫਿਰ ਸਵਾਇਆ ਅਤੇ ਉਨੇ ਹੀ ਸ਼ੌਕ ਨਾਲ ਮੈਂ ਪਾਉਂਦੀ ਹਾਂ। ਹਰ ਸਾਲ ਗਰਮੀਆਂ 'ਚ ਇਹਨੂੰ ਮੈਂ ਕੱਢਣੀ ਆ, ਕੋਈ 8-10 ਦਫਾ ਪੈ ਜਾਂਦਾ ਵੇ। ਉਹ ਜਿਹੜੇ 10-12 ਸੂਟ ਨੇ ਉਹ ਵਾਰੀ ਪਾ ਪੂ ਕੇ ਕਰਕੇ ਧੋ ਕੇ ਇਸਤਰੀ ਕਰਕੇ ਮੈਂ ਫਿਰ ਸਾਂਭ ਦੇਣੀ ਆ ਅਗਲੇ ਸਾਲ ਲਈ ਕਿ ਫਿਰ ਕੰਮ ਆਏਗਾ। ਪਾਕਿਸਤਾਨ 'ਚ ਅਸੀਂ ਹੁੰਦੇ ਹਾਂ ਅਤੇ ਉਦੋਂ ਤਾਂ ਫਿਰ ਜ਼ਿਆਦਾ ਕੱਪੜੇ ਇਸਤੇਮਾਲ ਹੁੰਦੇ ਨੇ, ਲਾਉਣ ਦੇ ਕੱਪੜੇ ਜਲਦੀ ਫਟ ਜਾਂਦੇ ਨੇ। ਉੱਥੇ ਤਾਂ ਫਿਰ ਬਸ ਵਹੀ ਇਸ ਤਰ੍ਹਾਂ ਪਸੀਨੇ ਆਉਂਦੇ ਨੇ ਅਤੇ ਉਹ ਕੱਪੜਾ ਨਰਮ ਹੁੰਦਾ, ਗਲ ਜਾਂਦਾ। ਲੇਕਿਨ ਇੱਥੇ ਕਿਉਂਕਿ ਬਹੁਤ ਜ਼ਿਆਦਾ ਗਰਮੀ ਨਹੀਂ ਹੈ ਅਤੇ ਇਸ ਖਾਸ ਅਰਸਾ ਚੱਲ ਜਾਂਦੇ ਨੇ ਕੱਪੜੇ ਕਿ ਵੀ ਤੁਸੀਂ ਬਣਾ ਲਵੋ। ਅਤੇ ਇਹ ਲਓ ਵੀ ਦੇਖ ਲਓ, ਹੁਣ ਮੈਂ ਪੀਣ ਲੱਗੀ ਜੇ ਲੱਸੀ। ਓਏ ਹੋਏ ਹੋਏ ਹੋਏ, ਸਦਕੇ ਥੀਵਾਂ ਕਿ ਬੜੀ ਚੰਗੀ ਬਣੀ ਹੈ ਬਈ ਜਿਹੜੀ ਲੱਸੀ ਬਣੀ ਹੈ। ਅਤੇ ਗੱਲ ਹੋ ਰਹੀ ਸੀ ਕਿ ਤਿੱਬਤ ਸਨੋ ਦੇ ਹਵਾਲੇ ਨਾਲ। ਤਿੱਬਤ ਸਨੋ ਹਰ ਘਰ 'ਚ ਹੁੰਦੀ ਸੀ। ਅਸੀਂ ਵੀ ਜਦੋਂ ਹੋਣਾ ਅਤੇ ਅੰਮੀ ਨੇ ਦੇਖਣਾ ਆਪਣੀ ਮਾਂ ਨੂੰ ਕਿ ਥੋੜ੍ਹੀ ਜਿਹੀ ਕੰਮ ਸ਼ਮ ਕਰਕੇ ਔਰਤਾਂ ਵਿਚਾਰੀਆਂ ਜਦੋਂ ਫਾਰਗ ਹੁੰਦੀਆਂ ਸਨ, ਜੇ ਟਾਈਮ ਲੱਗਿਆ ਥੋੜ੍ਹਾ ਜਿਹਾ ਕੰਘੀ ਕਰ ਲਈ ਵਿਚਾਰੀਆਂ ਨੇ, ਅਤੇ ਉਹ ਫਿਰ ਬਸ ਥੋੜ੍ਹੀ ਜਿਹੀ ਮੂੰਹ ਧੋ ਕੇ ਅਤੇ ਵਾਲ ਵਾਹਣੇ, ਤੇਲ ਲਾ ਕੇ ਅਤੇ ਚਲੋ ਜੀ ਹਲਕੀ ਜਿਹੀ ਕਰੀਮ ਲਾ ਲੈਣੀ। ਉਹ ਵੀ ਜੇ ਵਕਤ ਮਿਲ ਗਿਆ। ਲੇਕਿਨ ਫਿਰ ਵੀ ਇਹ ਕਰੀਮ ਐਸੀ ਹੁੰਦੀ ਸੀ ਕਿ ਔਰਤਾਂ ਸ਼ੌਕ ਨਾਲ ਲਾਉਂਦੀਆਂ ਸਨ। ਤਿੱਬਤ ਕਰੀਮ ਬੜੀ ਮਸ਼ਹੂਰ ਕਰੀਮ ਹੈ, ਤਿੱਬਤ ਸਨੋ ਦੇ ਨਾਂ 'ਤੇ। ਅਸੀਂ ਵੀ ਬਹੁਤ ਲਾਈ ਹੈ ਬਚਪਨ 'ਚ, ਬਹੁਤ ਜ਼ਿਆਦਾ। ਉਦੋਂ ਇਹ ਮੈਂ ਕੋਲਡ ਕਰੀਮ ਯੂਜ਼ ਨਹੀਂ ਕਰਨੀ ਸਨ, ਮੈਨੂੰ ਪਤਾ ਸੀ ਉਹਨਾਂ ਜ਼ਮਾਨਿਆਂ 'ਚ ਪਹਿਲੇ ਇਹ ਇਸਤੇਮਾਲ ਹੁੰਦੀ ਸੀ ਕਿ ਇਹ ਵਾਲੀ ਕਰੀਮ ਜਿਹੜੀ ਉਹਨਾਂ ਦੀ ਕੋਲਡ ਕਰੀਮ ਹੈ ਇਹ ਕਦੋਂ ਆਈ ਹੈ, ਮੈਨੂੰ ਹਾਲੇ ਵੀ ਨਹੀਂ ਪਤਾ ਕਿ ਕਦੋਂ ਆਈ। ਲੇਕਿਨ ਮੈਂ ਸ਼ਾਦੀ ਤੋਂ ਬਾਅਦ ਇਹਦਾ ਇਸਤੇਮਾਲ ਸ਼ੁਰੂ ਕੀਤਾ। मेरे मूँह तो एक दफ़ा इन्नी खुश्की हो गई कि मेरी ड्राई स्किन है वो इस तरह हो गया। सर्दी में पपड़ियाँ बन गई तो ऐसा हो गया, अल्लाह मियाँ ऐ की हो गया मैनू। तो फिर मैं इस तरह बाजार गई ना, तो मैं तिब्बत वाल देखी तो मैं लैके आ गई ट्राई बेस से। तो बस फिर मैं लाई, मैंने बड़ा अच्छा लग्या, मेरी स्किन में मतलब सूट कर गई। तो बस वो दिन तो अज का दिन 80 आ 80 साडी कोल्ड क्रीम है। तो मैं जो जावा ना तो मेरी सब नू पता हो, मेरी फैमिली में सब नू पता हो कि कोल्ड क्रीम जी है ना मेरी फेवरेट है और मैं की कहते हैं जरूर लानी है। होर बहुत तरह के लोशन घर च दस्तियाब ने। इत्थे तो इन्नी भरमार है लोशन और चीज़ों की कि तुसीं फिर गल ही छड्ड दो। पर है कि मैनू इन्नी पसंद है ना कि मैनू बस इस तो बगैर मेरा गुजारा नहीं, इस तो बगैर बिल्कुल गुजारा नहीं मेरा कि मैं जरूर हुण भी मैं जो गई पाकिस्तान, जो असी लाहौर उतरे, मैं अपनी पुप्पो की बेटी वाल गई क्योंकि बिल्कुल खत्म हुई सी। तो मैं क्या चलो भी हुण जाके उत्थे पाकिस्तानी खरीदांगे, 2-3 दिन गुजारा कर लेने थोड़ा थोड़ा करके। तो मैं जिवें ही अपनी कज़न के घर पहुंची तो मैं उन्होंने कहा कि इत्थे कोई दुकान हैगी है, कहंदी आहो हैगी है, की करना है। मैं क्या कोल्ड क्रीम मंगानी है अपनी, तो मैनू मंगा के दे। फिर मेरे भाई जाके ना तो लैके आया एक शीशी, फिर एक होर लई, फिर मैं कराची आके 3 शीशियाँ होर लईयां। फिर मैं बूरे वाला तो खरीदियाँ, फिर मैं नाल खरीददी गई, नाल लांदी गई। बूरे वाला तो जी मैं आखिरी खरीदी ना वो फिर मेरिया चलियाँ। तो हुणे मैं आर्डर किया होया सी, आ गई ने। तो चलो शुक्र है बई, हुण की कहते हैं रिलैक्सिंग मारमेंट हो जाएंगे, असी ला लिया करांगे। तो मैनू ਇਹਦੀ आदत हो गई है, पता नहीं की वजह भी मैनू समझ नहीं आती। बहुत लोग कहते हैं कि तुसीं अच्छिया अच्छिया क्रीमां इत्थे लै सकदे हो, तुसीं इन्नी अच्छी इत्थे प्रोडक्ट मिलदियां ने, तो तुसीं हले यह चीज़ इस्तेमाल पे करदे हो। तो मैं कहनी हाँ कि जिहड़ी चीज़ अच्छी अगर मैनू सूट कर रही है, अच्छी है, तो मतलब थोड़ी है कि इत्थे मैं इत्थे दी लवां। इत्थे भी लै लैन्ने आ लोशन, कभी कोई घर च पिया होंदा कि बच्चियां का होंदा, मैं यूज़ कर लैनी ऐसी गल नहीं। लेकिन जो डेली पे बेसिस से मैं इस्तेमाल करनी है ना, वो तिब्बत कोल्ड क्रीम है। और मेरी पूरी फैमिली मशहूर है भी तिब्बत कोल्ड क्रीम जी हुसन का राज जड़ा ना तिब्बत कोल्ड क्रीम है। मजाक कर रही हाँ, लेकिन बस आदत हो गई है मैनू इहदी। कुछ चीज़ां ऐसी होंदियां ने कि तेरे बचपन दियां तेरे बिल्कुल तेरी गुट्टी में जिवें चीज़ां बैठ जांदियां ने इस तरह। तो वो बचपन दी यादां जिवें साडे दिलों में महफूज ने, वो बचपन का जमाना जिवें महफूज है कि जो बुल पाट जाते होंदे सन, ओए होए इन्नी सर्दी पैनी, बुल इस तरह हो जाने बिल्कुल जिदां दे पाटे होणगे। उन्होंने अज भी पता होएगा कि भी कितनी मुसीबत होंदी है बुल्लां नूं। ते वो फिर सर्दी होनी, बुल पाट जाने। और इत्थे
ਇੱਕ ਇਹ ਜਿਹੜੀ ਜਗ੍ਹਾ ਨਾ ਚੀਕਸ ਇਹਦੇ ਉੱਤੇ ਐਸਾ ਕਾਲੇ 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 ਐਸਾ ਹੋ ਜਾਂਦਾ ਖੁਸ਼ਕੀ ਦੇ ਨਾਲ। ਉਹ ਇੰਨੀ ਭੈੜੀ ਸ਼ਕਲ ਹੋ ਜਾਂਦੀ ਸੀ ਕਿ ਉਹ ਸਰਦੀ ਜਦੋਂ ਪੈਂਦੀ ਸੀ ਉਹਨਾਂ ਦਿਨਾਂ ਵਿੱਚ ਬੜੀ ਲੋਕਾਂ ਨੂੰ, ਫਿਰ ਲੋਕ ਵੈਸਲੀਨ ਦਾ ਇਸਤੇਮਾਲ ਕਰਦੇ ਸੀ। ਇੰਨੀ ਜਿਹੀ ਪੀਲੀ ਜਿਹੇ ਰੰਗ ਦੀ ਹੁੰਦੀ ਸੀ ਵੈਸਲੀਨ, ਉਹਦਾ ਫਿਰ ਇਸਤੇਮਾਲ ਕਰਦੇ ਸਨ ਕਿ ਚਲੋ ਬਈ ਉਹ ਲੈ ਕੇ ਨਾ ਇਸ ਗੱਲਾਂ ਦੇ ਬੱਚਿਆਂ ਦੇ ਗੱਲਾਂ ਦੇ ਉੱਪਰ ਲਾ ਦੇਣੀ, ਬੁੱਲਾਂ 'ਤੇ ਲਾਣੀ, ਅਤੇ ਉਹ ਫਿਰ ਇਸ ਤਰ੍ਹਾਂ ਇਸਤੇਮਾਲ ਹੁੰਦਾ ਸੀ ਕਿ ਥੋੜ੍ਹਾ ਬਹੁਤ ਉਹ ਫਿਰ ਖੁਸ਼ਕੀ ਨੂੰ ਖ਼ਤਮ ਕਰਦੀ ਸੀ ਵੈਸਲੀਨ। ਮੇਰੀ ਦੋਸਤ ਜਿਹੜੀ ਹੁੰਦੀ ਸੀ ਸ਼ਾਹੀਨ, ਉਹ ਸਕੂਲ ਵੀ ਲੈ ਕੇ ਆਉਂਦੀ ਸੀ। ਉਹਨੇ ਦੇਖੋ ਉਹਦਾ ਦਿਮਾਗ ਕਿੰਨਾ ਸੀ, ਮੈਂ ਤਾਂ ਹੈਰਾਨ ਹੁੰਦੀ ਹਾਂ ਕਿ ਮੇਰੇ ਦਿਮਾਗ 'ਚ ਉਹ ਗੱਲ ਨਹੀਂ ਆਈ ਸੀ। ਉਹ ਕੀ ਕਰਦੀ ਸੀ, ਇੱਕ ਪੇਪਰ ਲੈ ਕੇ ਨਾ ਛੋਟਾ ਜਿਹਾ ਕਾਪੀ ਦਾ ਸਫਾ ਇੰਨਾ ਫਾੜ ਕੇ ਉਹਦੇ ਵਿੱਚ ਵੈਸਲੀਨ ਰੱਖ ਕੇ ਨਾ ਇਸ ਤਰ੍ਹਾਂ ਨੂੰ ਦੋਰਾ ਕਰ ਲੈਂਦੀ ਸੀ, ਉਹਨੂੰ ਰੱਖ ਲੈਂਦੀ ਸੀ ਡੱਬੀ 'ਚ। ਉਹ ਵੀ ਉਹਦੀ ਆਦਤ ਸੀ ਸ਼ਾਹੀਨ ਦੀ ਕਿ ਉਹ ਜਦੋਂ ਪੀਰੀਅਡ ਖਤਮ ਹੁੰਦਾ ਸੀ ਟਨ 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 ਟੀਚਰ ਗਈ ਬਾਹਰ, ਉਹਨੇ ਫਟਾਫਟ ਕੱਢਣਾ ਔਰ ਐਸਾ ਕਰਕੇ ਨਾ ਆਪਣੇ ਬੁੱਲਾਂ 'ਤੇ ਲਾ ਲੈਣਾ। ਓਏ ਹੋਏ ਸਾਰੀਆਂ ਕੁੜੀਆਂ ਇੱਲਾ ਬਲਾਵਾਂ ਦੀ ਤਰ੍ਹਾਂ ਉਹਦੇ ਪਿੱਛੇ ਪੈ ਜਾਂਦੀਆਂ ਸਨ, ਹਮੇ ਵੀ ਦੋ ਹਮੇ ਵੀ ਦੋ ਹਮੇ ਵੀ ਦੋ। ਅਤੇ ਉਹ ਫਿਰ ਅਸੀਂ ਐਸਾ ਉਂਗਲਾਂ ਲਾ ਕੇ ਅਸੀਂ ਵੀ ਲਾ ਲੈਂਦੇ ਹੁੰਦੇ ਸਾਂ ਕਿ ਚਲੋ ਸਕੂਲ 'ਚ ਵੀ ਦਸਤਿਆਬ ਹੋ ਗਈ ਹੈ। ਉਹ ਸ਼ਾਹੀਨ ਦੀ ਬਦੌਲਤ ਕਈ ਕੁੜੀਆਂ ਨੂੰ ਫਿਰ ਲਾ ਲੈਂਦੀਆਂ ਹੁੰਦੀਆਂ। ਉਹ ਕਹਿੰਦੇ ਸੀ ਤੁਸੀਂ ਮੇਰੀ ਸਾਰੀ ਮੁਕਾ ਦੇਣੀ ਹੈ, ਪਰ ਇਹ ਵੀ ਫਿਰ ਵੀ ਦੇ ਦਿੰਦੀ ਹੁੰਦੀਆਂ ਸਨ। ਸਹੇਲੀਆਂ ਇੰਨੀਆਂ ਅੱਛੀਆਂ ਹੁੰਦੀਆਂ ਸਨ, ਉਹ ਡੇਲੀ ਦੀ ਲੈ ਕੇ ਆਉਂਦੀ ਸੀ ਅਤੇ ਅਸੀਂ ਸਾਰੇ ਜਿਹੜੇ ਨਾ ਉਹਨੂੰ ਪੈ ਜਾਂਦੇ ਹੁੰਦੇ ਸਾਂ। ਇਸ ਤਰ੍ਹਾਂ ਉਹ ਜ਼ਮਾਨਾ ਕਿੰਨਾ ਚੰਗਾ ਸੀ ਜਦੋਂ ਸਾਨੂੰ ਸਿਰਫ ਇੱਕ ਵੈਸਲੀਨ ਦਸਤਿਆਬ ਸੀ ਜਿਹੜੇ, ਜਾਂ ਇਹ ਤਿੱਬਤ ਕਰੀਮ, ਲੇਕਿਨ ਇਹ ਬਹੁਤ ਘੱਟ ਲਾਉਂਦੇ ਹੁੰਦੇ ਸਾਂ ਅਸੀਂ। ਉਸ ਜ਼ਮਾਨੇ ਵਿੱਚ ਇੰਨਾ ਨਹੀਂ ਸੀ, ਸਾਡੀ ਅੰਮੀਆਂ ਵਗੈਰਾ ਲਾਉਂਦੀਆਂ ਹੁੰਦੀ ਸਾਂ, ਅਸੀਂ ਵੀ ਕਦੇ ਕਦੇ ਸ਼ੌਕੀਆ ਲਾ ਲੈਂਦੇ ਹੁੰਦੇ ਸਾਂ, ਪਰ ਉਹ ਜ਼ਿਆਦਾ ਸ਼ੌਕ ਹੁੰਦਾ ਸੀ ਪਾਊਡਰ ਲਾਉਣ ਦਾ। ਉਸ ਜ਼ਮਾਨੇ ਵਿੱਚ ਪਾਊਡਰ ਦਾ ਇੰਨਾ ਕੁ ਵੱਡਾ ਇੱਕ ਡੱਬਾ ਆਉਂਦਾ ਸੀ ਪੌਂਡਸ ਦਾ, ਗੋਲ ਜਿਹਾ ਹੁੰਦਾ ਸੀ ਬਿਲਕੁਲ ਗੋਲ, ਅਤੇ ਉਹ ਜਿਵੇਂ ਪ੍ਰਿੰਗਲਸ ਦੇ ਨਹੀਂ ਆਉਂਦੇ ਡੱਬੇ ਇਸ ਤਰ੍ਹਾਂ ਕਰਕੇ ਗੋਲ, ਉਹ ਗੋਲ ਡੱਬਾ ਹੁੰਦਾ ਸੀ। ਓਏ ਹੋਏ ਬਈ ਉਹ ਡੱਬਾ ਹੁੰਦਾ ਸੀ, ਛੋਟੇ ਛੋਟੇ ਉੱਤੇ ਫੁੱਲ ਬਣੇ ਹੁੰਦੇ, ਗੁਲਾਬੀ ਡੱਬਾ ਹੁੰਦਾ ਸੀ ਪੀਚ ਜੇ ਕਲਰ ਦਾ, ਉੱਤੇ ਛੋਟੇ ਛੋਟੇ ਚਿੱਟੇ ਚਿੱਟੇ ਸਭ ਫੁੱਲ ਬਣੇ ਹੁੰਦੇ ਸਨ। ਉਹ ਬਸ ਪਾਊਡਰ ਬਹੁਤ ਲਾਇਆ, ਇੰਨਾ ਲਾਉਂਦੇ ਸੀ ਅਸੀਂ ਪਾਊਡਰ ਕਿ ਬਈ ਹੁਣ ਡਾਕਟਰ ਮਨਾ ਕਰਦੇ ਨੇ। ਮੈਨੂੰ ਹੈਰਾਨਗੀ ਹੈ ਵੀ ਕਿਉਂ ਡਾਕਟਰ ਕਹਿੰਦੇ ਤੁਸੀਂ ਪਾਊਡਰ ਨਾ ਲਾਓ ਜੀ, ਸਹੀ ਨਹੀਂ ਹੁੰਦਾ, ਫਲਾਨ ਨਹੀਂ ਹੁੰਦਾ। ਮੈਂ ਇੰਨੀ ਹੈਰਾਨ ਹੁੰਦੀ ਹਾਂ ਕਿ ਅਸੀਂ ਤਾਂ ਮਨਾਂ ਦੇ ਹਿਸਾਬ ਨਾਲ ਲਾਇਆ ਵੀ ਕਿ ਬਸ ਮੂੰਹ ਧੋਣਾ, ਚਲੋ ਵੀ ਉਹ ਇੱਕ ਜਿਵੇਂ ਫਰਜ਼ ਹੁੰਦਾ ਸੀ ਕਿ ਤੁਸੀਂ ਮੂੰਹ ਧੋ ਨਹਾ ਲਿਆ ਹੁਣ ਪਾਊਡਰ ਲਾ ਲਓ, ਮੂੰਹ ਧੋ ਲਿਆ ਫਿਰ ਪਾਊਡਰ ਲਾ ਲਓ। ਅਸੀਂ ਵੀ ਪਾਊਡਰ ਲਾ ਲੈਂਦੇ ਹੁੰਦੇ ਸਾਂ ਕਿ ਵੀ ਚਲੋ ਅੰਮੀ ਸਾਡੀ ਨੂੰ ਬੜੀ ਤਾਕੀਦ ਕਰੀ ਜੋ ਮੂੰਹ ਧੋਤਾ ਸਭ ਕੁਛ ਪਾਊਡਰ ਲਾਓ, ਪਾਊਡਰ ਲਾ ਲਿਆ ਅਤੇ ਚਲੋ ਜੀ ਅੱਖ 'ਚ ਪਾ ਲਿਆ ਸੁਰਮਾ। ਇਹ ਸਾਡੀ ਜ਼ਿੰਦਗੀ ਹੁੰਦੀ ਸੀ। ਅਤੇ ਅਸੀਂ ਜਿਹੜੇ ਸਾਡੇ ਕੋਲ ਮੇਕਅਪ ਅਤੇ ਚੀਜ਼ਾਂ ਨਹੀਂ ਸਨ, ਔਰਤਾਂ ਇਸ ਤਰ੍ਹਾਂ ਹੀ ਸਾਦੀ ਸਾਦੀ ਚੀਜ਼ਾਂ ਦੇ ਨਾਲ ਆਪਣਾ ਗੁਜ਼ਾਰੇ ਕਰ ਲੈਂਦੀਆਂ ਸਨ। ਅਤੇ ਉਸ ਤੋਂ ਬਾਅਦ ਫਿਰ ਜਿਹੜਾ ਸੁਰਮਾ ਹੁੰਦਾ ਸੀ, ਸੁਰਮਾ ਅੱਖ 'ਚ ਜ਼ਰੂਰ ਪਾਇਆ ਜਾਂਦਾ ਸੀ। ਇੱਕ ਗ੍ਰਾਈਪ ਵਾਟਰ ਦੀ ਸ਼ੀਸ਼ੀ ਹੁੰਦੀ ਸੀ, ਗ੍ਰਾਈਪ ਵਾਟਰ ਦੀ ਸ਼ੀਸ਼ੀ ਬੱਚਿਆਂ ਨੂੰ ਪਿਲਾਇਆ ਜਾਂਦਾ ਸੀ ਗ੍ਰਾਈਪ ਵਾਟਰ। ਅਤੇ ਉਹ ਜਦੋਂ ਬੱਚਾ ਪੈਦਾ ਹੁੰਦਾ ਸੀ ਤੇ ਨਾਲ ਹੀ ਉਹ ਜਿਹੜੀ ਨਾ ਗ੍ਰਾਈਪ ਵਾਟਰ ਦੀ ਸ਼ੀਸ਼ੀ ਘਰ ਵਿੱਚ ਆ ਜਾਂਦੀ ਸੀ। ਇੱਧਰ ਬੱਚਾ ਜੰਮਿਆ ਨਹੀਂ ਅਤੇ ਉੱਧਰ ਗ੍ਰਾਈਪ ਵਾਟਰ ਆਇਆ ਨਹੀਂ। ਇਸ ਤਰ੍ਹਾਂ ਗ੍ਰਾਈਪ ਵਾਟਰ ਦੀ ਸ਼ੀਸ਼ੀ ਹੁੰਦੀ ਸੀ ਅਤੇ ਉਹਨੂੰ ਫਿਰ ਬੱਚੇ ਨੂੰ ਪਿਲਾ ਦਿੱਤਾ ਜਾਂਦਾ ਸੀ। ਪਰ ਉਹ ਫਿਰ ਇਸ ਤਰ੍ਹਾਂ ਹੁੰਦਾ ਸੀ ਕਿ ਉਹ ਜਦੋਂ ਖਾਲੀ ਹੋ ਗਈ ਉਹਨੂੰ ਸੁੱਟਿਆ ਨਹੀਂ ਜਾਂਦਾ ਸੀ। ਉਸਮਾ ਨੇ ਅੱਜ ਕਮੈਂਟ ਵਿੱਚ ਲਿਖਿਆ, ਮੈਂ ਹੁਣੇ ਕਮੈਂਟ ਪੜ੍ਹਨੀ ਆ, ਉਸਮਾ ਦਾ ਲਿਖਿਆ ਕਿ ਸਾਡੀ ਪਾਕਿਸਤਾਨੀ ਮਾਵਾਂ ਜਿਹੜੀਆਂ ਨੇ ਨਾ ਵਿਚਾਰੀਆਂ, ਉਹਨਾਂ ਨੇ ਬੱਚਿਆਂ ਨੂੰ ਇਹੀ ਸਿਖਾਇਆ ਕਿ ਵੀ ਤੁਸੀਂ ਇਹ ਜਿਹੜੀ ਚੀਜ਼ ਹੈ ਨਾ ਉਹਨੂੰ ਵੀ ਇਸਤੇਮਾਲ ਕਰ ਲਓ, ਸੁੱਟੋ ਨਾ ਪੁਰਾਣੀਆਂ ਚੀਜ਼ਾਂ। ਇਹੀ ਸਾਡੀ ਆਖਰੀ ਪੀੜ੍ਹੀ ਜੇ ਜਿਹਨਾਂ ਨੇ ਬਈ ਇਹ ਚੀਜ਼ਾਂ ਕਰ ਲਈਆਂ ਨੇ, ਹੁਣ ਅੱਗੇ ਬੱਚਿਆਂ ਨੇ ਉਹ ਚੀਜ਼ਾਂ ਨਹੀਂ ਕਰਨੀਆਂ। ਬਾਕੀ ਠੀਕ ਹੈ ਕਿ ਇਸਤੇਮਾਲਸ਼ੁਦਾ ਚੀਜ਼ ਨੂੰ ਵੀ ਕਿਸੇ ਮਸਰਫ ਵਿੱਚ ਲੈ ਕੇ ਆਇਆ ਜਾਂਦਾ ਸੀ, ਪਰ ਇਹ ਸਿਰਫ ਉਦੋਂ ਸ਼ੀਸ਼ੀ ਕੱਚ ਦੀ ਮਿਲਦੀ ਨਹੀਂ ਸੀ। ਅਗਰ ਤੁਸੀਂ ਕੁਛ ਪਾਉਣਾ ਹੋਵੇ ਤਾਂ ਕਿੱਥੋਂ ਕੱਚ ਦੀ ਸ਼ੀਸ਼ੀ ਦਸਤਿਆਬ ਸੀ। ਇਸ ਤੋਂ ਫਿਰ ਤੇਲ ਪਾਉਣ ਵਾਸਤੇ ਸਰੋਂ ਦਾ ਤੇਲ ਲੋਕ ਇਸਤੇਮਾਲ ਜ਼ਿਆਦਾਤਰ ਕਰਦੇ ਸਨ ਕਿ ਵਾਲਾਂ ਨੂੰ ਚੱਸਣਾ ਔਰ ਸਿਰ 'ਤੇ ਲਾਉਣਾ ਤੇਲ। ਲੋਕਾਂ ਨੇ ਤੇਲ ਲਾਏ ਬਗੈਰ ਕੰਘੀ ਨਹੀਂ ਹੁੰਦੀ ਸੀ ਉਸ ਜ਼ਮਾਨੇ ਵਿੱਚ ਕਿ ਕੰਘੀ ਕਰਨੀ ਹੈ ਅਤੇ ਤੇਲ ਲਾ ਕੇ ਕਰਨੀ। ਅਤੇ ਉਹ ਫਿਰ ਤੇਲ ਕਾਹਦੇ 'ਚ ਪਾਉਣਾ ਵੇ ਅਤੇ ਉਹ ਤੇਲ ਫਿਰ ਸਾਰੇ ਉਹਦੇ ਲਈ ਫਿਰ ਗ੍ਰਾਈਪ ਵਾਟਰ ਦੀ ਸ਼ੀਸ਼ੀ ਜਿਹੜੀ ਹੈ ਨਾ ਕੰਮ ਆਉਂਦੀ ਸੀ। ਸਾਡੇ ਘਰਾਂ ਵਿੱਚ ਵੀ, ਸਾਡੇ ਪੂਰੀ ਗਲੀ 'ਚ ਕਿਸੇ ਦੇ ਘਰ ਵੀ ਚਲੇ ਜਾਓ, ਗ੍ਰਾਈਪ ਵਾਟਰ ਦੀ ਸ਼ੀਸ਼ੀ 'ਚ ਤੇਲ ਪਾ ਕੇ ਰੱਖਿਆ ਹੁੰਦਾ ਸੀ। ਉਹ ਫਿਰ ਤੇਲ ਖਾਲਾ ਨੇ ਸਾਨੂੰ ਭੇਜ ਦੇਣਾ, ਉੱਥੋਂ ਖਾਲੂ ਨੇ ਆਉਣਾ, ਸਰੋਂ ਦਾ ਤੇਲ ਖਾਲਸ ਤੇਲ ਕਢਵਾ ਕੇ ਉਹਨਾਂ ਨੇ ਸਾਨੂੰ ਭੇਜ ਦੇਣਾ। ਪਰ ਇਹ ਵੀ ਕਿ ਵੱਡੇ ਉਹਦੇ ਵਿੱਚ ਹੁੰਦਾ ਸੀ ਬੋਤਲ ਜਿਹੀ ਵਿੱਚ, ਅਸੀਂ ਫਿਰ ਥੋੜ੍ਹਾ ਥੋੜ੍ਹਾ ਉਹਦੇ ਵਿੱਚ ਪਾ ਲੈਂਦੇ ਹੁੰਦੇ ਸਾਂ। ਹਫ਼ਤਾ 10 ਦਿਨ ਨਿਕਲ ਜਾਣਾ ਫਿਰ ਪਾ ਲੈਣਾ ਇਸ ਤਰ੍ਹਾਂ। ਪਰ ਉਹ ਸ਼ੀਸ਼ੀ ਇੱਕ ਕੰਘੀ ਇਸ ਤਰ੍ਹਾਂ ਲਾਲ ਜਿਹੇ ਰੰਗ ਦੀ ਹੁੰਦੀ ਸੀ, ਸਭ ਬਿਲਕੁਲ ਸਿੱਧੀ, ਉਹਦੇ ਸਿੱਧੇ ਉਹਦੇ ਦੰਦੇ ਬਣੇ ਹੁੰਦੇ ਸਨ। ਅਤੇ ਨਾਲ ਹੁੰਦਾ ਸੀ ਕੋਲਡ ਤਿੱਬਤ ਕਰੀਮ, ਸਨੋ ਤਿੱਬਤ ਸਨੋ, ਅਤੇ ਨਾਲ ਵੀ ਹੁੰਦਾ ਸੀ ਸੁਰਮਾ।
ਤੇ ਲੋ ਬਈ ਅਗਰ ਸਰਦੀਆਂ ਨੇ ਤਾਂ ਫਿਰ ਨਾਲ ਵੈਸਲੀਨ, ਸਰਦੀਆਂ ਵਿੱਚ ਖਰੀਦੀ ਜਾਂਦੀ ਸੀ ਵੈਸਲੀਨ, ਗਰਮੀਆਂ 'ਚ ਇੰਨੇ ਲੋਕ ਇਸਤੇਮਾਲ ਨਹੀਂ ਕਰਦੇ ਸਨ। ਤੇ ਲੋ ਬਈ ਇਹ ਤੁਹਾਡਾ ਤਿਆਰ ਹੋ ਜਾਂਦਾ ਸੀ। ਤਿੰਨ ਚਾਰ ਚੀਜ਼ਾਂ ਇੱਕ ਪਾਸੇ ਪਈਆਂ ਹੁੰਦੀਆਂ ਸਨ। ਸਾਡੇ ਘਰ ਵੀ ਇੱਕ ਬਾਥਰੂਮ ਸੀ ਸਾਡਾ ਜਿਹੜਾ, ਉਹਦੇ ਉੱਤੇ ਨਾ ਬੁਰੇ ਇੱਕ ਇਸ ਤਰ੍ਹਾਂ ਲੋਹੇ ਦੇ ਹੁੱਕ ਜੇ ਲਾ ਕੇ ਨਾ ਇੱਕ ਸ਼ੀਸ਼ਾ ਰੱਖਿਆ ਹੋਇਆ ਸੀ, ਸਟੈਂਡ ਜਾਂ ਲੋਹੇ ਦੇ ਆਉਂਦੇ ਸਨ ਹੁੱਕ, ਉਹਦੇ 'ਤੇ ਇੰਨਾ ਸ਼ੀਸ਼ਾ ਸੀ, ਬਸ ਉਹਦੇ ਉੱਪਰ ਹੀ ਚੀਜ਼ਾਂ ਪਈਆਂ ਹੁੰਦੀਆਂ ਸਨ। ਉੱਥੇ ਬਾਥਰੂਮ ਵਿੱਚ ਇੱਕ ਛੋਟਾ ਜਿਹਾ ਸ਼ੀਸ਼ਾ ਹੁੰਦਾ ਸੀ। ਉਦੋਂ ਲੋਕਾਂ ਕੋਲ ਇਸ ਤਰ੍ਹਾਂ ਡਰੈਸਿੰਗ ਟੇਬਲ ਔਰ ਇਹ ਚੀਜ਼ਾਂ ਨਹੀਂ ਹੁੰਦੀਆਂ ਸਨ ਕਿ ਵੀ ਤੁਸੀਂ ਦੇਖੋ ਸਜੋ ਸਮਰੋ, ਨਹੀਂ ਬਈ ਉਹ ਇੰਨਾ ਕਿ ਸ਼ੀਸ਼ਾ ਜਿਹੜਾ ਬਾਥਰੂਮ 'ਚ ਲੱਗਿਆ ਹੁੰਦਾ ਸੀ ਨਾ, ਬਸ ਅਸੀਂ ਹਰ ਵੇਲੇ ਜਾ ਕੇ ਨਾ ਇਸ ਤਰ੍ਹਾਂ ਕਰਕੇ ਉਸ ਸ਼ੀਸ਼ੇ 'ਚ, ਮੈਨੂੰ ਬੜਾ ਸ਼ੌਕ ਸੀ ਬਚਪਨ ਤੋਂ ਕਿ ਬਾਰ ਸ਼ੀਸ਼ਾ ਦੇਖਣਾ, ਕੰਘੀ ਕਰ ਲੈਣੀ, ਵਾਰ ਜਾ ਕੇ ਸ਼ੀਸ਼ਾ ਦੇਖਣਾ, ਨਹਾ ਲੈਣਾ, ਬਾਰ ਸ਼ੀਸ਼ਾ ਦੇਖਣਾ, ਕਰੀਮ ਲਾ ਲੈਣੀ, ਬਾਰ ਸ਼ੀਸ਼ਾ ਦੇਖਣਾ। ਅੰਮੀ ਸਾਡੇ ਬੜਾ ਗੁੱਸੇ ਹੁੰਦੇ ਸਨ। ਅੰਮੀ ਕਹਿੰਦੇ ਨਹੀਂ ਦੇਖੀਦਾ ਵਾਰ ਸ਼ੀਸ਼ਾ, ਸ਼ਕਲ ਖਰਾਬ ਹੋ ਜਾਂਦੀ, ਇਸ ਤਰ੍ਹਾਂ ਨਹੀਂ ਦੇਖੀਦਾ। ਪਰ ਅਸੀਂ, ਮੇਰਾ ਇੱਕ ਮਸ਼ਗਲਾ ਹੁੰਦਾ ਸੀ ਬਸ ਸਮਝੋ ਕਿ ਬਰਾਂਡੇ ਦੇ ਨਾਲ ਹੀ ਸਾਡੇ ਬਾਥਰੂਮ ਸੀ ਇੱਕ ਕੋਨੇ 'ਤੇ, ਬਸ ਚੱਲਦੇ ਫਿਰਦੇ ਜਾ ਕੇ ਵੈਸਾ ਸ਼ੀਸ਼ੇ ਝਾਤੀ ਮਾਰ ਨਹੀਂ ਸਕਦੀ ਮੈਂ ਕੈਸੀ ਲੱਗ ਰਹੀ ਹੈ। ਉਹ ਕੈਸੇ ਜ਼ਮਾਨੇ ਸਨ ਕਿ ਹੁਣ ਸਾਨੂੰ, ਅਸੀਂ ਉਦੋਂ ਜਦੋਂ ਦਸਤਿਆਬ ਨਹੀਂ ਸਨ ਚੀਜ਼ਾਂ, ਸਾਨੂੰ ਕਿੰਨਾ ਉਹ ਚੀਜ਼ਾਂ ਅੱਛੀਆਂ ਲੱਗਦੀਆਂ ਸਨ ਕਿ ਛੋਟਾ ਜਿਹਾ ਸ਼ੀਸ਼ਾ ਸੀ ਇੰਨਾ ਕੁ, ਔਰ ਜ਼ਿਆਦਾਤਰ ਘਰਾਂ ਵਿੱਚ ਇੱਕ ਗੋਲ ਸ਼ੀਸ਼ਾ ਹੁੰਦਾ ਸੀ ਪਲਾਸਟਿਕ ਜਿਹਦਾ, ਔਰ ਇੱਕ ਛੋਟਾ ਜਿਹਾ ਸਟੈਂਡ ਬਣਿਆ ਹੁੰਦਾ ਸੀ। ਉਹਨੂੰ ਦੇਖ ਕੇ ਬੰਦੇ ਆ ਮੁੱਛਾਂ ਛਿੱਛਾਂ ਬਣਾ ਲੈਂਦੇ ਹੁੰਦੇ ਸਨ ਵਿਚਾਰੇ, ਸ਼ੇਵ ਕਰਨੀ ਬੰਦਿਆਂ ਨੇ ਸਾਹਮਣੇ ਰੱਖ ਕੇ ਉਹਦੀ ਸ਼ੇਪ ਬਣਾ ਲੈਣੀ। ਉਹ ਇੱਕ ਗੋਲ ਸ਼ੀਸ਼ਾ ਜਾਂ ਚਕੋਰ, ਲੇਕਿਨ ਜ਼ਿਆਦਾਤਰ ਘਰਾਂ 'ਚ ਗੋਲ ਹੁੰਦਾ ਸੀ ਉਹ, ਜਾਂ ਚਕੋਰ ਸਟਾਈਲ 'ਚ ਆਉਂਦਾ ਸੀ, ਲੇਕਿਨ ਮੈਂ ਜ਼ਿਆਦਾਤਰ ਦੇਖਿਆ ਗੋਲ ਵਿੱਚ, ਉਹਦਾ ਛੋਟਾ ਜਿਹਾ ਇੱਕ ਸਟੈਂਡ ਬਣਿਆ ਹੁੰਦਾ ਸੀ। ਤੇ ਲੋ ਬਈ ਉਹ ਫਿਰ ਉਹ ਘਰ ਵਿੱਚ ਹੁੰਦਾ ਸੀ, ਬੰਦੇ ਬਹਿ ਕੇ ਫਿਰ ਕਿਸੇ ਨੇ ਆਪਣੀ ਦਾੜੀ ਛੜੀ ਠੀਕ ਕਰਨੀ ਹੈ, ਕਿਸੇ ਨੇ ਕਰਨਾ ਹੈ, ਕਿਸੇ ਨੇ ਅੱਖ 'ਚ ਕੱਜਲ ਪਾਉਣਾ ਹੈ, ਕਿਸੇ ਨੇ ਕੁਛ, ਜ਼ਿਆਦਾਤਰ ਘਰਾਂ 'ਚ ਹੁੰਦਾ ਸੀ। ਸਾਡੇ ਇੱਕ ਥੋੜ੍ਹਾ ਜਿਹਾ ਬਿਹਤਰ ਸੀ ਕਿ ਇੱਕ ਦੀਵਾਰ ਨਾਲ ਲੱਗਿਆ ਹੋਇਆ ਸੀ ਹੁੱਕ 'ਚ ਲਾ ਕੇ ਨਾ, ਉਹ ਇੰਨਾ ਸ਼ੀਸ਼ਾ ਲੱਗਿਆ ਹੋਇਆ ਸੀ ਬਸ ਛੋਟਾ ਜਿਹਾ ਡੱਕ, ਅਤੇ ਉਹ ਬਸ ਲੇਕਿਨ ਇੰਨਾ ਹਿੱਸਾ ਹੀ ਉਹਦੇ 'ਚ ਨਜ਼ਰ ਆਉਂਦਾ ਸੀ, ਇੰਨੀ ਹਾਈਟ 'ਤੇ ਲੱਗਿਆ ਸੀ, ਪਰ ਸਾਨੂੰ ਕੱਪੜੇ ਛਪੜੇ ਕੋਈ ਸ਼ੈ ਨਜ਼ਰ ਨਹੀਂ ਆਉਂਦੀ, ਸ਼ਕਲ ਨਜ਼ਰ ਆ ਜਾਂਦੀ ਸੀ। ਜੇ ਸੱਕ ਮਲਣਾ ਵੇ ਜਾ ਕੇ ਸ਼ੀਸ਼ੇ 'ਚ ਦੇਖ ਲੈਣਾ, ਜੇ ਕਰੀਮ ਲਾ ਲਈਏ ਸ਼ੀਸ਼ੇ ਦੇਖ ਲਿਆ, ਜੇ ਅੰਮੀ ਨੇ ਮਹਿੰਦੀਆਂ ਕਰ ਦਿੱਤੀਆਂ, ਜਿਸ ਦਿਨ ਅੰਮੀ ਮਹਿੰਦੀਆਂ ਕਰ ਦਿੰਦੇ ਸਨ, ਉਹ ਬਰੀਕ ਗੁੱਤਾ ਅੰਮੀ ਨੇ ਕਰਨੀਆਂ, ਮੈਨੂੰ ਬੜਾ ਸ਼ੌਕ ਹੁੰਦਾ ਸੀ। ਮੈਂ ਅੰਮੀ ਨੂੰ ਕਹਿਣਾ ਕਿ ਅੰਮੀ ਮੇਰੀਆਂ ਮਹਿੰਦੀਆਂ ਕਰ ਦੇਵੋ, ਅੰਮੀ ਨੇ ਕਹਿਣਾ ਇਹ ਤਾਂ ਬਹੁਤ ਟਾਈਮ ਲੱਗਣਾ, ਇੰਨਾ ਕੰਮ ਪਿਆ ਵੇ, ਅਤੇ ਫਿਰ ਮੈਂ ਇਸਰਾਰ ਕਰਨੀ ਹੁੰਦੀ ਸਨ, ਮੈਨੂੰ ਬੜਾ ਚੰਗੀਆਂ ਲੱਗਦੀਆਂ ਹੁੰਦੀਆਂ ਸਨ। ਫਿਰ ਅੰਮੀ ਨੇ ਕਹਿਣਾ ਅੱਛਾ ਚੱਲ ਮੈਂ ਤੈਨੂੰ ਬਣਾ ਦਿੰਦੀ ਹਾਂ, ਕਿਉਂਕਿ ਅੰਮੀ ਨੂੰ ਪਤਾ ਸੀ ਇਹਨੂੰ ਬੜਾ ਸ਼ੌਕ ਹੈ। ਮੇਰੇ ਬਾਲ ਬੜੇ ਲੰਬੇ ਹੁੰਦੇ ਸਨ ਉਸ ਜ਼ਮਾਨੇ 'ਚ, ਉਹ ਫਿਰ ਬਾਂਹ ਨੇ ਬਹਿ ਕੇ ਇੰਨੀਆਂ ਮਹਿੰਦੀਆਂ ਕਰਨੀਆਂ, ਇੰਨੀਆਂ ਪਿਆਰੀਆਂ ਮਹਿੰਦੀਆਂ ਕਰ ਦੇਣੀਆਂ ਮੇਰੀਆਂ, ਮੈਂ ਫਿਰ ਬਸ ਉਸ ਦਿਨ ਮੈਂ ਪਾਗਲ ਹੋ ਜਾਂਦੀ ਸਾਂ। ਉਸ ਦਿਨ ਮੈਂ ਬਾਰ ਜਾ ਕੇ ਸ਼ੀਸ਼ੇ 'ਚ ਦੇਖਣੀ ਹੁੰਦੀ ਸਾਂ ਕਿ ਮੈਂ ਕੈਸੀ ਲੱਗ ਰਹੀ ਹਾਂ, ਵੈਸਾ ਹਿਲਾਣਾ, ਉਹਨੂੰ ਕਰਨਾ, ਇੰਨਾ ਚੰਗਾ ਲੱਗਦਾ ਸੀ ਉਹ ਦੌਰ ਨਾ, ਕਿ ਅੰਮੀ ਨੂੰ ਇਸਰਾਰ ਕਰਕੇ ਬਣਾਉਣਾ। ਉਸ ਤੋਂ ਬਾਅਦ ਫਿਰ ਉਹ ਦੌਰ ਹੀ ਖਤਮ ਹੋ ਜਾਂਦਾ ਤੁਹਾਡੀ ਜ਼ਿੰਦਗੀ ਦਾ, ਕਿ ਜਦੋਂ ਮਾਵਾਂ ਜਿਹੜੇ ਚਾਰ ਲਾਡ ਕਰ ਰਹੀਆਂ ਹੁੰਦੀਆਂ ਨੇ ਤੁਹਾਡੇ, ਉਹ ਇੰਨਾ ਕੰਮ ਦੇ ਬਾਵਜੂਦ ਵੀ ਮੈਂ ਹੁਣ ਸੋਚ ਰਹੀ ਹਾਂ ਕਿ ਸਾਡੀਆਂ ਮਾਵਾਂ ਨੂੰ ਇੰਨਾ ਕੰਮ ਸੀ, ਉਹ ਕੋਲੂ ਦੇ ਬੈਲ ਦੀ ਤਰ੍ਹਾਂ ਜੁੱਤੀਆਂ ਹੁੰਦੀਆਂ ਸਨ, ਪਰ ਕਦੀ ਆਪਣੀ ਔਲਾਦ ਨੂੰ ਫਿਰ ਉਹ ਇਸ ਤਰ੍ਹਾਂ ਨਹੀਂ ਕਰਦੀਆਂ ਸਨ ਕਿ ਫਿਰ ਮਨਾ ਨਹੀਂ ਕਰਦੀਆਂ ਸਨ ਕਿ ਇੰਨੀ ਉਸ ਤੋਂ ਬਾਵਜੂਦ ਹੀ ਅੰਮੀ ਨੇ ਇੰਨੀ ਮਿਹਨਤ ਦੇ ਨਾਲ ਮੇਰੇ ਵਾਲ ਬਣਾਉਣੇ, ਉਹ ਮੈਂ ਬਸ ਬਣਾ ਕੇ ਫਿਰ ਮੈਂ ਉਸ ਦਿਨ ਬੜੀ ਖੁਸ਼ ਹੁੰਦੀ ਸਾਂ। ਕਦੀ ਅੰਮੀ ਇੱਕ ਜੂੜਾ ਬਣਾਉਂਦੇ ਹੁੰਦੇ ਸਨ, ਉਹ ਇੱਕ ਰਿੰਗ ਬਣਾ ਕੇ ਨਾ, ਕੱਪੜੇ ਦਾ ਰਿੰਗ ਉਹਨਾਂ ਨੇ ਬਣਾਇਆ ਹੁੰਦਾ ਸੀ। ਅੱਜ ਕੱਲ੍ਹ ਤਾਂ ਬਾਜ਼ਾਰ ਮਿਲ ਗਏ ਨੇ ਨਾ ਇਸ ਤਰ੍ਹਾਂ, ਉਹ ਆ ਜਾਂਦੇ ਨੇ ਇੱਕ ਜੂੜੇ 'ਚ ਤੁਸੀਂ ਪਾ ਕੇ, ਉਸ ਜ਼ਮਾਨੇ 'ਚ ਘਰ 'ਚ ਬਣਾਉਂਦੇ ਸਾਂ। ਅੰਮੀ ਨੇ ਇੱਕ ਬਣਾ ਕੇ ਮੇਰੇ ਵਾਸਤੇ ਰੱਖਿਆ ਹੋਇਆ ਸੀ, ਮੈਨੂੰ ਬੜਾ ਸ਼ੌਕ ਹੁੰਦਾ ਸੀ ਜੂੜੇ ਦਾ। ਅਤੇ ਫਿਰ ਕਦੀ ਅੰਮੀ ਨੇ ਮੈਨੂੰ ਬਣਾ ਦੇਣਾ, ਅਤੇ ਬਸ ਉਹ ਘਰ ਦੇ ਅੰਦਰ ਹੀ ਪਾ ਫਿਰ ਪੁਰ ਕੇ ਅਸੀਂ ਸ਼ੀਸ਼ਾ ਉਹ ਸ਼ੀਸ਼ੇ 'ਚ ਪਿੱਛੋਂ ਨਜ਼ਰ ਨਹੀਂ ਆਉਂਦਾ ਹੁੰਦਾ ਸੀ ਜੂੜਾ, ਅਤੇ ਮੈਂ ਵਾਰ ਸਾਰਿਆਂ ਨੂੰ ਪੁੱਛ ਰਹੀ ਸਾਂ ਕਿ ਮੇਰਾ ਕੈਸਾ ਲੱਗ ਰਿਹਾ, ਮੈਨੂੰ ਬੜਾ ਸ਼ੌਕ ਹੁੰਦਾ ਸੀ ਕਿ ਉਸ ਜ਼ਮਾਨੇ ਵਿੱਚ ਇੰਨੀਆਂ ਚੀਜ਼ਾਂ ਨਹੀਂ ਹੁੰਦੀਆਂ ਸਨ ਕਿ ਤੁਹਾਡੇ ਕੋਲ ਕਿ ਤੁਸੀਂ ਛੋਟਾ ਜਿਹਾ ਸ਼ੀਸ਼ਾ ਵੇ, ਇੱਕ ਸੁਰਮੇਦਾਨੀ ਹੈ, ਇੱਕ ਹੋਵੇ, ਤਾਂ ਬਸ ਤੁਸੀਂ ਆਪਣੇ ਸ਼ੌਕ ਪੂਰੇ ਕਰ ਲੈਂਦੇ ਸੋ। ਉਸ ਜ਼ਮਾਨੇ 'ਚ ਜ਼ਿਆਦਾ ਚੀਜ਼ਾਂ ਨਹੀਂ ਹੁੰਦੀਆਂ ਸਨ, ਪਰ ਉਹ ਬੜੇ ਚੰਗੇ ਜ਼ਮਾਨੇ ਸਨ ਕਿ ਬੇਸ਼ੱਕ ਤੁਹਾਡੇ ਕੋਲ ਬੇਤਹਾਸ਼ਾ ਚੀਜ਼ਾਂ ਨਹੀਂ ਸਨ, ਪਰ ਐਵੇਂ ਕਿ ਸਕੂਨ ਬੜਾ ਸੀ ਲੋਕਾਂ ਦੇ ਕੋਲ, ਬਹੁਤ ਜ਼ਿਆਦਾ ਸਕੂਨ ਸੀ। ਕਿਸੇ ਨੂੰ, ਮੇਰਾ ਖਿਆਲ ਹੈ ਕਿਸੇ ਨੂੰ ਇਸ ਤਰ੍ਹਾਂ ਹਿਰਸ ਹੁੰਦੀ ਨਹੀਂ ਸੀ ਕਿ ਕਿਸੇ ਚੀਜ਼ ਦੀ ਕਿ ਅਸੀਂ ਇਕੱਠਾ ਕਰ ਲਈਏ, ਜਾਂ ਬਸ ਅਸੀਂ ਹਾਂ, ਜਾਂ ਮੈਂ ਨਹੀਂ ਸੀ ਕਿਸੇ ਦੇ ਵਿੱਚ, ਬਸ ਹਰ ਕੋਈ ਕਹਿੰਦਾ ਸੀ ਅਸੀਂ ਇਹ ਸਾਰੇ ਰਲ ਕੇ ਜਿਹੜਾ ਲਫ਼ਜ਼ ਕਹਿੰਦੇ ਹੁੰਦੇ ਸਨ, ਅਸੀਂ ਕਹਿੰਦੇ ਸੀ ਕਿ ਅਸੀਂ ਇਹ ਕਰਨਾ ਹੈ, ਅਸੀਂ ਇਸ ਤਰ੍ਹਾਂ ਕਰਨਾ ਹੈ। ਅੱਜ ਤੁਸੀਂ ਦੇਖੋ
ਇੱਥੇ ਸਾਰਾ ਟੱਬਰ ਜੁੜ ਕੇ ਬਹਿੰਦਾ ਹੁੰਦਾ ਸੀ ਕਿ ਸਾਰਿਆਂ ਨੇ ਇਕੱਠੇ ਗੱਪਸ਼ਪ ਕਰਨੀ, ਇੱਕ ਦੂਸਰੇ ਦਾ ਹਾਲ ਅਹਿਵਾਲ ਪੁੱਛਣਾ, ਕਿਉਂਕਿ ਸ਼ਾਮ ਨੂੰ ਇੱਕ ਖਾਸ ਇੱਕ ਹੁੰਦਾ ਸੀ ਹਰ ਘਰ ਦਾ ਮਾਹੌਲ ਕਿ ਇਕੱਠੇ ਖਾਣਾ ਖਾਣਾ ਵੀ, ਇਕੱਠਿਆਂ ਨੇ ਫਿਰ ਬੈਠ ਕੇ ਦਿਨ ਭਰ ਦੀ ਰੁਦਾਤ ਜਿਹੜੀ ਹੈ ਨਾ ਇੱਕ ਦੂਸਰੇ ਨਾਲ ਸ਼ੇਅਰ ਕਰਨੀ ਹੈ। ਕਿ ਪੜੋਸੀ ਆ ਗਿਆ ਵੇ ਜਾਂ ਆਪਸ 'ਚ ਬੈਠੇ ਹੋ ਕਿ ਵੀ ਅੱਜ ਇਸ ਤਰ੍ਹਾਂ ਹੋਇਆ, ਇਸ ਤਰ੍ਹਾਂ ਹੋਇਆ, ਇੱਕ ਦੂਸਰੇ ਨਾਲ ਗੱਲ ਕਰਨੀ ਹੈ, ਇੱਕ ਦੂਸਰੇ ਨਾਲ ਜੁੜਨਾ। ਅੱਜ ਤੁਸੀਂ ਇੱਕ ਘਰ 'ਚ ਵੀ ਬੈਠੇ ਹੋ ਲੇਕਿਨ ਹਰ ਬੰਦੇ ਦੇ ਹੱਥ 'ਚ ਆਪਣਾ ਮੋਬਾਈਲ ਹੈ, ਉਹਦੀ ਆਪਣੀ ਦੁਨੀਆ ਨੇ, ਉਹ ਆਪਣੀ ਦੁਨੀਆ 'ਚ ਮਗਨ ਨੇ। ਉਹਨੂੰ ਇਹ ਫਿਕਰ ਨਹੀਂ ਕਿ ਨਾਲ ਦੇ ਕਮਰੇ 'ਚ ਕੋਈ ਬੈਠਾ ਮੇਰਾ ਘਰ ਵਾਲਾ, ਮੈਂ ਜਾ ਕੇ ਥੋੜ੍ਹੀ ਦੇਰ ਉਹਦੇ ਨਾਲ ਬੈਠ ਜਾਵਾਂ, ਉਹਦੇ ਨਾਲ ਗੱਲ ਕਰਾਂ। ਲੇਕਿਨ ਹਰ ਬੰਦੇ ਦੀ ਦੁਨੀਆ ਉਹ ਇੱਕ ਉਹਦੇ ਹੱਥ ਵਿੱਚ ਆ ਗਈ, ਉਹ ਹੀ ਉਹਦੇ ਰਿਸ਼ਤੇਦਾਰ ਬਣ ਗਏ ਨੇ, ਉਹ ਹੀ ਉਹਦੇ ਭੈਣਾਂ ਭਰਾ ਬਣ ਗਏ, ਉਹ ਹੀ ਇਹ ਜਿਹੜਾ ਚੀਜ਼ਾਂ ਆ ਗਈਆਂ ਨਾ, ਹੁਣ ਉਹ ਚੀਜ਼ ਨਹੀਂ ਰਹੀ, ਹਰ ਤਲਬ ਨਹੀਂ ਰਹੀ ਹੈ ਕਿਸੇ ਨੂੰ ਕਿ ਮੈਂ ਕਦੇ ਇੰਨੀ ਆਸਾਨੀ ਦੇ ਨਾਲ ਲੋਕ ਹਰ ਚੀਜ਼ ਨੂੰ ਝੁਟਲਾ ਦਿੰਦੇ ਨੇ, ਇੰਨੀ ਆਸਾਨੀ ਦੇ ਨਾਲ ਲੋਕ ਇੱਕ ਦੂਸਰੇ ਨੂੰ ਫਰਮੋਸ਼ ਕਰ ਦਿੰਦੇ ਨੇ, ਇੱਕ ਦੂਸਰੇ ਨੂੰ ਆਸਾਨੀ ਦੇ ਨਾਲ ਛੱਡ ਦਿੰਦੇ ਨੇ ਕਿਉਂਕਿ ਜ਼ਰੂਰਤ ਨਹੀਂ। ਹੁਣ ਸਾਥੀ ਹੈਗਾ ਜ਼ਿੰਦਗੀ ਦਾ, ਉਸ ਜ਼ਮਾਨੇ 'ਚ ਲੋਕ ਜੁੜ ਕੇ ਰਹਿੰਦੇ ਸਨ, ਇੱਕ ਦੂਸਰੇ ਨੂੰ ਮਨਾ ਲੈਣਾ, ਇੱਕ ਦੂਸਰੇ ਵੱਲ ਜਾਣਾ, ਇੱਕ ਦੂਸਰੇ ਵੱਲ ਪੁੱਛਣਾ, ਮਤਲਬ ਇਕੱਠੇ ਹੋ ਕੇ ਬੈਠਣਾ ਜਿਹੜਾ ਨਾ ਉਹ ਇੱਕ ਬੜਾ ਹੁੰਦਾ ਸੀ। ਸਾਡੇ ਦੇਖੋ ਇਸਲਾਮ ਦੀ ਜਿਹੜੇ ਐਵੇਂ ਕਿ ਸਾਡੀ ਇਬਾਦਤ ਵੀ ਜਿਹੜੀਆਂ ਨੇ ਇਜਤਮਾਈ ਨੇ ਕਿ ਤੁਹਾਨੂੰ ਹੁਕਮ ਦਿੱਤਾ ਗਿਆ ਕਿ ਤੁਸੀਂ ਮਸਜਿਦ 'ਚ ਜਾ ਕੇ ਨਮਾਜ਼ ਪੜ੍ਹੋ। ਇਸ ਤੋਂ ਘਰ ਪੜ੍ਹਨ 'ਚ ਔਰ ਮਸਜਿਦ 'ਚ ਪੜ੍ਹਨ 'ਚ ਜ਼ਿਆਦਾ ਸਵਾਬ ਹੈ ਕਿ ਲੋਕ ਇੱਕ ਦੂਸਰੇ ਨਾਲ ਜੁੜਨ। ਅਤੇ ਸਾਡੇ ਹੱਜ ਦਾ ਦੇਖੋ ਵੀ ਕਿੰਨੇ ਲੋਕ ਇਕੱਠੇ ਹੁੰਦੇ ਨੇ। ਸਾਨੂੰ ਸਾਡੀਆਂ ਇਬਾਦਤ ਵੀ ਐਸੀਆਂ ਰੱਖੀਆਂ ਗਈਆਂ ਨੇ ਕਿ ਤੁਸੀਂ ਜੁੜ ਕੇ ਇੱਕ ਦੂਸਰੇ ਦੇ ਨਾਲ ਰਹੋ। ਪਰ ਹੁਣ ਇਨਸਾਨ ਜਿਹੜਾ ਵੇ ਬਹੁਤ ਬਦਲ ਗਿਆ। ਹੁਣ हो कितना बदल गया इंसान, कितना बदल गया इंसान। ਹੁਣ ਇਨਸਾਨ ਬੜਾ ਬਦਲ ਗਿਆ ਵੇ। ਉਹ ਜਿਹੜੀ ਔਰਤਾਂ ਜਿਹੜੀਆਂ ਇੱਕ ਇਸਤਿਬਤ ਸਨੋ ਦੇ ਉੱਪਰ ਖੁਸ਼ ਹੋ ਜਾਂਦੀਆਂ ਹੁੰਦੀਆਂ ਸਨ ਔਰ ਉਹਨੂੰ ਵੀ ਸਾਂਭ ਕੇ ਇਸਤੇਮਾਲ ਕੀਤਾ ਜਾਂਦਾ ਸੀ। ਇਸ ਤਰ੍ਹਾਂ ਨਹੀਂ ਕਿ ਬਈ ਇਹਨੂੰ ਫਟਾਫਟ ਖ਼ਤਮ ਕਰ ਦਿਓ, ਉਹਨੂੰ ਵੀ ਸਾਂਭ ਕੇ ਇਹਦਾ ਸਿਲਵਰ ਢੱਕਣ ਹੁੰਦਾ ਵੇ। ਇਹ ਮੇਰੇ ਕੋਲ ਇਸ ਤੋਂ ਆ ਗਈ, ਮੈਂ ਤੁਹਾਨੂੰ ਇਹ ਵੀ ਇਹਦੀ ਸਟੋਰੀ ਦੱਸ ਦੇਵਾਂ ਕਿ ਮੈਂ ਜਦੋਂ ਅਸੀਂ ਆਰਡਰ ਕੀਤਾ ਨਾ ਇੱਕ ਦफ़ਾ, ਪਹਿਲੀ ਦफ़ਾ ਮੰਗਾਇਆ ਠੀਕ ਹੈ, ਦੁਬਾਰਾ ਜੋ ਆਰਡਰ ਕੀਤਾ तो गलत आ गई। उन्होंने तिब्बत स्नो भेज दी। हाय अल्लाह, जो डब्बा खोलिया मैं क्या 2 साल पहले की गल है, मैं कहा हाँ हाय ए वाली आ गई। तो फिर असी वापस नहीं कीतियां सी, क्या हुण वापस क्या उन्होंने मैसेज किया, उन्होंने कहा कि सॉरी गलती ना साढ़े को हो गया। फिर असी दूसरियां मंगा लिया। असी फिर इस तरह ही मेरे को पईयां। एक मैं शीशी खोली सी क्योंकि मैं बहुत ज़्यादा वाले इस्तेमाल नहीं करती, तो इस तरह मेरे को पईयां ने, उपर होर भी पईयां ने 4 शीशियां का यह वाला पैकेट आ गया सी। तो वो फिर एक खोली सी, बाकी सब मेरे को बंद ही पईयां ने। तो मैं कहनी कोई इस्तेमाल करे तो मैं उन्होंने दे देवां क्योंकि मैं यह ज़्यादा इस्तेमाल नहीं करती, हालांकि बहुत अच्छी है पर मेरी फेवरेट जी है ना कोल्ड क्रीम है। तो इस तो यह मेरे को आ गया। तो मैं चलो मैं अज तुहानूं दिखा देनी हाँ। मेरे को चीज़ां पईयां ने कि सुरमेदानी होनी, तो सुरमेदानी फिर लोगों ने अखां 'च सुरमा पाना, इन्ना सोहना सुरमा अखां 'च लगदा हुंदा सी ना कि सुरमा पाना। तो छोटे बच्चे पैदा होंदे नूं लैके सुरमा पा दिता जाता सी कि बस उन्होंने दिती जाती सी, मूँह च चटाया जाता सी। गुड़ती कहंदे, गुड़ती देनी, तो नाल ही अजान हुंदी सी ते गुड़ती मूँह च देनी, ते नाल ही कि कहते ने अखां 'च सुरमा पाना, नवा के बच्चे नूं। पहले दिन तो शुरू हो जाती सन औरतां दे तरह की भी मोर खोड़चे फेरो, अखां विच खोड़चे फेरो कि बच्चे की अख मोटी होएगी। साडी अपनी मोटा जिहा सुरमचू लैंदे हुंदे सन, जदों देखना मेरे कहना मोटा सुरमचू होवे, बच्चे की अख खुलदी उहदे नाल, वो फिर दे तरह की कई दफ़ा दिन च सुरमा पाना। अज हम डॉक्टर कहते हैं कि सुरमा पाओ ही ना, तुसीं दुनिया के सब तो वड्डे बेवकूफ हो कि तुसीं सुरमे पाते हो बच्चों को। जो तुसीं शहद चटाते हो बहुत वड्डी बेवकूफ़ी है। यह तो बच्चे को यह हो जाता है, वह हो जाता है। तो मैनूं यह गल समझ नहीं आती कि जो इन्नी दुनिया जी इस्तेमाल करती रही वो ख़त्म क्यों ना होई। अगर यह चीज़ां इन्नियां ही बुरियां सन तो अज जो सुरमा इस्तेमाल करते सन उन्होंने नज़रां देखो अज भी जड़ियाँ सही ने। तो जोड़े अज के बच्चे ने जो सुरमा नूं छू के नहीं गुजरे, हर बच्चे नूं चश्मा लग्या होया क्योंकि इन्ना नज़र का इस्तेमाल है। हुण टैबलैट देख रहे हैं या गेम्स खेल रहे हैं, टीवी पर बैठे या जो कर रहे, नज़र इस्तेमाल हो रही है। लेकिन सुरमा उन्होंने नहीं पाया। साढ़े ज़माने तो इन्ना सुरमा सी पाया वे कि मेरी सस अल्लाह जन्नत नसीब करे, अम्मा जी भी जदों तक जिंदा रहे, जदों तक अम्मा जी जिंदा रहे वो सुरमा जरूर पाते सा। उन्होंने अपने अखां 'च सुरमा पाना, मैं भी पानी हुंदी सी बकायदगी नाल। अम्मा ने सुरमा पा के रात को अखां नूं सुरमा पाना, पैरों ते चसना सरों का तेल तलियां विच, ते बस अम्मा ने अपना यह करके नक च तेल पा के अम्मा ने फिर लेट जाना सौन लगे। लेकिन उहदी नज़र
ਇੰਨੀ ਅੱਛੀ ਸੀ ਕਿ ਉਹ ਜਦੋਂ ਉਹਦੀ ਵਫਾਤ ਹੋਈ ਸਿਰਫ ਉਹ ਕੁਰਾਨ ਪਾਕ ਪੜ੍ਹਨ ਵਾਸਤੇ ਚਸ਼ਮਾ ਲਾਉਂਦੇ ਸਨ, ਬਾਕੀ ਉਹਨਾਂ ਦੀ ਨਜ਼ਰ ਬਿਲਕੁਲ ਠੀਕ ਸੀ। ਅਤੇ ਮੈਂ ਹੈਰਾਨ ਹੁੰਦੀ ਹਾਂ ਕਿ ਇਹਨਾਂ ਚੀਜ਼ਾਂ ਨੂੰ ਕੈਸੇ ਫਾਇਦੇਮੰਦ ਚੀਜ਼ਾਂ ਸਨ, ਸਾਦੇ ਸਾਦੇ ਲੋਕ ਸਨ, ਪਰ ਐਵੇਂ ਕਿ ਇਹਨਾਂ ਚੀਜ਼ਾਂ ਦੇ ਫਾਇਦੇ ਚੁੱਕਦੇ ਸਨ। ਹੁਣ ਜਿੰਨਾ ਤੁਸੀਂ ਦੇਖੋ ਚੀਜ਼ਾਂ ਆ ਗਈਆਂ ਨੇ ਤਰੱਕੀ ਦੇ ਨਾਂ 'ਤੇ, ਉਹ ਸਾਰੀ ਤਬਾਹੀ ਹੈ। ਕੋਈ ਇੰਨੀ ਜ਼ਿਆਦਾ ਕੋਈ ਕਹਿੰਦੇ ਨਾ, ਕੋਈ ਉਹ ਫੂਤ ਮਾਰਨ ਵਾਲੀ ਗੱਲ ਨਹੀਂ ਹੈ, ਕੋਈ ਫਖਰ ਕਰਨ ਵਾਲੀ ਫਖਰੀਆ ਪੇਸ਼ਕਸ਼ ਨਹੀਂ ਹੈ ਕਿ ਹੁਣ ਬਹੁਤ ਜ਼ਿਆਦਾ ਜ਼ਮਾਨਾ ਚੇਂਜ ਹੋ ਗਿਆ ਵੇ। ਹੁਣ ਉਹ ਚੀਜ਼ਾਂ ਨਹੀਂ ਰਹੀਆਂ। ਜੋ ਸਾਦਾ ਜਿਹਾ ਕਿੰਨਾ ਜਿਹਾ ਟੁਕੜਾ ਹੁੰਦਾ ਸੀ ਘਰ 'ਚ, ਉਹ 'ਚ 2-3 ਚੀਜ਼ਾਂ ਪਈਆਂ ਹੁੰਦੀਆਂ ਸਨ, ਉਹਦੇ 'ਚ ਹੀ ਲੋਕ ਖੁਸ਼ ਹੁੰਦੇ ਸਨ, ਉਹਦੇ 'ਚ ਔਰਤਾਂ ਖੁਸ਼ ਹੁੰਦੀਆਂ ਸਨ। ਹੁਣ ਤੁਸੀਂ ਦੇਖੋ ਡਰੈਸਿੰਗ ਟੇਬਲ ਭਰੇ ਹੋਏ ਨੇ, ਸਭ ਕੁਝ ਹੈ, ਪਰ ਹਰ ਕਿਸੇ ਨੂੰ ਸਕਿਨ ਟ੍ਰੀਟਮੈਂਟ ਕਰਾਉਣਾ ਪੈ ਰਿਹਾ ਵੀ ਜਾ ਕੇ। ਕਿਸੇ ਨੂੰ ਐਕਨੇ ਨਿਕਲ ਰਹੀ ਹੈ, ਕਿਸੇ ਨੂੰ ਕੁਛ ਹੋ ਰਿਹਾ, ਕਿਸੇ ਨੂੰ ਉਹ ਵਾਲ ਇੰਨੇ ਜ਼ਿਆਦਾ ਆ ਰਹੇ ਨੇ, ਕਿਸੇ ਨੂੰ ਕੁਛ ਹੋ ਰਿਹਾ ਕਿ ਬਸ ਉਹ ਚੀਜ਼ਾਂ ਕਰਾਉਣੀਆਂ ਪਈ। ਇਹ ਸਾਰਾ ਕੈਮੀਕਲ ਦਾ ਇਸਤੇਮਾਲ ਹੈ ਨਾ, ਕਿ ਕੁਛ ਸਾਡੀਆਂ ਖੁਰਾਕਾਂ ਵਿੱਚ ਐਸੀਆਂ ਚੀਜ਼ਾਂ ਆ ਗਈਆਂ ਨੇ, ਕੁਛ ਅਸੀਂ ਉੱਪਰੋਂ ਢੇਲੀ ਜਾ ਰਹੇ ਹਾਂ ਕਿ ਉਹ ਜਿਹੜੇ ਸ਼ੈਂਪੂ ਅਸੀਂ ਯੂਜ਼ ਕਰ ਰਹੇ ਹਾਂ ਉਹ ਕੀ ਹੈ, ਉਹ ਸਾਰਾ ਕੈਮੀਕਲ ਹੀ ਨੇ ਨਾ। ਜੋ ਪ੍ਰੋਡਕਟ ਅੱਜ ਅਸੀਂ ਇਸਤੇਮਾਲ ਕਰ ਰਹੇ ਹਾਂ ਉਹ ਸਭ ਕੈਮੀਕਲ ਨੇ। ਉਸ ਜ਼ਮਾਨੇ ਵਿੱਚ ਲੱਸੀ ਦੇ ਨਾਲ ਸਿਰ ਧੋ ਲਿਆ ਜਾਂਦਾ ਸੀ, ਗਾਚਣੀ ਦੇ ਨਾਲ ਸਿਰ ਧੋਤਾ ਜਾਂਦਾ ਸੀ। ਕੱਚੀ ਮਿੱਟੀ ਜਿਹੜੀ ਹੁੰਦੀ ਹੈ ਨਾ, ਇਹ ਜਿਹੜੀ ਮੁਲਤਾਨੀ ਮਿੱਟੀ ਜਿਹਨੂੰ ਕਹਿੰਦੇ ਨੇ, ਗਾਚਣੀ ਕਹਿੰਦੇ ਨੇ, ਉਹਦੇ ਨਾਲ ਸਿਰ ਧੋਦੇ। ਮੈਂ ਬੜੀ ਹੈਰਾਸੀ ਨਹੀਂ ਕਦੀ ਧੋਤਾ ਸੀ, ਲੇਕਿਨ ਮੈਂ ਅੰਮਾ ਜੀ ਨੂੰ ਦੇਖਿਆ ਸੀ। ਅੰਮਾ ਜੀ ਨੇ ਇੰਨੀ ਪਿਆਲੀ 'ਚ ਰੱਖੀ ਪਿਓ ਕੇ, ਅਤੇ ਅੰਮਾ ਫੜ ਕੇ ਪਿਆਲੀ ਚੱਲੇ ਬਾਥਰੂਮ 'ਚ। ਜਦੋਂ ਮੇਰੀ ਸ਼ਾਦੀ ਹੋਈ ਹੈ ਅਤੇ ਮੈਂ ਬੜੀ ਹੈਰਾਨ ਹੋਈ। ਮੈਂ ਕਿਹਾ ਅੰਮਾ ਜੀ ਇਹ ਤੁਸੀਂ ਇਹ ਮਿੱਟੀ ਲੈ ਕੇ ਚੱਲਿਓ ਬਾਥਰੂਮ 'ਚ? ਅੰਮਾ ਕਹਿੰਦੀ ਹਾਂ। ਮੈਂ ਕਿਹਾ ਕੀ ਕਰਨੀ ਹੈ? ਸਿਰ ਧੋਣਾ। ਮੈਂ ਕਿਹਾ ਸਿਰ ਧੋਣਾ? ਮੈਂ ਤਾਂ ਇੰਨੀ ਹੈਰਾਨ ਹੋਈ ਕਿ ਅਸੀਂ ਤਾਂ ਵੈਸੇ ਹੀ ਕੱਚੀ ਖਾਂਦੇ ਹੁੰਦੇ ਸਭ। ਇਹ ਮੇਰੇ ਵਾਸਤੇ ਪਹਿਲੀ ਇੰਕਸ਼ਾਫ ਸੀ ਕਿ ਇਹਦੇ ਨਾਲ ਸਿਰ ਵੀ ਧੁਲਦਾ। ਔਰ ਨਾ ਅਸੀਂ ਤਾਂ ਕੱਚੀ, ਮੈਂ ਤਾਂ ਮੇਰੀ ਕਜ਼ਨ ਖਾਂਦੇ ਹੁੰਦੇ ਸੀ। ਵੇਖਿਆ ਲਓ ਵੀ, ਇਹ ਤਾਂ ਮੈਨੂੰ ਅੱਜ ਪਹਿਲੀ ਦਫਾ ਪਤਾ ਚੱਲਿਆ। ਅੰਮਾ ਨੇ ਫਿਰ ਉਹ ਗਾਚਣੀ ਦੇ ਨਾਲ ਸਿਰ ਧੋਣਾ। ਫਿਰ ਅੰਮਾ ਬਾਹਰ ਨਿਕਲੇ ਨਹਾ ਕੇ, ਅਤੇ ਮੈਨੂੰ ਅੰਮਾ ਕਹਿੰਦੀ ਲੈ ਦੇਖ ਮੇਰੇ ਵਾਲ ਦੇਖ, ਐਸਾ ਲੱਛਿਆਂ ਦੀ ਤਰ੍ਹਾਂ ਵਾਲ ਅੰਮਾ ਦੇ ਇੰਨੇ ਸੋਹਣੇ। ਮੈਂ ਕਿਹਾ ਅੰਮਾ ਜੀ ਇਹ ਤਾਂ ਬੜੀ ਚੰਗੀ ਸ਼ੈ ਹੈ। ਉਸ ਤੋਂ ਬਾਅਦ ਫਿਰ ਅੰਮਾ ਨੇ ਕਦੀ ਕਦੀ ਲੱਸੀ, ਕਿਉਂਕਿ ਉਸ ਜ਼ਮਾਨੇ 'ਚ ਜਦੋਂ ਮੇਰੀ ਸ਼ਾਦੀ ਹੋਈ ਉਹਨਾਂ ਨੇ ਮੱਝਾਂ ਖਤਮ ਕਰ ਦਿੱਤੀਆਂ ਸਨ। ਪਹਿਲੇ ਉਹਨਾਂ ਦੀ ਘਰ ਦੀਆਂ ਮੱਝਾਂ ਸਨ, ਫਿਰ ਉਹਨਾਂ ਦੀ ਏਜ ਐਸੀ ਹੋ ਗਈ ਸੀ, ਉਹਨਾਂ ਨੇ ਮੱਝਾਂ ਖਤਮ ਕਰ ਦਿੱਤੀਆਂ ਸਨ। ਫਿਰ ਕਿਸੇ ਆਸ ਪੜੋਸ ਤੋਂ ਜਿਸ ਦਿਨ ਮਿਲ ਜਾਂਦੀ ਸੀ ਨਾ ਲੱਸੀ, ਅਤੇ ਫਿਰ ਅੰਮਾ ਚਾਟੀ ਦੀ ਲੱਸੀ, ਫਿਰ ਅੰਮਾ ਲੱਸੀ ਦੇ ਨਾਲ ਸਿਰ ਧੋਂਦੇ ਹੁੰਦੇ ਸਨ। ਅੰਮਾ ਨੇ ਕਹਿਣਾ ਅੱਜ ਲੱਸੀ ਮੈਂ ਲੈ ਕੇ ਆਉਂਦੀ, ਅੱਜ ਮੈਂ ਲੱਸੀ ਨਾਲ ਸਿਰ ਧੋਣਾ ਵੇ। ਉਹਨਾਂ ਨੇ ਲੱਸੀ ਦੇ ਨਾਲ ਸਿਰ ਧੋਣਾ। ਅਤੇ ਉਹ ਜਦੋਂ ਲੱਸੀ ਦੇ ਨਾਲ ਸਿਰ, ਕਿਉਂਕਿ ਕੈਮੀਕਲ ਨਹੀਂ ਇਹਨਾਂ ਚੀਜ਼ਾਂ 'ਚ ਹੁੰਦੇ ਸਨ, ਅਤੇ ਕੈਸੀਆਂ ਔਰਤਾਂ ਦੀ ਸਕਿਨ ਜਿਹੜੀ ਚਾਟੀ ਦਾ ਹੁੰਦਾ ਸੀ, ਜਿਹੜਾ ਚਾਟੀ ਸਾਫ਼ ਕਰਨੀ, ਔਰਤਾਂ ਨੇ ਮੱਖਣ ਕੱਢ ਲੈਣਾ, ਲੱਸੀ ਕੱਢ ਲੈਣੀ, ਜਿਹੜੀ ਆਲੇ ਦੁਆਲੇ ਮੱਖਣ ਲੱਗਿਆ ਹੁੰਦਾ ਸੀ ਨਾ, ਔਰਤਾਂ ਨੇ ਇਸ ਤਰ੍ਹਾਂ ਕਰਕੇ ਆਪਣੇ ਮੂੰਹ 'ਤੇ ਲਾ ਲੈਣਾ। ਕਿ ਜਿਹੜੀਆਂ ਪਿੰਡਾਂ ਥਾਵਾਂ 'ਤੇ ਰਹਿੰਦੀਆਂ ਸਨ ਉਹਨਾਂ ਨੂੰ ਤਾਂ ਇਹ ਤਿੱਬਤ ਸਰੋਂ ਵੀ ਦਸਤਿਆਬ ਨਹੀਂ ਸੀ, ਇਹ ਵਾਲੀ ਵੀ ਦਸਤਿਆਬ ਨਹੀਂ ਸੀ। ਉਹ ਫਿਰ ਮੱਖਣ ਲਾਉਂਦੀਆਂ ਹੁੰਦੀਆਂ ਸਨ, ਅਤੇ ਕੈਸੀਆਂ ਦਮਕਦੇ ਚਿਹਰੇ ਹੁੰਦੇ ਸਨ, ਕੈਸੇ ਚੰਗੇ ਉਹਨਾਂ ਦੇ ਚਿਹਰੇ ਹੁੰਦੇ ਸਨ, ਕੈਸੇ ਖੂਬਸੂਰਤ ਉਹ ਨਿਖਰੀਆਂ ਲੱਗਦੀਆਂ ਸਨ। ਉਹਨਾਂ ਨੂੰ ਕਿਸੇ ਮੇਕਅਪ ਦੀ ਜ਼ਰੂਰਤ ਹੀ ਨਹੀਂ ਹੁੰਦੀ ਸੀ ਉਹਨਾਂ ਔਰਤਾਂ ਨੂੰ, ਕਿ ਬੜੀਆਂ ਹੀ ਪਿਆਰੀਆਂ ਲੱਗਦੀਆਂ ਸਨ। ਸਾਦੀ ਗੁੱਤ ਕਰਨੀ ਚੀਰ ਕੱਢ ਕੇ, ਅਤੇ ਉਹ ਕੀ ਕਹਿੰਦੇ ਨੇ ਬਸ ਪਰਾਂਦਾ ਪਾ ਲੈਣਾ, ਅਤੇ ਥੋੜ੍ਹੀ ਜਿਹੀ ਕਰੀਮ ਲਾ ਲੈਣੀ, ਅਤੇ ਚਲੋ ਜੀ ਅੱਖਾਂ 'ਚ ਪਾ ਲੈਣਾ ਸੁਰਮਾ, ਸੋਹਣੀਆਂ ਤਿਆਰ ਹੋ ਜਾਂਦੀਆਂ ਸਨ, ਅਤੇ ਇੰਨੀ ਪਿਆਰੀਆਂ ਲੱਗਦੀਆਂ ਸਨ ਨਾ। ਚਲੋ ਥੋੜ੍ਹਾ ਜਿਹਾ ਗਾਣਾ ਅੱਜ ਗਾ ਲੈਂਦੇ। ਹੁਣ ਬਹੁਤ ਲੰਬੀ ਤਕਰੀਰ ਹੋ ਗਈ ਹੈ, ਅਤੇ ਬੱਲੇ ਬੱਲੇ ਤੁਹਾਨੂੰ ਸੁਣਾ ਦਿੰਦੀ ਹਾਂ। ਬੱਲੇ 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 ਬੈਠੋਰ ਪੰਜਾਬਣ ਦੀ, ਬੱਲੇ ਬੱਲੇ ਬੈਠੋਰ ਪੰਜਾਬਣ ਦੀ, ਜੁੱਤੀ ਖਲਦੀ ਮਰੋੜਾ ਨਹੀਂ ਉਛਲਦੀ, ਟੋਰ ਪੰਜਾਬਣ ਦੀ, ਬੱਲੇ 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 ਵੇ ਜੇ ਤੂੰ ਮੇਰੀ ਟੋਰ ਵੇਖਣੀ, ਬੱਲੇ ਬੱਲੇ ਵੇ ਜੇ ਤੂੰ ਮੇਰੀ ਟੋਰ ਵੇਖਣੀ, ਮੈਨੂੰ ਚਾਂਦੀ ਦੀਆਂ ਝਾਂਜਰਾਂ ਪਵਾ ਦੇ, ਜੇ ਤੂੰ ਮੇਰੀ ਟੋਰ ਵੇਖਣੀ, ਬੱਲੇ ਬੱਲੇ। ਤੇ ਲੋ ਬਈ ਬੱਲੇ ਬੱਲੇ ਤੁਹਾਨੂੰ ਸੁਣਾ ਦਿੱਤਾ ਕਿ ਬੱਲੇ ਬੱਲੇ ਔਰਤਾਂ ਹੁੰਦੀਆਂ ਸਨ ਉਹ ਸਾਰੀਆਂ ਬੱਲੇ ਬੱਲੇ, ਕਿ ਬਈ ਲੋਹੇ ਦੀਆਂ ਬਣੀਆਂ। ਮੈਂ ਤਾਂ ਉਹਨਾਂ ਨੂੰ ਕਹਿ ਸਕੇ ਲੋਹੇ ਦੀਆਂ ਬਣੀਆਂ ਸ਼ਾਇਦ ਔਰਤਾਂ ਨੇ, ਜਿਨ੍ਹਾਂ ਨੇ ਇੰਨੇ ਉਹ ਕੀਤੇ ਔਰ ਇੰਨਾ ਅੱਛਾ ਆਪਣਾ ਟਾਈਮ ਗੁਜ਼ਾਰ ਕੇ ਗਈਆਂ। ਅਤੇ ਬਹੁਤ ਹੀ ਉਹ ਨਾਯਾਬ ਜ਼ਮਾਨੇ ਸਨ, ਉਹ ਬਹੁਤ ਹੀ ਜ਼ਿਆਦਾ ਨਾਯਾਬ ਜ਼ਮਾਨੇ ਸਨ। ਉਹ ਹੀਰਿਆਂ ਵਰਗੇ ਲੋਕ ਸਨ, ਸੁੱਚੇ ਲੋਕ ਸਨ। ਉਹ ਵੇਲਾ ਹੁਣ ਮੁੜ ਕੇ ਆਉਣਾ ਨਹੀਂ। ਉਹ ਦਿਨ ਨਹੀਂ ਆਉਣੇ ਮੁੜ ਕੇ, ਬਹਿੰਦਾ ਸੀ ਟੱਬਰ ਜੁੜ ਕੇ, ਅਤੇ ਉਹ ਤਾਂ ਹੁਣ ਦਿਨ ਆਉਣੇ ਨਹੀਂ ਨੇ। ਅਤੇ ਚਲੋ ਮੈਂ ਤੁਹਾਨੂੰ ਤੁਹਾਡੇ ਜਿਹੜੇ ਕੌਮੈਂਟ ਵਗੈਰਾ ਨੇ ਨਾ,
ਉਹ ਮੈਂ ਥੋੜ੍ਹਾ ਜਿਹਾ ਜਾਂ ਮੈਂ ਬੜੀ ਭੈੜੀ ਆ, ਮੈਂ ਇੱਥੇ ਦੂਰ ਰੱਖ ਦਿੱਤਾ। ਹੁਣ ਮੈਨੂੰ ਡਰ ਵੀ ਲੱਗ ਰਿਹਾ ਸਟੈਂਡ ਨਾ ਗਿਰ ਜਾਵੇ ਕਿਤੇ, ਅਤੇ ਮੈਂ ਚੁੱਕਾ ਇਹਨੂੰ। ਚਲੋ ਬਈ, ਅੱਜ ਮੈਨੂੰ ਫਿਰ ਯਾਦ ਆ ਗਿਆ, ਮੈਂ ਕਿਹਾ ਚਲੋ ਮੈਂ ਆਪਣੀ ਕੋਲਡ ਕਰੀਮ ਤੁਹਾਨੂੰ ਦਿਖਾਵਾਂ ਕਿ ਮੈਨੂੰ ਬੜੀ ਮੇਰੀ ਫੇਵਰੇਟ ਹੈ ਕੋਲਡ ਕਰੀਮ। ਅਤੇ ਮੈਂ ਤੁਹਾਡੇ ਕਮੈਂਟ ਵਗੈਰਾ ਵੀ ਪੜ੍ਹ ਲੈਂਦੀ ਹਾਂ। ਅਤੇ ਅਸੀਂ ਜਿਹੜਾ ਨਾ ਦੇਖੋ ਟਾਈਮ ਵੀ ਖਾਸਾ ਹੋ ਗਿਆ, ਦੇਖੋ ਜੀ ਟਮਾਟੋ ਬਣ ਗਈ ਹੈ। ਮੈਂ ਐਵੇਂ ਇੱਕ ਦਫਾ ਇੱਕ ਸਟੋਰ 'ਤੇ ਗਈ, ਮੈਂ ਜਦੋਂ ਜਾਂਦੀ ਹਾਂ ਨਾ ਅਤੇ ਮੈਂ ਇੱਕ ਚਸ਼ਮਾ ਜ਼ਰੂਰ ਲੈ ਲੈਂਦੀ ਹੁੰਦੀ ਹਾਂ, ਸਸਤਾ ਜਿਹਾ ਲੈਂਦੀ ਹਾਂ। ਪ੍ਰਾਈਮਾਰਕ 'ਤੇ ਜਾਵਾਂ ਨਾ ਤਾਂ ਫਿਰ ਮੈਂ ਇੱਕ ਚਸ਼ਮਾ ਲੈ ਲੈਂਦੀ, ਜਦੋਂ ਮੇਰੇ ਅੱਛਾ ਜਾਵਾਂ ਤਾਂ ਫਿਰ ਕਹਿੰਦੀ ਕਿਉਂਕਿ ਟੁੱਟ ਜਾਂਦਾ ਅਕਸਰ। ਮੁਸਤਫਾ ਹੁੰਦਾ ਸੀ ਨਾ, ਅਤੇ ਮੁਸਤਫਾ ਮੇਰੇ ਚਸ਼ਮੇ ਬੜੇ ਤੋੜਦਾ ਸੀ, ਅਤੇ ਉਹ ਫਿਰ ਮੈਂ ਜਾਣਾ, ਮੈਂ ਸਸਤਾ ਜਿਹਾ ਲੈਣਾ, ਮੈਂ ਕਹਿਣਾ ਨਹੀਂ ਵੀ ਇਹਨੇ ਫਿਰ ਤੋੜ ਦੇਣਾ। ਅਤੇ ਉਹ ਇਸ ਤਰ੍ਹਾਂ ਕਰਕੇ ਟੜਿਕ ਕਰਕੇ ਨਾ ਮੇਰੇ ਹੱਥ 'ਚ ਫੜਾ ਦਿੰਦਾ ਹੁੰਦਾ ਸੀ। ਉਹਨਾਂ ਦਿਨਾਂ 'ਚ ਫਿਰ ਬੜੇ ਚਸ਼ਮੇ ਲਏ ਕਿ ਉਹ ਜਦੋਂ ਵੀ ਜਾਂਦੀ ਸਾਂ ਮੈਂ ਕਹਿੰਦੀ ਹਾਏ ਲੈ ਇੱਕ ਚਸ਼ਮਾ ਲੈ ਲਵਾਂ, ਪਤਾ ਚੱਲੇ ਇਹਨੇ ਤੋੜ ਦਿੱਤਾ ਤਾਂ ਫਿਰ ਹਮ ਅੰਧਾ ਹੋ ਜਾਏਗਾ, ਫਿਰ ਨਜ਼ਰ ਨਹੀਂ ਆਏਗਾ। ਫਿਰ ਜਦੋਂ ਮੌਲ ਜਾਣਾ ਹੋਏਗਾ ਉਦੋਂ ਹੀ ਲਵਾਂਗੇ ਨਾ ਅਸੀਂ। ਇਸ ਤੋਂ ਫਿਰ ਮੈਂ ਚਸ਼ਮਾ, ਅਤੇ ਅੱਜ ਮੈਂ ਦਰਾਜ਼ ਖੋਲ੍ਹਿਆ, ਇਹ ਚਸ਼ਮਾ ਵੀ ਮੈਨੂੰ ਨਜ਼ਰ ਆ ਗਿਆ। ਮੈਂ ਕਿਹਾ ਹੋਏ ਹੋਏ ਇਹ ਵੀ ਪਿਆ ਵੇ, ਅਤੇ ਚਲੋ ਅਸੀਂ ਇਹਨੂੰ ਕਰ ਲੈਂਦੇ ਹਾਂ, ਇਸਤੇਮਾਲ ਕਰ ਲੈਂਦੇ ਹਾਂ। ਅੱਜ ਆਪਣੀ ਇਹ ਵੀ ਯਾਦ ਇੱਕ ਪੁਰਾਣੀ ਆਪਣੀ ਕਰ ਲਈਏ। ਕਦੀ ਕਦੀ ਮੈਂ ਲਾ ਲੈਂਦੀ ਹੁੰਦੀ ਹਾਂ, ਮੈਨੂੰ ਚੰਗਾ ਲੱਗਦਾ ਵੇ, ਪਰ ਹੁਣ ਮੈਂ ਥੋੜ੍ਹਾ ਦੂਸਰਾ ਲਾਉਂਦੀ ਹਾਂ। ਅੱਛਾ ਜੀ, ਹੁਣ ਇਹ ਚਸ਼ਮਾ ਤਾਂ ਲਾ ਲਿਆ ਵੇ, ਕੁਛ ਨਜ਼ਰ ਵੀ ਆਵੇ। ਅੱਛਾ, ਸਤਫ ਨੇ ਲਿਖਿਆ ਮਾਮੀ ਜੀ ਬੂਰੇ ਵਾਲਾ ਆ ਜਾਓ। हाँ जी इंशाअल्लाह बूरे वाला आवांगे, क्यों नहीं आवांगे। तो उन्होंने किया सलाम मामी जान, तो वालेकुम अस्सलाम जी, बहुत शुक्रिया। सहूलत हुसैन तो बई हस हस के दोहरे हो गए ने मेरी गल्लां तो, उन्होंने हसते हसते इमोजी बना दिते ने। तो मैं एक घोटा पी लवां। अच्छा जी, तो होर केड़ा इन्होंने लिखिया एम इस्माइल ਜਿਹੜੇ ਉਹਨਾਂ ਨੇ ਉਦੋਂ ਲਿਖਿਆ ਸੀ ਕਿ ਮੈਂ ਆਪਣੇ ਹਸਬੈਂਡ ਦੀ ਆਈਡੀ ਤੋਂ ਤੁਹਾਨੂੰ ਦੇਖਣੀ ਆ। ਉਹ ਮਕਬਰੇ ਦੇ ਕੋਲ ਜਿਹੜੇ ਰਹਿੰਦੇ ਨੇ ਨਾ, ਮੇਰਾ ਖਿਆਲ ਉਹ ਵਾਲੇ ਨੇ। मकबरे के कोल मेरा सलाम कह दीजिएगा। ਉਹ ਵਾਲੇ ਨੇ। ਉਹਨੂੰ ਪੁੱਛਿਆ ਆਪਕੇ ਕਿਤਨੇ ਬੇਬੀ ਹੈ? ਵੀ ਮੇਰੇ 3 ਬੇਬੀ ਨੇ। ਤੁਹਾਨੂੰ ਮੈਂ ਦੱਸ ਦੇਵਾਂ, ਮੇਰੇ 3 ਬੇਬੀ ਨੇ, 3 ਬੇਟੇ ਨੇ ਮਾਸ਼ਾਅੱਲਾ ਮੇਰੇ 3 ਬੇਬੀ ਨੇ। ਲੋ ਬਈ, ਹੁਣ ਮੈਂ ਤੁਹਾਨੂੰ ਦੱਸ ਦਿੱਤਾ ਤੁਹਾਡੇ ਸਵਾਲ। ਲਵਲੀ ਵਲੌਗ ਨਸੀਮਾ ਡਾਰ ਨੇ ਲਿਖਿਆ ਵੀ ਵਲੌਗ ਤੇ ਤੁਹਾਡਾ ਬੜਾ ਚੰਗਾ ਵੀ, ਬੜੀ ਗੁੱਡ ਸ਼ੇਅਰਿੰਗ ਤੁਸੀਂ ਕੀਤੀ ਹੈ ਤੇ ਗੁੱਡ ਮੈਮੋਰੀਜ਼ ਨੇ ਤੇ ਬਹੁਤ ਚੰਗਾ ਲੱਗਿਆ ਉਹਨਾਂ ਨੂੰ। ਉਹਨਾਂ ਨੇ ਬਈ ਇਸ ਤਰ੍ਹਾਂ ਬਣਾ ਦਿੱਤਾ ਕਿ ਬੜਾ ਮੈਨੂੰ ਚੰਗਾ ਲੱਗਿਆ ਵੇ। ਉਹ ਕਹਿੰਦੇ ਪੁਰਾਣੀਆਂ ਗੱਲਾਂ ਸੁਣਨੀਆਂ ਮੈਨੂੰ ਬਹੁਤ ਆਲਵੇਜ਼ ਜਦੋਂ ਤੁਸੀਂ ਸ਼ੇਅਰ ਕਰਦੇ ਹੋ ਮੈਨੂੰ ਬਹੁਤ ਚੰਗਾ ਲੱਗਦਾ। ਤੇ ਨਸੀਮਾ ਵਿੱਚ ਗਾਇਬ ਹੋਏ ਸਨ, ਲੇਕਿਨ ਜ਼ਾਹਿਰ ਕੋਈ ਬਿਜ਼ੀ ਹੋਣੇ ਨੇ, ਹਰ ਕਿਸੇ ਨੂੰ ਕੰਮਕਾਜ ਹੀ ਹੁੰਦਾ ਵੇ, ਤੇ ਚਲੋ ਵਾਪਸ ਆ ਗਏ ਨੇ ਤੇ ਬਹੁਤ ਸ਼ੁਕਰੀਆ। ਉਹ ਕਹਿੰਦੇ ਨਾ वो कहीं भी गया लौटा तो मेरे पास आया, यही बात अच्छी है मेरे हरजाई की। तो बई तुसी सारे जदों जाओ वापस मेरे को ज़रूर आ जाइयो, दौड़न की कोशिश ना करियो, गायब होने की कोशिश ना करियो। एक आध दिन की हाज़री तड़ी लग जाए ठीक, गैर हाज़री लग जाए ठीक है, क्योंकि ज़्यादा दिन की फिर माफ़ी नहीं जे बई, फिर तुहानूं सज़ा मिलनी है। यूट्यूब वेड़ा जिहड़ा तुहाडा मुंतज़र रहिंदा है, जिहड़ा भी आवे असीं आप बैठ के अपनी यादां शेयर करदे आ। अच्छा जी, हुण इन्हां ने लिखिआ है स्पैशल खाने। स्पैशल खाने ने बड़े मैनू इन्हां ने कॉमेंट बहुत ज़्यादा करते हैं, बड़े अच्छे कॉमेंट करते हैं, बड़े उन्होंने शुक्रिया बाजी कह के मैनू मुखातिब करते हैं। मैं उन्होंने परसों उन्होंने बड़ा थैंक्स किया सी। मैं कहा सी तुहाडा अपना चैनल होने के बावजूद तुसी मैनू मतलब देखते हो और टाइम कढ़ते हो। उन्होंने परसों लिखा सी कि मैं अपना बना रही सा जिहड़ा की कहते हैं अपना व्लॉग बना रही सा, रेसिपी अपने वीडियो बना रही सा, तो मैनू टाइम नहीं मिलिया, इस तो मैं तुहाडा लेट देखिया। तो उन्होंने बड़े प्यार दे नाल मैनू कमेंट किया, तो मैनू यकीन मनो कल मैं उन्होंने माफ़ी मंगी सी कि मैं तुहाडा देख नहीं सकनी हाँ, पर तुसी कितना अच्छे हो, तुसी किन्ने अजमत दे मीनार हो बई। मैं तो बिल्कुल ही एवं गल की जाई हाँ, तुसी बड़े अजमत दे मीनार हो कि तुसी अपना काम काज भी देखते हो, अपनी वीडियो भी बनाते हो, अपलोड तुसी मैनू भी देखते हो, तो तुहाडा बहुत शुक्रिया। तो उन्होंने लिखिया कि भी मैनू तो इस तरह लगता है कि जिवें तुहाडे नाल ही बैठी हाँ, मैनू बड़ा चंगा लगता वे, मैनू बहुत ही मज़ा आता वे। मैं पढ़ के सुनानी। आपका व्लॉग देखकर ऐसा लगता है घर में रौनक आ गई है, ऐसा लगता है आप हमारे घर में आई हुई है। इतना अच्छा बोलती हैं कि दिल खुश हो जाता है। तो अच्छे लोग किस्मत से ही मिलते हैं। ओए होए बई, मैं तो अज जड़ा ना अज मैं शहीद हो जाना जे इन्नियां तारीफां हो गई ने मेरियां।
ਤੇ ਉਹ ਕਹਿੰਦੇ ਨੇ ਇੰਨਾ ਤੁਸੀਂ ਪਿਆਰ ਮਾਣ ਦਿੰਦੇ ਹੋ ਔਰ ਅਸੀਂ ਜਾਣਦੇ ਕਿ ਇੰਨਾ ਕੁਝ ਸਾਨੂੰ ਸਿੱਖਣ ਨੂੰ ਵੀ ਤੁਹਾਡੇ ਕੋਲੋਂ ਮਿਲ ਜਾਂਦਾ, ਕਈ ਚੀਜ਼ਾਂ ਸਾਨੂੰ ਨਾਯਾਬ ਜ਼ਮਾਨੇ ਦੀਆਂ ਪਤਾ ਚੱਲ ਜਾਂਦੀਆਂ ਨੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਪੈਸ਼ਲ ਖਾਣੇ ਤੇ ਬਹੁਤ। ਉਹਨਾਂ ਨੇ ਕਿਹਾ ਦਾਲ ਮਾਸ਼ ਮੇਰੀ ਵੀ ਫੇਵਰੇਟ ਹੈ। ਮੈਂ ਗੋਸ਼ਤ ਜਾਂ ਚਿਕਨ ਦਾ ਸਾਲਨ ਬਚ ਜਾਏ ਨਾ ਤਾਂ ਮੈਂ ਵੀ ਇਸ ਤਰ੍ਹਾਂ ਹੀ ਪਾ ਲੈਂਦੀ ਹੁੰਦੀ ਹਾਂ। ਇਹੀ ਨੁਸਖਾ ਮੈਂ ਇਸਤੇਮਾਲ ਕਰਨੀ ਹੁੰਦੀ ਹਾਂ। ਫਿਕਰ ਨਾ ਕਰੋ, ਅਸੀਂ ਸਾਰੇ ਇੱਕੋ ਜਿਹੇ ਹਾਂ ਕਿ ਅਸੀਂ ਵੀ ਬਚੇ ਕੁਚੇ ਕਰ ਲੈਣੇ। ਉਹਨਾਂ ਨੇ ਕਿਹਾ ਕਦੀ ਕਦੀ ਮੈਂ ਚਾਵਲ ਵੀ ਪਾ ਲੈਂਦੀ ਹਾਂ, ਸ਼ੋਰਾ ਬਚ ਜਾਏ ਨਾ। ਹਾਂ, ਇਸ ਤਰ੍ਹਾਂ ਵੀ ਹੁੰਦਾ ਵੇ ਕਿ ਅਗਰ ਜ਼ਿਆਦਾ ਸ਼ੋਰਾ ਬਚ ਜਾਏ ਤਾਂ ਚੌਲ ਪਾ ਦਿਓ ਤਾਂ ਚਲੋ ਪਲਾਓ ਟਾਈਪ ਬਣ ਜਾਂਦਾ ਵੇ, ਤਾਂ ਠੀਕ ਹੈ ਬਈ, ਚੀਜ਼ ਨੂੰ ਜ਼ਾਇਆ ਤਾਂ ਨਹੀਂ ਨਾ ਕਰਨਾ ਸੀ। ਤਾਂ ਉਹਨਾਂ ਨੇ ਕਿਹਾ ਤੁਸੀਂ ਬੜਾ ਚੰਗਾ ਕਰਦੇ ਹੋ ਕਿ ਰਿਜ਼ਕ ਨੂੰ ਜ਼ਾਇਆ ਨਹੀਂ ਕਰਦੇ। ਅਤੇ ਮੈਂ ਯਕੀਨ ਮੰਨੋ ਕਿ 2 ਦਿਨ ਪੁਰਾਣੀ ਰੋਟੀ ਹੋਏਗੀ, 3 ਦਿਨ ਪੁਰਾਣੀ ਰੋਟੀ ਹੋਏਗੀ, ਮੈਂ ਸੁੱਟਦੀ ਨਹੀਂ ਹਾਂ ਜਦੋਂ ਤੱਕ ਰੋਟੀ ਮੁੱਕ ਨਾ ਜਾਵੇ। ਉਹ ਮੇਰੇ ਢਿੱਡ 'ਚ ਜਾਂਦੀ, ਮੈਂ ਉਹਨੂੰ ਰਿਜ਼ਕ ਨੂੰ ਜ਼ਾਇਆ ਨਹੀਂ ਕਰਦੀ। ਕੋਈ ਘਰ ਵਾਲੇ ਨਹੀਂ ਖਾਂਦੇ, ਬੱਚੇ ਜਿਵੇਂ ਇੰਨੀ ਛੋਟੀ ਛੋਟੀ ਛੱਡ ਦਿੰਦੇ ਨੇ। ਮੁਸਤਫਾ ਇੱਥੇ ਸੀ, ਮੁਸਤਫਾ ਜ਼ਰੂਰ ਨਾਸ਼ਤਾ ਛੱਡ ਕੇ ਜਾਂਦਾ ਸੀ ਕਿ ਉਹ ਬਸ ਕਿਨਾਰੇ ਛੱਡਦੇ ਨੇ ਬ੍ਰੈਡ ਦੇ, ਯੂਸਫ ਨੇ ਨਹੀਂ ਖਾਣੇ, ਅਤੇ ਮੈਂ ਫਿਰ ਉਹੀ ਖਾਂਦੀ ਹੁੰਦੀ ਸਾਂ। ਅੰਡਾ ਬਣਾ ਲਿਆ, ਜੋ ਬੱਚੇ ਛੱਡ ਕੇ ਜਾਂਦੇ ਸਾਂ ਮੈਂ ਉਹੀ ਖਾਂਦੀ ਸਾਂ ਕਿ ਅਸੀਂ ਬਿਨ 'ਚ ਨਹੀਂ ਸੁੱਟਣਾ ਖਾਣਾ, ਅਸੀਂ ਆਪਣੇ ਢਿੱਡ ਵਿੱਚ ਪਾਉਣਾ ਵੇ। ਰੋਟੀ ਵੀ ਜਿਹੜੀ ਬਚ ਜਾਂਦੀ ਸੀ, ਹਲੇ ਵੀ ਜਿਹੜੀ ਬਚ ਜਾਂਦੀ ਹੈ, ਵੈਸੇ ਤਾਂ ਮੈਂ ਪਕਾਨੀ 2 ਆ। ਅਸੀਂ ਆਪਣੀ ਵਾਲੇ ਕਿਸੇ ਦੇ ਨਾਨ ਵਗੈਰਾ ਆ ਜਾਣ, ਕੋਈ ਮਹਿਮਾਨ ਆ ਜਾਣ, ਥੋੜ੍ਹੀ ਰੋਟੀ ਜ਼ਿਆਦਾ ਬਣ ਜਾਵੇ। ਜ਼ਿਆਦਾ ਮਹਿਮਾਨ ਦੇ ਸਾਹਮਣੇ ਤਾਂ ਤੁਸੀਂ ਗਿਣ ਕੇ ਨਹੀਂ ਰੱਖੋਗੇ ਨਾ, 2-4 ਵੱਧ ਹੀ ਪਕਾਈਆਂ ਜਾਂਦੀਆਂ ਨੇ। ਵੀ ਜਦੋਂ ਕੋਈ ਘਰ ਮਹਿਮਾਨ ਆਵੇ, ਅਸੀਂ ਪਕਾਈਏ, ਰੋਟੀ ਬਚ ਜਾਵੇ, ਮੈਂ 2 ਦਿਨ 3 ਦਿਨ ਵੀ ਖਾ ਲੈਣੀ, ਮੈਨੂੰ ਕੋਈ ਮਸਲਾ ਨਹੀਂ ਹੁੰਦਾ ਕਿ ਸਾਫ਼ ਸੁਥਰੀ ਘਰ ਦੀ ਰੋਟੀ ਹੁੰਦੀ ਹੈ। ਅਤੇ ਇਸ ਤੋਂ ਰਿਜ਼ਕ ਨੂੰ ਕਦੀ ਵੀ ਸੁੱਟੋ ਨਾ, ਬਹੁਤ ਸਖਤ ਗੁਨਾਹ। ਸਾਡੀ ਅੰਮੀ ਕਹਿੰਦੇ ਹੁੰਦੇ ਸਨ ਕਿ ਅੱਲਾਹ ਪਾਕ ਨੇ ਕਹਿਣਾ ਵੀ ਕਿ ਤੁਸੀਂ ਇਹ ਰਿਜ਼ਕ ਜਿਹੜਾ ਸੁੱਟਿਆ ਵੇ ਇੰਨਾ ਅਗਰ ਅਸੀਂ ਜ਼ਾਇਆ ਕਰਨੇ ਆ, ਅੱਲਾਹ ਨੇ ਕਹਿਣਾ ਮੈਨੂੰ ਇੱਕ ਗੰਦਮ ਦਾ ਦਾਣਾ ਤੁਸੀਂ ਬਣਾ ਕੇ ਦਿਖਾਓ। ਇਨਸਾਨ ਨੂੰ ਕਹਿਣਾ ਕਿ ਤੁਸੀਂ ਬਣਾ ਕੇ ਦਿਖਾਓ ਜਿਹੜਾ ਤੁਸੀਂ ਰਿਜ਼ਕ ਜ਼ਾਇਆ ਕਰਦੇ ਹੋ ਨਾ ਮੇਰਾ ਦਿੱਤਾ ਹੋਇਆ, ਇੱਕ ਦਾਣਾ ਗੰਦਮ ਦਾ ਤੁਸੀਂ ਬਣਾ ਕੇ ਦਿਖਾਓ। ਤੁਹਾਡੀ ਇੰਨੀ ਔਕਾਤ ਹੈਗੀ ਜਿਹੜਾ ਤੁਸੀਂ ਇੰਨਾ ਰਿਜ਼ਕ ਜ਼ਾਇਆ ਕਰਦੇ ਹੋ। ਅਤੇ ਵਾਕਈ ਉਹ ਗੱਲ ਬੜੀ ਅੱਛੀ ਲੱਗੀ ਮੈਨੂੰ ਕਿ ਵਾਕਈ ਇਸ 'ਤੇ ਇੱਕ ਇੰਨੀ ਜਿਹੀ ਚੀਜ਼ ਵੀ ਕਹਿੰਦੇ ਚੂੰਟੀ ਦਾ ਪਰ ਵੀ ਨਹੀਂ ਇਨਸਾਨ ਬਣਾ ਸਕਦਾ। ਇਨਸਾਨ ਕਿਹੜੇ ਖਿਆਲਾਂ ਵਿੱਚ ਹੁੰਦਾ। ਅਤੇ ਬਹਿਰਹਾਲ ਮੈਂ ਤਾਂ ਜ਼ਾਇਆ ਨਹੀਂ ਕਰਨੀ ਆ। ਮੈਂ ਆਪਣੇ ਭੈਣਾਂ ਭਰਾਵਾਂ ਨੂੰ, ਬੱਚਿਆਂ ਨੂੰ, ਇਹਨਾਂ ਨੂੰ ਸਭ ਨੂੰ ਸਮਝਾਉਂਦੀ ਰਹਿੰਦੀ ਹਾਂ ਕਿ ਵੀ ਜੇ ਰੋਟੀ ਬਚ ਜਾਏ ਉਹ ਖਾ ਲਓ, ਕੁਛ ਨਹੀਂ ਹੁੰਦਾ ਉਹਦਾ, ਕੁਛ ਨਹੀਂ ਵਿਗੜਦਾ। ਅਸੀਂ ਤਾਂ ਉਹੀ ਖਾ ਲੈਂਦੇ ਹਾਂ। ਅਸੀਂ ਨਹੀਂ ਜ਼ਾਇਆ ਕਰਨ ਵਾਲੇ ਲੋਕ, ਅਸੀਂ ਆਪਣੇ ਪੂਰਾ ਉਹਨੂੰ ਇਸਤੇਮਾਲ ਕਰਨੇ ਆ ਚੀਜ਼ ਨੂੰ। ਅਤੇ ਸ਼ਬੀਰ ਹੁਸੈਨ ਸਾਹਿਬ ਨੇ ਲਿਖਿਆ ਕਿ ਅਖਰੋਟ, ਬਦਾਮ, ਕਾਜੂ, ਪਿਸਤਾ ਵੀ ਸਿਹਤ ਵਾਸਤੇ ਬੜੇ ਚੰਗੇ ਨੇ। ਅਤੇ ਵਾਕਈ ਵੀ ਸਿਹਤ ਚੰਗੇ, ਤੁਸੀਂ ਮੇਰੀ ਸਿਹਤ ਤੋਂ ਅੰਦਾਜ਼ਾ ਨਹੀਂ ਲਾ ਰਹੇ। ਅਤੇ ਉਹਨਾਂ ਨੇ ਕਿਹਾ ਸਾਡੇ ਘਰ ਵਿੱਚ ਅੱਜ ਵੀ ਚੰਗੇਰ ਵਿੱਚ ਰੱਖ ਕੇ ਰੋਟੀ ਖਾਧੀ ਜਾਂਦੀ ਹੈ। ਅਤੇ ਕਣਕ ਦੀਆਂ ਤੀਲੀਆਂ ਵਾਲੀ ਚੰਗੇਰਾਂ ਮੇਰੀ ਨਾਨੀ ਦੇ ਹੱਥ ਦੀਆਂ ਬਣੀਆਂ ਹੋਈਆਂ ਨੇ, ਅਤੇ ਅਸੀਂ ਉਹਦੇ ਵਿੱਚ ਹੀ ਹਲੇ ਵੀ ਖਾਣਾ ਖਾਂਦੇ ਹਾਂ। ਅਤੇ ਵਾਹ ਬਈ ਵਾਹ, ਉਹ ਕਹਿੰਦੇ ਮੈਂ ਆਪਣੀ ਨਾਨੀ ਨੂੰ ਕਦੀ ਵੀ ਫਾਰਗ ਬੈਠੇ ਨਹੀਂ ਦੇਖਿਆ, ਕਦੀ ਵੀ ਮੈਂ ਆਪਣੀ ਨਾਨੀ ਨੂੰ ਫਾਰਗ ਬੈਠੇ ਨਹੀਂ ਦੇਖਿਆ। ਕੁਝ ਨਾ ਕੁਝ ਕੰਮ ਕਰਦੇ ਹੁੰਦੇ ਸਨ। ਅਤੇ ਬਿਲਕੁਲ ਤੁਸੀਂ ਠੀਕ ਕਿਹਾ ਸ਼ਬੀਰ ਹੁਸੈਨ ਸਾਹਿਬ, ਉਸ ਜ਼ਮਾਨੇ ਦੀ ਔਰਤ ਕੁਝ ਨਾ ਕੁਝ ਕਰ ਰਹੀ ਹੁੰਦੀ ਸੀ। ਜੇ ਘਰ ਦਾ ਕੰਮ ਮੁੱਕ ਗਿਆ ਵੇ ਤਾਂ ਉਹ ਸਿਲਾਈ ਲੈ ਕੇ ਬੈਠ ਗਈ ਹੈ ਫਟਾਫਟ ਕੇ, ਮੈਂ ਚਲੋ ਥੋੜ੍ਹੀ ਜਿਹੀ ਸਿਲਾਈ ਕੱਢ ਲਵਾਂ। ਜੇ ਸਿਲਾਈ ਮੁੱਕੀ ਹੈ ਤਾਂ ਉਹ ਕੁਛ ਹੋਰ ਬਿਸਰੇ ਉਹਨੇ ਸਾਰੇ ਕਰਨੇ ਨੇ, ਉਹ 'ਤੇ ਲੱਗ ਗਈ ਹੈ, ਉਹ ਖ਼ਤਮ ਹੋਇਆ ਕੋਈ ਹੋਰ ਕੰਮ। ਇਸ ਤਰ੍ਹਾਂ ਉਹ ਫਾਰਗ ਨਹੀਂ ਬੈਠਦੀ ਸੀ, ਉਹ ਕੁਛ ਨਾ ਕੁਛ ਕਰਦੀ ਰਹਿੰਦੀ ਸੀ। ਮੈਂ ਸਪੈਸ਼ਲੀ ਦੇਖਿਆ ਆਪਣੇ ਮੁਹੱਲੇ ਵਿੱਚ ਵੀ ਕਿ ਜਿਹੜੀਆਂ ਔਰਤਾਂ ਫਿਰ ਦੁਪਹਿਰ ਨੂੰ ਬੈਠਦੀਆਂ ਸਨ, ਆਪਣੇ ਘਰ ਨੂੰ ਸਫਾਈ ਕਰਕੇ ਅਤੇ ਕਰ ਲੈਣਾ, ਅਤੇ ਫਿਰ ਸਾਰੀਆਂ ਨੇ ਇਕੱਠੀਆਂ ਹੋ ਕੇ ਬੈਠ ਜਾਣਾ। ਮੇਰੀ ਫੁੱਫੋ ਦੇ ਘਰ ਬਹੁਤ ਵੱਡਾ ਵਿਹੜਾ ਸੀ, ਉਹਦੇ ਵਿੱਚ ਸਾਰੀਆਂ ਔਰਤਾਂ ਨੇ ਮੰਜੀਆਂ ਡਾਹ ਲੈਣੀਆਂ, ਨਿੰਮ ਦਾ ਬੂਟਾ, ਗਰਮੀਆਂ ਦੀਆਂ ਦੁਪਹਿਰਾਂ ਹੁੰਦੀਆਂ ਸਨ, ਅਤੇ ਫਿਰ ਸਾਰੇ ਨਿੰਮ ਦੇ ਥੱਲੇ ਬਹਿ ਜਾਣਾ ਸਾਰਿਆਂ ਨੇ। ਅਤੇ ਬਸ ਫਿਰ ਉਹ ਕੋਈ ਆਪਣੇ ਸਿਲਾਈ ਕਰ ਰਹੀ ਹੈ, ਕੋਈ ਕਢਾਈ ਕਰ ਰਹੀ ਹੈ, ਕੋਈ ਸਤਾਰਾ ਲਾ ਰਹੀ ਹੈ, ਕੋਈ ਤਰਪਾਈ ਕਰ ਰਹੀ ਹੈ ਕਮੀਜ਼ ਨੂੰ, ਕੋਈ ਆਪਣੀ ਸਬਜ਼ੀ ਕੱਟਦੀ ਪਈ ਹੈ, ਉਹ ਸਾਰੀਆਂ ਇਕੱਠੀਆਂ ਹੋ ਜਾਂਦੀਆਂ ਸਨ। ਉਹ ਗੱਪਸ਼ਪ ਵੀ ਹੋ ਜਾਂਦੀ ਸੀ ਉਹਦੇ ਨਾਲ। ਬੱਚੇ ਥੋੜ੍ਹਾ ਇੱਧਰ ਉੱਧਰ ਖੇਲ ਰਹੇ ਹੁੰਦੇ ਸਾਂ, ਅਸੀਂ ਜਿਵੇਂ ਖੇਲ ਰਹੇ ਹੁੰਦੇ ਸਾਂ, ਲੇਕਿਨ ਉਹ ਹਰ ਇੱਕ ਦੇ ਹੱਥ ਵਿੱਚ ਕੋਈ ਚੀਜ਼ ਹੁੰਦੀ ਸੀ। ਕੋਈ ਆਪਣੇ ਬੱਚੇ ਦੀ ਸਿਲਾਈ ਕਰ ਰਹੀ ਹੈ, ਕੋਈ ਕੁਛ ਟਾਂਕਾ ਲਾਉਣਾ, ਕੋਈ ਜੋ ਕੰਮ ਨੇ ਨਿਪਟਾਉਣਾ, ਉਹ ਸਾਰੀਆਂ ਇਕੱਠੀਆਂ ਹੋ ਕੇ ਬਹਿ ਜਾਂਦੀਆਂ ਸਨ। ਨਾਲ ਨਾਲ ਗੱਲਾਂ ਕਰੀਆਂ ਜਾਣੀਆਂ, ਨਾਲ ਨਾਲ ਹੱਸੀ ਮਜ਼ਾਕ ਚੱਲਣੇ, ਨਾਲ ਨਾਲ ਕਿਸੇ ਨੇ ਕੋਈ ਗਾਣਾ ਸੁਣਾ ਦੇਣਾ, ਨਾਲ ਨਾਲ ਕਿਸੇ ਨੇ ਕੋਈ ਟੱਪਾ ਸੁਣਾ ਦੇਣਾ, ਪਰ ਇਕੱਠੀਆਂ ਹੋ ਕੇ ਬਹਿਣਾ। ਫਿਰ ਜਦੋਂ ਥੋੜ੍ਹਾ ਹੋ ਜਾਣਾ ਨਾ, ਜਦੋਂ ਅਸਰਕ ਦਾ ਟਾਈਮ ਥੋੜ੍ਹਾ ਜਿਹਾ, ਬਸ ਕਹਿਣਾ ਵੀ ਚਲੋ ਚਲੋ ਦੌੜੋ ਹੁਣ ਘਰਾਂ ਨੂੰ। ਅਤੇ ਫਿਰ ਆਪਣੇ ਆਪਣੇ ਘਰਾਂ 'ਚ ਆ ਕੇ ਹਾਂਡੀਆਂ ਰੱਖਣੀਆਂ, ਸਬਜ਼ੀ ਸੁਬਜ਼ੀ ਬਣਾ ਲੈਂਦੀਆਂ ਸਨ ਔਰਤਾਂ ਬੈਠ ਕੇ।
ਤੇ ਉਹ ਫਿਰ ਆ ਕੇ ਹਾਂਡੀ ਚੜਾ ਦੇਣੀ। ਚਲੋ ਆਟਾ ਗੁੰਨਿਆ, ਕਿਉਂਕਿ ਆਟਾ ਵੀ ਤਾਜ਼ਾ ਗੁੰਨਿਆ ਜਾਂਦਾ ਸੀ। ਇਸ ਤਰ੍ਹਾਂ ਗੁੰਨ ਕੇ ਫਰਿੱਜਾਂ ਵਿੱਚ ਤੇ ਨਹੀਂ ਰੱਖਦੇ ਸਨ, ਫਰਿੱਜ ਹੁੰਦੇ ਹੀ ਨਹੀਂ ਸਨ, ਤੇ ਤਾਜ਼ਾ ਹੀ ਆਟਾ ਗੁੰਨਿਆ ਜਾਂਦਾ ਸੀ। ਫਿਰ ਨਾਲ ਹਾਂਡੀ ਰੱਖਣੀ, ਨਾਲ ਹੀ ਆਟੇ ਨੂੰ ਮੁੱਕੀ ਮਾਰਨੀ, ਤੇ ਚਲੋ ਜਦੋਂ ਤੱਕ ਹਾਂਡੀ ਤਿਆਰ ਹੋਣੀ ਤੇ ਆਟਾ ਸੋਹਣਾ ਮੁੱਕੀ ਮਾਰ ਕੇ ਗੁੰਨਿਆ ਜਾਂਦਾ ਸੀ ਕਿ ਜਿੰਨਾ ਆਟੇ ਨੂੰ ਮੁੱਕੀ ਮਾਰੋ ਆਟਾ ਉਨਾ ਹੀ ਚੰਗਾ ਜਿਹੜਾ ਨਾ ਹੁੰਦਾ, ਰੋਟੀ ਚੰਗੀ ਪੱਕਦੀ। ਤੇ ਉਹ ਆਟਾ ਫਿਰ ਉਹ ਗੁੰਨਣਾ ਤੇ ਨਾਲ ਗਰਮ ਗਰਮ ਰੋਟੀਆਂ ਪਕਾਉਣੀਆਂ, ਤੇ ਚਲੋ ਸਭ ਨੇ ਖਾ ਲੈਣੀਆਂ। ਤੇ ਇਸ ਤਰ੍ਹਾਂ ਫਿਰ ਉਹ ਔਰਤ ਜਿਹੜੀ ਹੈ ਨਾ ਮਸ਼ੀਨ ਤੋਂ ਵੀ ਜ਼ਿਆਦਾ ਹੀ ਕੁਝ ਸੀ। ਮਸ਼ੀਨ ਤੇ ਛੋਟਾ ਲਫ਼ਜ਼ ਉਹਦੇ ਅੱਗੇ, ਜਿਹੜਾ ਉਹਨਾਂ ਔਰਤਾਂ ਨੇ ਮਿਹਨਤਾਂ ਕਰ ਦਿੱਤੀਆਂ। ਤੇ ਬਿਲਕੁਲ ਤੁਸੀਂ ਸਹੀ ਕਿਹਾ ਕਿ ਮੇਰੀ ਨਾਨੀ ਫਾਰਗ ਨਹੀਂ ਬੈਠਦੇ ਸਨ, ਕੁਛ ਔਰਤਾਂ ਨਾੜੇ ਬਣਾਉਂਦੀਆਂ ਸਨ, ਹੋਰ ਕੁਛ ਨਾੜੇ, ਚਲੋ ਵੀ ਨਾੜਾ ਬਣਾ ਲਓ, ਕੁਛ ਨਾ ਕੁਛ ਕਰ ਕਰੋਸ਼ੀਆ ਬਣਾਉਂਦੀਆਂ ਸਨ। ਉਹਨਾਂ ਨੇ ਵੀ ਕਿਹਾ ਕਿ ਮੇਰੀ ਨਾਨੀ ਕਦੀ ਮੈਂ ਫਾਰਗ ਨਹੀਂ ਦੇਖੀ, ਹਮੇਸ਼ਾ ਕੁਝ ਕਰ ਰਹੇ ਹੁੰਦੇ ਸਨ। ਤੇ ਬਿਲਕੁਲ ਠੀਕ ਤੁਸੀਂ ਕਿਹਾ ਕਿ ਉਸ ਜ਼ਮਾਨੇ ਦੀ ਔਰਤ ਜਿਹੜੀ ਹੈ ਇਸ ਤਰ੍ਹਾਂ ਹੀ ਹੁੰਦੀ ਸੀ, ਬਹੁਤ ਕੰਮ ਕਰਨ ਵਾਲੀਆਂ ਔਰਤਾਂ, ਅਜ਼ੀਮ ਔਰਤਾਂ। ਵੀ ਵੈਸੀਆਂ ਔਰਤਾਂ ਜਿਹੜੀਆਂ ਨੇ ਨਾ ਹੁਣ ਕਿਤੇ ਉਹ कहते ना अलादीन का चिराग लेके भी ढूंढने से भी नहीं मिलेंगी। ਹੁਣ ਤੇ ਕੋਈ ਔਰਤ ਮਿਲੇਗੀ ਵੀ ਨਹੀਂ ਕਿ ਅਲਾਦੀਨ ਦਾ ਤੁਸੀਂ ਚਿਰਾਗ ਮਿਲੋਗੇ ਨਾ, ਉਹ ਜਿੰਨ ਨੂੰ ਵੀ ਕਹੋਗੇ ਨਾ ਸਾਨੂੰ ਕੋਈ ਇਹੋ ਜਿਹੀ ਔਰਤ ਕੱਢ ਦੇ, ਤੇ ਜਿੰਨ ਕਹੇਗਾ ਮਾਫੀ 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 ਫਲੂਸ, ਮੈਂ ਨਹੀਂ ਲੱਭ ਸਕਦਾ ਇਹੋ ਜਿਹੀ ਕੋਈ ਔਰਤ ਹੁਣ ਦੁਨੀਆ ਵਿੱਚ ਹੈ ਨਹੀਂ ਜੇ। ਤੇ ਉਹਨਾਂ ਨੇ ਲਿਖਿਆ स्पेशल खाने ने कि ये गाना मेरी बाजी के लिए। उन्होंने गाने के बोल तो लिखे ने कि उन्होंने कहा मैं इन्ना मेरा चंगा लगता है ना कि मैं रोज़ तुहाडे नायाब बेड़े में दौड़ के आ जानी हाँ, तो मैनू बहुत चंगा लगता भी। तो अल्लाह पाक तुहानू खुश ते आबाद रखे। बहुत शुक्रिया तुहाडा। पर ਇਹ ਜਿਹੜਾ ਤੁਸੀਂ ਗਾਣਾ ਲਿਖਿਆ ਨਾ, ਯਕੀਨ ਮੰਨੋ ਮੈਂ ਕਦੀ ਸੁਣਿਆ ਨਹੀਂ ਹੈ। ਇਹਦੇ ਬੋਲ ਵੀ ਮੈਨੂੰ ਪੜ੍ਹ ਤੇ ਮੈਂ ਲਵਾਂ, ਲੇਕਿਨ ਤੇਰੇ ਚਿਹਰੇ में वो जादू है, बिन डोर खिंचा आता हूँ। तो इन्होंने लिखे ने कोई बोल, लेकिन मैं गाना कभी सुनिया नहीं। इस तो मैं अगर मैं सुनिया होंदा ना तो मैं जरूर तुहाडे वास्ते गुनगुना दिंदी, लेकिन यह पता नहीं कोई पुराना होएगा या कि मेरे ज़हन मैं सुनिया नहीं है, शायद मैनू पता नहीं चल रहा। इस तो मैं तुहाडे को माजरत चाहनी है। तो उन्होंने लिखा व्लॉग को लाइक कर दिया है, तो बहुत बहुत शुक्रिया भी तुहाडा, इन्ना तुसीं मुहब्बत देंदे हो, तो बहुत शुक्रिया। तो शील ने लिखिया, शील का आया कॉमेंट कि सत श्री अकाल बाजी, तुसी जड़ा ना तुहाडा व्यू तो बड़े हमेशा ही लवली तुहानू हुंदा भी। उन्होंने व्यू दा तारीफ कर दी है। तो उन्होंने कहा कि लास्ट व्लॉग में ना वाकई मैं जड़ा ना बिजी सा, इस तो मैं तुहाडा नहीं देख सकी। तो तुसी मैं कल कहा ना कि शील की थोड़ी जी कोई मैं लगता बिजी ने। उन्होंने कहा कि बहुत मैं बिजी सा, पर फिर भी कुछ भी करिए, असी किन्ने बिजी होइए, असी किन्ने भी मसरूफ होइए, पर असी दौड़ के दूजे दिन बाजी के विहड़े च आके बह जाने हैं। साडा गुजारा ही नहीं, साडा बिल्कुल चंगा नहीं लगता कि असी बाजी के कोल ना आइए। असी इस तो तुहाडे विहड़े विच बई आके बह जाने हैं, ते असी तुहाडीआं गल्लां सुणने आ, सानू बड़ा चंगा लगदा वे। ते ਉਹ ਕਹਿੰਦੇ ਨੇ ਕਿ ਇਹ ਮੇਰੀ ਨਾਨੀ ਤੇ ਨਾਨਾ ਜੀ ਵੀ ਇਹ ਜਿਹੜੇ ਸੈਪਰੇਸ਼ਨ ਹੋਈ ਸੀ, ਪਾਰਟੀਸ਼ਨ ਜਿਹੜਾ ਹੋਇਆ ਸੀ, ਉਹਦੇ ਸਾਨੂੰ ਕਿੱਸੇ ਸੁਣਾਉਂਦੇ ਰਹਿੰਦੇ ਨੇ। ਉਹ ਕਹਿੰਦੇ ਨੇ ਕਿ ਉਸ ਜ਼ਮਾਨੇ 'ਚ ਲੋਕ ਜੁੜ ਕੇ ਰਹਿੰਦੇ ਸਨ, ਤੇ ਇਸ ਤਰ੍ਹਾਂ ਤੋਂ ਮੈਂ ਵੀ ਉਹ ਕਿੱਸੇ ਸੁਣੇ ਹੋਏ ਨੇ ਉਹਨਾਂ ਕੋਲੋਂ। ਤੇ ਇਹ ਜਿਹੜੀਆਂ ਚੀਜ਼ਾਂ ਨੇ ਬਸ ਦੁਨੀਆ 'ਚ ਉਹਨਾਂ ਨੇ ਬੜੀ ਅੱਛੀ ਗੱਲ ਲਿਖੀ ਕਿ ਦੁਨੀਆ 'ਚ ਕਾਸ਼ 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 ਬਸ ਮੁਹੱਬਤ ਹੋ ਜਾਵੇ, ਹੋਰ ਕੁਛ ਨਾ ਹੋਵੇ। उन्होंने क्या सही किया कि नायाब जमाने दी जिहड़ी औरतां सन, उन्होंने भी वही गल की कि नायाब जमाने दी औरतां जिहड़ियां ने वो वाकई भी बड़ी मेहनत करदियां सन। सत श्री अकाल बाजी, तुसी सोहने लग रहे हो विद ज्वेलरी, ते सिंपल भी ते प्यारे लगदे हो। तो लो बई तुसी सिंपल भी प्यारे लगते हो, तो वो जेवर पा के तुसी होर बड़े सोहने पे लगते हो। तो भी बहुत बहुत शुक्रिया कि मैं भी बहुत घट पानी हाँ, कभी कभी पा लेनी हाँ, बस इस तरह मेरा दिल करदा। दिल तो बच्चा है जी, तो कभी कभी पा लेनी होनी हाँ, फिर मैंने अच्छा लगता है। लेकिन इस तरह मैं कभी बहुत ज़्यादा खरीदती नहीं हाँ, लेकिन सफ़ा की मेहरबानी है, मैंने दे दिता। या मैं पाकिस्तान जावां तो मैं फिर उतों अगर कभी पाना हो तो किसी को लैके पा लेनी है। इस दफ़ा मैं जो पाकिस्तान गई तो मैं आयमा को ले कांटे, मैं क्या आयमा दे दे कुछ। आयमा ने मैंने चिट्टे रंग के बड़े सोहने दिते, ब्लैक एंड वाइट। जो मैं उस दिन तुहानू अपना सूट दिखाया ना, जो मैं वलीमे तो पाया सी फैंसी, वो मैं वो कांटे पाए सन उस दिन। तो वो मैं इस तरह गुजारा चला लिया अपना। तो इस तरह तुहाडे कॉमेंट ने शम्मा चौधरी का, जदों तक मैं वीडियो
ਬਣਾ ਰਹੀ ਹਾਂ ਉਦੋਂ ਤੱਕ ਉਹਨਾਂ ਦਾ ਕਮੈਂਟ ਨਹੀਂ ਆਇਆ। ਅੱਲਾ ਕਰੇ ਖੈਰੀਅਤ ਦੇ ਨਾਲ ਹੋਣ, ਆਉਣਗੇ ਜ਼ਰੂਰ। ਉਹ ਵੀ ਬਿਜ਼ੀ ਹੁੰਦੇ ਨੇ ਸਾਰੇ, ਮੈਨੂੰ ਪਤਾ ਵੀ ਕਿ ਲਾਈਫ ਇੰਨੀ ਬਿਜ਼ੀ ਹੈ ਕਿ ਮੈਨੂੰ ਇਸ ਚੀਜ਼ ਦਾ ਅਹਿਸਾਸ ਹੈ ਕਿ ਤੁਸੀਂ ਫਿਰ ਵੀ ਆ ਕੇ ਮੇਰੇ ਵਿਹੜੇ 'ਚ ਬੈਠਦੇ ਹੋ। ਉਹ ਧੰਨਵਾਦ ਹੋ ਵੀ ਤੁਹਾਡਾ, ਧੰਨਵਾਦ ਕਿ ਤੁਸੀਂ ਆ ਕੇ ਬਹਿ ਜਾਂਦੇ ਹੋ ਤੇ ਮੇਰੇ ਕੋਲ। ਵਰਨਾ ਤੇ ਅੱਜ ਕੋਈ ਕਿਸੇ ਕੋਲ ਬੈਠਦਾ ਨਹੀਂ, ਟਾਈਮ ਦੇ ਤੇ ਮਸਲਾ ਵੇ ਤੁਸੀਂ, ਪਰ ਮੇਰੇ ਕੋਲ ਆਉਂਦੇ ਹੋ, ਮੇਰੇ ਕੋਲ ਬੈਠਦੇ ਹੋ, ਮੇਰੀਆਂ ਗੱਲਾਂ ਸੁਣਦੇ ਹੋ। ਅਸੀਂ ਉਹ ਨਾਯਾਬ ਜ਼ਮਾਨਿਆਂ ਦਾ ਜ਼ਿਕਰ ਕਰਨੇ ਆ ਤੇ ਅਸੀਂ ਸਾਰੇ ਰਲ ਮਿਲ ਕੇ ਬੈਠ ਰਹੇ ਹਾਂ। ਮੇਰਾ ਵਿਹੜਾ, ਤੁਸੀਂ ਮੇਰੇ ਸਾਰੇ ਸਾਥੀ ਆ ਕੇ ਬੈਠ ਜਾਂਦੇ ਹੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸੇ ਤੋਂ ਮੈਂ ਤੁਹਾਡੇ ਕਮੈਂਟਸ ਦਾ ਜਵਾਬ ਵੀ ਦਿੰਦੀ ਹਾਂ ਕਿ ਇਸ ਤਰ੍ਹਾਂ ਫਿਰ ਸਾਡਾ ਲੱਗਦਾ ਹੈ ਕਿ ਅਸੀਂ ਗੱਲਬਾਤ ਕਰ ਰਹੇ ਹਾਂ, ਅਸੀਂ ਆਪਸ 'ਚ ਗੱਲ ਕਰ ਰਹੇ। ਤੁਸੀਂ ਮੈਨੂੰ ਇੱਕ ਗੱਲ ਕਹੀ, ਮੈਂ ਤੁਹਾਨੂੰ ਇੱਕ ਕਿੱਸਾ ਸੁਣਾਇਆ, ਤੁਸੀਂ ਫਿਰ ਆਪਣੀ ਉਸ ਹਿਸਾਬ ਨਾਲ ਕੋਈ ਯਾਦ ਮੇਰੇ ਨਾਲ ਸ਼ੇਅਰ ਕੀਤੀ ਅਤੇ ਮੇਰਾ ਫਿਰ ਹੁੰਦਾ ਨਾ ਕਿ ਮੈਂ ਵੀ ਤੁਹਾਨੂੰ ਉਸ ਤਰ੍ਹਾਂ ਅੱਗੋਂ ਜਵਾਬ ਦੇਵਾਂ। ਇਸ ਤਰ੍ਹਾਂ ਸਾਡਾ ਸਿਲਸਿਲਾ ਇੰਸ਼ਾਅੱਲਾ ਚੱਲਦਾ ਰਹੇਗਾ, ਮਰ ਜਾएंगे पर ਐਵੇਂ कि ये दुनिया रहे ना रहे मेरे हमदम, कहानी मोहब्बत की जिंदा रहेगी, कभी फूल बनकर वो महका करेगी। तो रवे ना रवे दुनिया, साडी मुहब्बत जिहड़ी है ना इस तरह ही कायम रहनी है इंशाअल्लाह। ਅਸੀਂ ਇੱਕ ਦੂਸਰੇ ਨਾਲ ਮਿਲਦੇ ਰਹਾਂਗੇ, ਇੱਕ ਦੂਸਰੇ ਨਾਲ ਆਪਣੀਆਂ ਯਾਦਾਂ ਸ਼ੇਅਰ ਕਰਦੇ ਰਹਾਂਗੇ ਤੇ ਇੱਕ ਦੂਸਰੇ ਦੇ ਨਾਲ ਅਸੀਂ ਉਹਨਾਂ ਜ਼ਮਾਨਿਆਂ ਦਾ ਜ਼ਿਕਰ ਵੀ ਕਰਦੇ ਰਹਾਂਗੇ। ਤੇ ਹੁਣ ਮੇਰੀ ਵੀਡੀਓ ਬੜੀ ਲੰਬੀ ਹੋ ਜਾਂਦੀ ਹੈ ਲੇਕਿਨ ਮੈਨੂੰ ਪਤਾ ਵੀ ਮੇਰੇ ਸਾਥੀ ਜਿਹੜੇ ਨੇ ਦੇਖ ਲੈਂਦੇ ਨੇ, ਮੈਨੂੰ ਬਰਦਾਸ਼ਤ ਕਰ ਲੈਂਦੇ ਨੇ, ਕਿਉਂਕਿ ਉਹਨਾਂ ਜ਼ਮਾਨਿਆਂ ਦਾ ਐਸਾ, ਮੈਂ ਪਹਿਲੇ ਵੀ ਕਈ ਦਫਾ ਇਹ ਗੱਲ ਕਹਿ ਚੁੱਕੀ ਹਾਂ, ਇੱਕ ਦਫਾ ਨਹੀਂ ਕਿਹਾ, ਮੈਂ ਪਤਾ ਨਹੀਂ ਕਿੰਨੀ ਕੁ ਦਫਾ ਕਹਿ ਚੁੱਕੀ ਹਾਂ ਕਿ ਮੈਂ ਕਿਸ ਤਰ੍ਹਾਂ ਉਹਨਾਂ ਜ਼ਮਾਨਿਆਂ ਨੂੰ 10 ਮਿੰਟ 'ਚ 15 ਮਿੰਟ 'ਚ ਕਵਾਂ, ਜਿਹੜੇ ਅਸੀਂ ਇੱਕ ਅਹਿਦ ਗੁਜ਼ਾਰੇ ਨੇ, ਜਿਹੜੇ ਲੋਕ ਗੁਜ਼ਾਰ ਕੇ ਗਏ ਨੇ, ਜਿਹੜੇ ਦੁਨੀਆ ਤੋਂ ਚਲੇ ਗਏ ਨੇ ਸਾਡੇ ਪਿਆਰੇ, ਜੋ ਜੋ ਚੀਜ਼ਾਂ ਉਹ ਕਰ ਗਏ ਨੇ, ਅਸੀਂ ਉਹ 10 ਮਿੰਟ 'ਚ ਕਿਸ ਤਰ੍ਹਾਂ ਉਹਨਾਂ ਦੀਆਂ ਮੁਹੱਬਤਾਂ ਨੂੰ ਦੱਸ ਦਈਏ, ਕਿਸ ਤਰ੍ਹਾਂ ਉਹਨਾਂ ਦੀ ਮਿਹਨਤਾਂ ਦਾ ਜ਼ਿਕਰ ਕਰ ਦਈਏ, ਕਿਸ ਤਰ੍ਹਾਂ ਅਸੀਂ ਮੈਂ ਜਦੋਂ ਆਪਣੀ ਮਾਂ ਦਾ ਜ਼ਿਕਰ ਕੀਤਾ ਕਿ ਜਦੋਂ ਅੰਮੀ ਇਸ ਤਰ੍ਹਾਂ ਮੇਰੀਆਂ ਗੁੱਤਾਂ ਕਰਦੇ ਹੁੰਦੇ ਸਨ, ਕਿੰਨਾ ਟਾਈਮ ਉਹਨਾਂ ਨੂੰ ਲੱਗਦਾ ਸੀ ਮੇਰੀਆਂ ਉਹ ਕਰਨ ਵਿੱਚ ਮਿਹਨਦੀਆਂ। तो मैं अज मैं सोच रही हाँ मैं एक भी नहीं कर सकनी, अगर मैं करना चाहूँ ना मैं एक भी नहीं कर सकती। माँ की मुहब्बत सी जिहड़ी बेचारी बैठ के मेरे इन्ने लम्बे वाल सन, मेरे लक तो भी थल्ले मेरे वाल आते सन, तो मेरी माँ ने जो शुरू होना सिर्फ मैनू खुश करने वास्ते, मैनू उस वेले एहसास नहीं हुंदा सी। मैनू एहसास नहीं होता सी कि कितना मुश्किल काम मैं अपनी माँ को करनी पई हाँ। सारे दिन की थकी हुई है, इनू कुछ आराम चाहिए, पर मैनू होंदा सी कि मेरी माँ बस मेरा कर दे। मैनू इन्ना शायद पता नहीं चलता सी कि अम्मी थक जाएंगे, हालांकि मैं बड़ा अपनी अम्मी का एहसास करनी होंदी सा। अम्मी साढ़े कपड़े धोने, जो साड़ी माँ ने साढ़े कपड़े धोने, हत्थां नाल मलने, औरतां ने कपड़े, मशीन नहीं होंदी सी उदों, तो मेरी माँ के हत्थ जो कपड़े इस तरह साबण ला के ऐसा सा पहुंचे गंदे होंदे सन, कॉलर बच्चों के गंदे सन, स्पैशली पहुंचे बड़े गंदे होंदे सन बच्चों के, तो फिर मावां ने हत्थां नाल साबण ला के हत्थां नाल कपड़े मलने ऐसा करके ताकि वो साफ हो सा। वो साबण लग के रगड़ लग के मेरी अम्मी के हत्थों से जख्म बन जाते सन, सुराख बन जाते सन। अम्मी ने जो कपड़े धो के सकना, अम्मी के हथ फूका मार रही, साड़ी माँ ने बाज़ दफा इन्ने हथ खराब हो जाते सन। लेकिन मैं स्कूल तो आनी सा, मैनू बड़ा एहसास होंदा सी अपनी माँ का कि मेरी माँ थक गई। मैं फौरन बैग सब तो पहले रख ली सा जड़ा, तो मैं जब फटाफट अम्मी ने धो के कपड़े रखे होंदे सन, मैं निचोड़ के तारां ते पा देने। इन्ना एहसास होंदा सी कि अम्मी के हथ खराब हो गए। तो असी अम्मी नूं कहना अम्मी चलो आ जाओ, तो फिर असी रोटी खाना, मैं अम्मी नूं कहना अम्मी तुसी लेट जाओ, फिर थोड़ा जिहा अम्मी नूं लटा देना, तो फिर बाकी शाम का सारा काम मैं करनी होंदी सा। भी मैं मेरी कोशिश होंदी सी मैं अपनी माँ नूं ना कवां। शाम नूं 2 टाइम सफाई होंदी सी उदों घरां च कि बच्चे खेलते सन, करते सन, इस तरह मिट्टियां होंदियां सन, इस तरह नहीं घर साफ रहिंदे सन कि कच्चे मुहल्ले होंदे सन। सुबह भी अम्मी करते सन सफाई, शाम को फिर एक दफ़ा सफाई होंदी सी साढ़े घर, झाड़ू फेर के सारा तो दोबारा तो सफाई होंदी सी। वो शाम की सफाई फिर मैं करनी, फिर मैं शाम की चाह बनानी, मैं खुद बनानी, अपनी अम्मी नूं भी देनी। फिर इस तरह शाम को कपड़े जिहड़े सुक गए होंदे सन मैं इस्त्री करने। इस तरह
ਬੱਚੀਆਂ ਫਿਰ ਅਹਿਸਾਸ ਤਾਂ ਕਰਦੀਆਂ ਸਨ, ਲੇਕਿਨ ਮੈਨੂੰ ਆਉਂਦਾ ਕਿ ਮੈਂ ਕਿਉਂ ਅੰਮੀ ਨੂੰ ਕਹਿੰਦੀ ਸੀ। ਮੈਨੂੰ ਬਾਅਦ ਦਫਾ ਬੜਾ ਦੁੱਖ ਲੱਗਦਾ ਵੇ ਕਿ ਮੈਂ ਅੰਮੀ ਨੂੰ ਨਾ ਕਹਿੰਦੀ, ਕਿਉਂ ਮੈਂ ਇੰਨਾ ਇਸਰਾਰ ਕਰਨੀ ਹੁੰਦੀ ਸੀ ਕਿ ਅੰਮੀ ਮੇਰੀਆਂ ਗੁੱਤਾਂ ਕਰੋ। ਉਹ ਮਾਂ ਨੇ ਜਿਹੜੇ ਚਾਅ ਲਾਡ, ਉਹ ਕਹਿੰਦੇ ਨੇ ਮਾਵਾਂ ਚਾਅ ਲਾਡ ਜਿਹੜੀ ਲਾਉਂਦੀਆਂ ਨੇ ਨਾ, ਉਹ ਮਾਵਾਂ ਹੀ ਲਾਉਂਦੀਆਂ। ਫਿਰ ਉਹ ਕਹਾਣੀ ਮੁੱਕ ਜਾਂਦੀ, ਫਿਰ ਉਹ ਕੋਈ ਚਾਹ ਨਹੀਂ ਤੁਹਾਡੇ ਲਾਉਂਦਾ। ਕਮੀਜ਼ਾਂ ਛਿੱਟਦੀਆਂ ਮੁਲਤਾਨੋਂ ਆਈਆਂ ਨੇ, ਕਮੀਜ਼ਾਂ ਛਿੱਟਦੀਆਂ ਮੁਲਤਾਨੋਂ ਆਈਆਂ ਨੇ, ਮਾਵਾਂ ਆਪਣੀਆਂ ਜਨਰੀਜਾਂ ਲਾਈਆਂ ਨੇ, ਕਾਲਾ ਡੋਰੀਆ ਕੁੰਡੇ ਨਾਲ ਅੜਿਆਈ ਓਏ, ਕਿ ਛੋਟਾ ਦੇਵਰਾ ਭਾਬੀ ਨਾਲ ਲੜਿਆਈ ਓਏ। ਤੇ ਮਾਵਾਂ ਆਪਣੀਆਂ ਹੀ ਹੁੰਦੀਆਂ ਨੇ ਜਿਹੜੀਆਂ ਰੀਝਾਂ ਲਾ ਜਾਂਦੀਆਂ ਨੇ, ਕਦੀ ਤੁਹਾਡੀਆਂ ਗੁੱਤਾਂ ਕਰ ਜਾਂਦੀਆਂ ਨੇ, ਕਦੀ ਤੁਹਾਡੇ ਲਾੜ ਚੁੱਕ ਜਾਂਦੀਆਂ ਨੇ, ਆਪਣੇ ਹੱਥਾਂ ਨਾਲ ਤੁਹਾਨੂੰ ਕੱਪੜੇ ਸੀ ਕੇ ਪਾਉਂਦੀਆਂ ਨੇ, ਆਪਣੇ ਹੱਥਾਂ ਨਾਲ ਤੁਹਾਨੂੰ ਰੋਟੀਆਂ ਖਵਾਉਂਦੀਆਂ ਨੇ, ਤੁਹਾਡੇ ਮੂੰਹ 'ਚ ਬੁਰਕੀਆਂ ਪਾਉਂਦੀਆਂ ਨੇ, ਤੁਹਾਡੇ ਵਾਸਤੇ ਦੁਆਵਾਂ ਕਰਦੀਆਂ ਨੇ। ਉਹ ਸਿਰਫ ਆਪਣੀਆਂ ਹੀ ਮਾਵਾਂ ਹੁੰਦੀਆਂ ਨੇ। ਮੇਰੀ ਮਾਂ ਨੇ ਕੋਈ ਵੀ ख्वाब ਦੇਖਣਾ, ਕੋਈ ਵੀ ख्वाब ਦੇਖਣਾ, ਅੰਮੀ ਨੇ ਕਹਿਣਾ। ਸਾਡੀ ਸਾਰੀ ਭੈਣਾਂ ਦੀ ਸ਼ਾਦੀ ਹੋ ਗਈ ਸੀ, ਅੰਮੀ ਨੇ ख्वाब ਦੇਖਣਾ, ਸਾਰੀਆਂ ਨੂੰ ਫੋਨ ਕਰਨੇ, ਤੇ ਮੈਨੂੰ ਵੀ ਕਰਨਾ, ਮੇਰੀ ਬਾਕੀ ਭੈਣਾਂ ਨੂੰ ਵੀ ਕਰਨਾ, ਕਹਿਣਾ ਪੁੱਤ ਮੈਂ ਬੜਾ ਭੈੜਾ ख्वाब ਦੇਖਿਆ ਸੀ। ਮੈਂ ਕਿਹਾ ਮੈਂ ਤੁਹਾਡੀ ਮੈਂ ਤਬੀਅਤ ਪੁੱਛ ਲਵਾਂ, ਤੁਸੀਂ ਠੀਕ ਹੋ? ਮਾਂ ਇੱਕ ख्वाब ਦੇਖਦੀ ਹੈ ਨਾ, ਤੋ ਡਰ ਜਾਂਦੀ ਕਿ ਅੱਲਾ ਮੇਰੇ ਬੱਚਿਆਂ ਦੀ ਖੈਰ ਹੋਵੇ, ਮੇਰੇ ਬੱਚੇ ਠੀਕ ਹੋਣ। ख्वाबां ਤੋਂ ਵੀ ਡਰ ਜਾਂਦੀ। माँ वर्गी कोई हस्ती नहीं हो सकती, कोई भी नहीं। बहरहाल ला तो मतलब मैं ऐसी जज्बाती हसीना बन जानी हाँ, बाद में तुहानूं ये सारिਆਂ ਨੂੰ कर दिंदी हाँ, कोई गल नहीं। बस अल्लाह पाक ਜਿਹੜੇ चले गए ने उन्हां दी मगफरत फरमावे, अल्लाह पाक उन्हां दे दर्जात बुलंद करे, उन्हां दी अगे दी आसानियां करे। अपनी ड्यूटियां बड़ियां अच्छियां निभा के गईयां ने मावां, बहुत ही अच्छियां, बाप भी तो मावां भी। ਤੇ ਜਿਨ੍ਹਾਂ ਦੀ ਹਯਾਤ ਨੇ, ਮੈਂ ਤਾਂ ਕਹਿੰਦੀ ਹਾਂ ਆਪਣੇ ਮਾਂ ਪਿਓ ਦੇ ਪੈਰ ਧੋ ਕੇ ਪੀਵੋ, ਪੈਰ ਧੋ ਕੇ ਉਹ ਪਾਣੀ ਪੀਓ। ਇਹ ਮਾਂ ਬਾਪ ਇੰਨੀ ਅਜ਼ੀਮ ਹਸਤੀਆਂ ਨੇ। ਬਹਰਹਾਲ ਫਿਰ ਮਿਲਦੇ ਹਾਂ ਇਨਸ਼ਾਅੱਲਾ ਇੱਕ ਨਵੀਂ ਗੱਲ ਦੇ ਨਾਲ, ਨਵੀਂ ਯਾਦ ਦੇ ਨਾਲ। ਗੱਲ ਮੇਰੀ ਬੜੀ ਲੰਬੀ ਹੋ ਜਾਂਦੀ ਹੈ ਤੇ ਫਿਰ ਮੁਲਾਕਾਤ ਹੋਏਗੀ ਸਾਡੀ। ਤੇ ਇਸ ਤਰ੍ਹਾਂ ਹੀ ਅਸੀਂ ਨਾਯਾਬ ਜ਼ਮਾਨਿਆਂ ਦਾ ਜ਼ਿਕਰ ਕਰਦੇ ਰਹਾਂਗੇ। ਅੱਜ ਮੈਂ ਆਪਣੀ ਤਿੱਬਤ ਕੋਲਡ ਕਰੀਮ ਨੂੰ ਯਾਦ ਕੀਤਾ। ਉਹ ਤਿੱਬਤ ਵਾਲੋ, ਉਹ ਦੁਨੀਆ ਵਾਲੋ, ਮੁਹੰਮਦ ਅਲੀ ਦਾ ਡਾਇਲੋਗ ਸੀ ਨਾ, ਉਹ ਦੁਨੀਆ ਵਾਲੋ, ਜੱਜ ਸਾਹਿਬ ਦੁਨੀਆ ਵਾਲੋ। ਮੁਹੰਮਦ ਅਲੀ ਦਾ ਡਾਇਲੋਗ ਬੜਾ ਮਸ਼ਹੂਰ ਹੋਇਆ ਸੀ। ਇਸ ਤਰ੍ਹਾਂ ਮੈਂ ਕਹ ਰਹੀ ਹੂੰ, तिब्बत वालो मैं तो तुम लोगों की मशहूरी कर रही हूँ, तिब्बत वालो जाग जाओ। चलो भाई, हो सकता तिब्बत वाले किते जाग ही जान किते। तो फिर मिलने अज गड़गाबी असी बड़े हुए हैं, तो गड़गाबी असी गल्लां कीतियां ने बैठ के। मैनू बाद में बड़ा हासा आता, बड़ी बेवकूफी आती। कहती तुसीं कहंदे होगे ਇਹ ਕੀ ਫਿਲਮ ਹੈ ਬਾਈ, ਇਹ ਕਿਹੜੀ ਫਿਲਮ ਹੈ, ਕੀ ਕਰਦੀ ਹੈ, ਕਦੀ ਰੋਣ ਲੱਗ ਪੈਂਦੀ, ਕਦੀ ਹੱਸਣ ਲੱਗ ਪੈਂਦੀ, ਕਦੀ ਗਾਣੇ ਸੁਣਾਉਣ ਲੱਗ ਪੈਂਦੀ। ਇਹ ਇੱਕ ਵੱਖਰੀ ਟਾਈਪ ਦੀ ਫਿਲਮ ਹੈ। ਤੇ ਬਈ ਅਸੀਂ ਵੱਖਰੀ ਟਾਈਪ ਦੀ ਫਿਲਮ ਆ, ਤੇ ਤੁਸੀਂ ਬਰਦਾਸ਼ਤ ਕਰਦੇ ਰਹੀਓ ਮੈਨੂੰ। ਤੇ ਇਸੇ ਤਰ੍ਹਾਂ ਮੇਰੇ ਵਿਹੜੇ 'ਚ ਆ ਕੇ ਬੈਠਦੇ ਰਹੀਓ। ਮੇਰੇ ਦਰਵਾਜ਼ੇ ਤੁਹਾਡੇ ਲਈ ਖੁੱਲ੍ਹੇ ਨੇ, ਵਿਹੜਾ ਆਬਾਦ ਰਹਿਣਾ ਚਾਹੀਦਾ ਹੋਵੇ, ਤੇ ਤੁਸੀਂ ਸਾਰੇ ਆ ਕੇ ਇਹ 'ਚ ਬੈਠਦੇ ਰਹੋ। ਤੇ ਫਿਰ ਮਿਲਦੇ ਹਾਂ ਇਨਸ਼ਾਅੱਲਾ। तेरे नाल 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 वे मैं रहना, तेरे नाल 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 वे मैं रहना। मैं तेरे हाण दी, मैं तेरे हाण दी, दुनिया जान दी, तू है मेरा गहना। तेरे नाल 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 वे मैं रहना। गुस्से होया ना कर मेरे जानिया, एले तेरे पैरां नू हथ लानिया। मैं नहीं रोज 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 पैरी पैना, मैं नहीं रोज 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 पैरी पैना। मैं तेरे हाण दी, मैं तेरे हाण दी, दुनिया जान दी, तू है मेरा गहना। तेरे नाल 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 वे मैं रहना। गली गली ते कर कर गल्लां मेरियां,
ਲੋਕੀ ਕਹਿੰਦੇ ਮੈਂ ਤੇਰੀਆਂ। ਚਲੋ ਬਈ ਬਸ ਹੁਣ ਤੇ ਬਹੁਤ ज़्यादा लंबी हो गई है। फिर मिलने, अल्लाह हाफिज़, रब राखा, ते मेरा सलाम कह दीजिएगा।